ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਹੈਗਾ ਸੈਕੰਡ ਸੀਕ੍ਰੇਟ ਤੇ, ਉਹ ਹੈਗੀ ਹੈ ਟਰਸਟ ਐਂਡ ਰਿਸਪੈਕਟ ਤੇ। ਮੈਂ ਟਰਸਟ ਜਿਹੜੀ ਹੈਗੀ ਹੈ ਰਿਸਪੈਕਟ ਤੋਂ ਪਹਿਲਾਂ ਕਹਿ ਰਿਹਾ, ਕਿਉਂਕਿ ਟਰਸਟ ਜੇ ਹੈ ਤਾਂ ਰਿਸਪੈਕਟ ਵੀ ਹੋ ਜੂ, ਜੇ ਟਰਸਟ ਹੀ ਨਹੀਂ ਤਾਂ ਰਿਸਪੈਕਟ ਵੀ ਨਹੀਂ ਹੋਣੀ, ਤੇ ਜੇ ਦੋਨੇ ਹੈਗੀਆਂ ਟਰਸਟ ਐਂਡ ਰਿਸਪੈਕਟ ਫਿਰ ਪਿਆਰ ਵੀ ਵਧੂਗਾ। ਇਹ ਟਰਸਟ ਜਿਹੜੀ ਹੈ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਆ ਇਸ ਰਿਲੇਸ਼ਨਸ਼ਿਪ ਦੀ ਤੇ ਜ਼ਿੰਦਗੀ ਦੀ ਵੀ ਕਹ ਲਓ। ਉਹਦੇ ਵਿੱਚ ਦੋ ਚੀਜ਼ਾਂ ਪਈਏ ਆ, ਇੱਕ ਟਰਸਟ ਦਾ ਪਈਆ ਤੇ ਇੱਕ ਦੂਸਰਾ ਰਿਸਪੈਕਟ ਦਾ ਪਈਆ। ਇਹ ਦੋਨਾਂ ਹੀ ਚੱਲਦੇ ਰਹਿਣਗੇ ਜੇ ਇੱਕੋ ਪੇਸ ਦੇ ਨਾਲ, ਹਿਸਾਬ ਕਿਤਾਬ ਨਾਲ, ਤਾਂ ਉਹ ਜਿਹੜਾ ਜ਼ਿੰਦਗੀ ਦਾ ਗੱਡੀ ਆ ਨਾ ਉਹ ਤੁਰਦੀ ਰਹੂਗੀ, ਉਹਦੇ 'ਚ ਪਿਆਰ ਹੋਊਗਾ। ਉਹ ਭਾਵੇਂ ਅੰਦਰ ਜਿਹੜੇ ਜਿਵੇਂ ਕਹ ਲਓ ਟੋਏ ਟੱਬੇ ਆਏ ਉੱਤੇ ਥੱਲੇ ਹੋਈ, ਤਾਂ ਚੱਲਦੀ ਰਹੂਗੀ। ਜਿਵੇਂ ਤੁਸੀਂ ਇਹ ਲਾ ਲਓ ਵੀ ਪਰਿਵਾਰਾਂ 'ਚ ਟਰਸਟ, ਹਸਬੈਂਡ ਵਾਈਫ 'ਚ ਟਰਸਟ ਕਈ ਵਾਰੀ ਟੁੱਟਦਾ ਕਿਵੇਂ। ਆਏ ਤਾਂ ਇਕੱਠੇ ਸੀ, ਤੁਰੇ ਤਾਂ ਇਕੱਠੇ ਸੀ, ਆਨੰਦ ਕਾਰਜ ਵੀ ਹੋ ਗਿਆ, ਲਾਵਾਂ ਵੀ ਹੋ ਗਈਆਂ, ਫੇਰੇ ਵੀ ਹੋ ਗਏ, ਥਾਂ ਵੀ ਚੁੱਕ ਲਿਆ, ਪਰ ਹਰੇ ਫਰਕ ਕੀ ਪੈ ਗਿਆ। ਲੈਟਸ ਸੇ ਆਪਾਂ ਲੈਨੇ ਆ ਵੀ ਕੁੜੀ ਆਪਣਾ ਘਰ ਛੱਡ ਕੇ ਹਸਬੈਂਡ ਦੇ ਘਰੇ ਆਈ, ਇੱਕ ਟਰਸਟ ਆ ਨਾ ਕਿ ਮੈਂ ਆਪਣਾ ਘਰ ਛੱਡਤਾ, ਹੁਣ ਮੈਂ ਤੇਰੇ ਪੱਲੇ ਲੱਗ ਗਈ, ਹੁਣ ਮੈਂ ਤੇਰੇ ਨਾਲ ਆ, ਤੇਰੇ ਨਾਲ ਹੀ ਮੇਰੇ ਦੁੱਖ ਸੁੱਖ ਆ। ਤੇ ਅੱਗੇ ਹਸਬੈਂਡ ਉਹਨੂੰ ਉਹਦੀ ਜ਼ਿੰਮੇਵਾਰੀ ਆ। ਹੁਣ ਜੇ ਅਸੀਂ ਇੱਕੋ ਹੀ ਸੋਲ ਆ ਤੇ ਸਾਡੀ ਜ਼ਿੰਮੇਵਾਰੀ ਉਸ ਜਿਹੜੀ ਕੁੜੀ ਆਪਣਾ ਘਰ ਛੱਡ ਕੇ ਆਈ ਆ ਉਹਨੂੰ ਵੀ ਉਸੇ ਤਰ੍ਹਾਂ ਹੀ ਉਹਦਾ ਟਰਸਟ ਬਰਕਰਾਰ ਰੱਖਣਾ, ਉਹਨੂੰ ਪ੍ਰੋਟੈਕਟ ਕਰਨਾ, ਉਹਨੂੰ ਫੈਮਿਲੀ ਦੇ ਵਿੱਚ ਸਿਮੂਲੇਟ ਕਰਨਾ, ਮਿਲਾਉਣਾ, ਉਹਦੇ ਕੋਈ ਵੀ ਦੁੱਖ ਦਰਦ ਜਾਂ ਕਹਿੰਦਾ ਕੋਈ ਕਰਦਾ ਉਹਨੂੰ ਨਾਲ ਇਸ ਤਰ੍ਹਾਂ ਦੀ ਫੀਲਿੰਗ ਆ ਜਾਵੇ ਵੀ ਇਹ ਬੰਦਾ ਜਿਹੜਾ ਹੈਗਾ ਮੇਰਾ ਹੀ ਆ, ਮੇਰਾ ਹੀ ਟਰਸਟ, ਮੇਰਾ ਟਰਸਟ ਆ, ਉਹਨੂੰ ਪ੍ਰਾਇੋਰਟੀ ਦੇਵੇ। ਹੁੰਦਾ ਕੀ ਹੈਗਾ, ਕੁੜੀ ਤਾਂ ਆਈ ਆਪਣੇ ਦੂਸਰੇ ਘਰ ਛੱਡ ਕੇ, ਉੱਥੇ ਫਿਰ ਆਉਂਦੇ ਸਾਰ ਉਹਨੂੰ ਸੱਸ ਦਾ ਮੁੰਡਾ ਫਿਰ ਕਈ ਵਾਰੀ ਉਹਦੀ ਸਪੋਰਟ ਨਹੀਂ ਕਰ ਪਾਉਂਦਾ, ਉਹਨੂੰ ਆਪਣੇ ਫੈਮਿਲੀ ਰਿਲੇਸ਼ਨਸ਼ਿਪ ਦਾ ਹੋ ਜਾਂਦਾ, ਉਹ ਟਰਸਟ ਬ੍ਰੇਕ ਹੋ ਜਾਂਦਾ। ਸਾਰੀਆਂ ਪ੍ਰੋਬਲਮਾਂ ਦਾ ਕਾਰਨ ਨਾ ਈਗੋ ਆ। ਜਿਹੜੀ ਈਗੋ ਆ ਨਾ ਉਹਦੇ ਨਾਲ ਹੀ ਪ੍ਰੋਬਲਮਾਂ ਸਾਰੀਆਂ ਸ਼ੁਰੂ ਹੁੰਦੀਆਂ। ਈਗੋ ਸਾਰਿਆਂ 'ਚ ਹੀ ਆ, ਇਹਨੂੰ ਘਟਾਉਣਾ ਜਿਹੜਾ ਹੈਗਾ ਗੁਰੂ ਸਾਹਿਬ ਕਿਰਪਾ ਕਰਨ, ਰੋਜ਼ ਦੀ ਐਫਰਟ ਕਰਨੀ ਪੈਂਦੀ ਹੈ, ਸਮਝਣ ਦੀ ਪੈਂਦੀ ਹੈ, ਤੇ ਜੇ ਗਲਤੀ ਹੋ ਜਾਏ ਅੱਗੇ ਤੁਰ ਕੇ ਮਾਫੀ ਮੰਗ ਕੇ ਅੱਗੇ ਤੁਰਨ ਦੀ ਲੋੜ ਪੈਂਦੀ ਹੈ। ਤਾਂ ਈਗੋ ਜਿਹੜੀ ਹੈਗੀ ਆ ਨਾ, ਇਹੀ ਡਾਊਟ ਹੈ, ਇਹਨੂੰ ਮਾਇਆ ਕਹਿੰਦੇ ਆ। ਜਿਹੜੀ ਜਿੰਨਾ ਚਿਰ ਸਾਡੀ 'ਚ ਮਾਇਆ ਨਾ, ਮਾਇਆ ਡਿਊਲਿਟੀ ਹੈ, ਜਿਹਨੂੰ ਮਾਇਆ ਕੀ ਹੈ, ਡਿਊਲਿਟੀ ਆ, ਉਹ ਹੈਗੀ ਆ, ਫਿਰ ਇਹ ਜਿਹੜੀਆਂ ਪ੍ਰੋਬਲਮਾਂ ਚੱਲਦੀਆਂ ਰਹਿੰਦੀਆਂ। ਇੱਕ ਹੋਰ ਚੀਜ਼ ਨਾਲ ਟਰਸਟ ਟੁੱਟਦੀ ਆ, ਉਹ ਹੈਗਾ ਨਾਟ ਕੀਪਿੰਗ ਪ੍ਰੋਮਿਸ, ਰਾਈਟ। ਜੇ ਤੁਸੀਂ ਹਸਬੈਂਡ ਵਾਈਫ ਦੇ ਵਿੱਚ ਆਪਸ 'ਚ ਪ੍ਰੋਮਿਸ, ਆ ਮੇਰੀ ਜ਼ਿੰਮੇਵਾਰੀ ਹੈ, ਜਾਂਦਾ ਮੈਂ ਕਰ ਲੂੰਗਾ, ਰਾਈਟ, ਤੁਸੀਂ ਕਰੋ ਨਾ, ਬਾਰ-ਬਾਰ ਨਾ ਕਰੋ, ਫਿਰ ਟਰਸਟ ਟੁੱਟ ਜਾਣਾ। ਲੈਟਸ ਸੇ ਉਹ ਕਹਿੰਦਾ ਵੀ ਮੈਂ ਬੱਚੇ ਨੂੰ ਪੜ੍ਹਾ ਦੂੰਗਾ, ਪਰ ਪੜ੍ਹਾਵੇ ਨਾ। ਉਹ ਕਹਿੰਦਾ ਵੀ ਅੱਜ ਮੈਂ ਗਰੋਸਰੀ ਚੁੱਕ ਲਿਆਉਂਗਾ, ਤਾਂ ਰੋਜ਼ ਦਾ ਕੰਮ ਹੀ ਹੋਵੇ, ਚੁੱਕ ਕੇ ਨਾ ਲਿਆਵੇ, ਫਿਰ ਵਿਚਾਰੀ ਘਰ ਵਾਲੀ ਨੂੰ ਭੱਜਣਾ ਪਵੇ, ਰਾਈਟ, ਜਾਂ ਉਦਾਂ ਹੋਰ ਲੈ ਲਓ ਚੀਜ਼ਾਂ, ਫਿਰ ਟਰਸਟ ਜਿਹੜਾ ਹੈਗਾ ਫਿਰ ਉਹ ਟੁੱਟ ਜੂ। ਬਿਹੇਵੀਅਰ ਕਿਹੜੇ ਹੈ ਟਰਸਟ ਬਿਲਡ ਕਰਨ ਦੀ ਖਾਤਰ? ਬੀ ਓਨੈਸਟ, ਐਨ ਓਪਨ ਕਮਿਊਨੀਕੇਸ਼ਨ, ਡੋਂਟ ਗੋ ਅਰਾਊਂਡ ਇਟ, ਰਾਈਟ, ਬੀ ਸਟ੍ਰੇਟ। ਜਿਹੜੀ ਗੱਲ ਹੈਗੀ ਆ ਪਰ ਉਹਨੂੰ ਸਿੱਧੀ ਮੂੰਹ ਤੇ ਨਾ ਮਾਰੋ, ਬੈਠ ਕੇ ਆਪਣੇ ਪਿਆਰ ਨਾਲ, ਪਰ ਉਹਨੂੰ ਘੁਮਾਓ ਫਿਰਾਓ, ਆਪਣਾ ਜਿਹੜੀ ਸਿੱਧੀ ਗੱਲ ਆ ਓਨੈਸਟਲੀ ਉਹਨੂੰ ਦੱਸੋ। ਲੋਇਲਟੀ ਸ਼ੋ ਕਰੋ, ਸ਼ੋ ਟਰਸਟ, ਸ਼ੋ ਫੇਥ, ਸ਼ੋ ਦੈਟ ਯੂ ਆਰ ਮਾਈ, ਆਈ ਐਮ ਯੂਅਰ ਬਿਗੇਸਟ ਚੀਅਰ ਲੀਡਰ, ਤੂੰ ਮੇਰੀ ਪ੍ਰਾਇੋਰਟੀ ਹੈ। ਟਰਸਟ ਬਣੂਗਾ। ਕਲੈਰੀਫਾਈ ਐਕਸਪੈਕਟੇਸ਼ਨਸ ਐਂਡ ਸੈਟ ਬਾਉਂਡਰੀਜ਼, ਰਾਈਟ। ਜੇ ਐਕਸਪੈਕਟੇਸ਼ਨਸ ਕਲੀਅਰ ਨਹੀਂ, ਫਿਰ ਕੋਈ ਹਸਬੈਂਡ ਹੋਰ ਕੁਝ ਚਾਹੁੰਦਾ, ਵਾਈਫ ਕੁਝ ਹੋਰ ਚਾਹੁੰਦੀ ਹੈ, ਫਿਰ ਲੜਾਈਆਂ ਹੋ ਸਕਦੀਆਂ, ਜਿਹੜੀਆਂ ਡਿਸਐਗਰੀਮੈਂਟਸ ਹੋ ਸਕਦੀਆਂ। ਲਿਸਨ ਫਸਟ, ਸੁਣੋ ਗੱਲ ਨੂੰ, ਬੋਲੀ ਨਾ ਜਾਓ, ਲੜੀ ਨਾ ਜਾਓ, ਪਹਿਲਾਂ ਸੁਣ ਵੀ ਲਓ ਦੂਸਰੇ ਦੀ ਗੱਲ। ਕੀਪ ਯੂਅਰ ਕਮਿਟਮੈਂਟਸ, ਬੀ ਅਕਾਊਂਟੇਬਲ ਫॉर ਯੂਅਰ ਸਟਫ, ਕਿਉਂਕਿ ਜ਼ਿੰਦਗੀ ਤਾਂ ਹੀ ਚੱਲਣੀ ਹੈ ਨਾ, ਦੋਨਾਂ ਨਾਲ ਹੀ ਚੱਲਣੀ ਹੈ, ਇਕੱਲੇ ਨਾਲ ਤਾਂ ਚੱਲਣੀ ਹੈ ਨਹੀਂ। ਸ਼ੋ ਰਿਸਪੈਕਟ, not only have respect but also show respect and learn from mistakes and apologize, don't keep on doing it again and again। ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਸਤਵਿੰਦਰ ਸਿੰਘ ਮਾਂਗਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਜੀ ਦਾ ਨਿੱਘਾ ਸਵਾਗਤ ਹੈ ਅੱਜ ਦੇ ਨਵੇਂ ਪ੍ਰੋਗਰਾਮ ਦੇ ਵਿੱਚ। ਦੋਸਤੋ, ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀ ਸੀਕ੍ਰੇਟਸ ਆਫ ਹੈਪੀ ਮੈਰਿਜ ਦੀ, ਤੇ ਉਹਦਾ ਪਾਰਟ 1 ਸੀ। ਜਿਵੇਂ ਮੈਂ ਪਿਛਲੀ ਵਾਰੀ ਕਿਹਾ ਕਿ ਆਪਾਂ 5 ਇਹਨੂੰ ਪਾਰਟਸ 'ਚ ਗੱਲ ਕਰਾਂਗੇ, ਕਿਉਂਕਿ ਇੱਕ ਮੈਰਿਜ ਇਹੋ ਜਿਹਾ ਟੌਪਿਕ ਆ ਜਿਹਦੇ ਨਾਲ ਸਮਝ ਲਓ ਪਰਿਵਾਰ ਜੁੜਿਆ ਹੋਇਆ। ਜੇ ਚੰਗੀ ਮੈਰਿਜ ਆ, ਮਾਂ-ਬਾਪ ਦਾ ਰਿਲੇਸ਼ਨਸ਼ਿਪ ਚੰਗਾ, ਤਾਂ ਸਮਝ ਲਓ ਪਰਿਵਾਰ ਚੰਗਾ ਹੋ ਜਾਣਾ। ਜੇ ਪਰਿਵਾਰ ਚੰਗਾ ਤਾਂ ਸਮਝ ਲਓ ਕਮਿਊਨਿਟੀ, ਨੇਬਰਹੁੱਡ, ਤੁਹਾਡੇ ਰਿਲੇਸ਼ਨਸ਼ਿਪ, ਤੁਹਾਡੀਆਂ ਫੈਮਿਲੀ, ਐਕਸਟੈਂਡਡ ਫੈਮਿਲੀਜ਼ ਬੈਟਰ ਹੋਣਗੀਆਂ। ਸੋ ਇਹ ਬਹੁਤ ਹੀ ਇੰਪੋਰਟੈਂਟ ਰਿਲੇਸ਼ਨਸ਼ਿਪ ਆ, ਤੇ ਬਹੁਤ ਹੀ ਡਿਫਰੈਂਟ ਰਿਲੇਸ਼ਨਸ਼ਿਪ ਆ। ਸੋ ਇਹਨੂੰ ਸੰਭਾਲਣ ਦੀ ਲੋੜ ਰਹਿੰਦੀ ਆ, ਤਾਂ ਹੀ ਖੁਸ਼ੀਆਂ ਭਰੀਆਂ ਹੋ ਸਕਦਾ ਜੀਵਨ। ਸੋ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਪਿਛਲੇ ਐਪੀਸੋਡ 'ਚ, ਜਿਵੇਂ ਮੈਂ ਕਿਹਾ ਕਿ ਆਪਾਂ 5 ਪਾਰਟਸ ਦੇ ਵਿੱਚ ਇਸ ਦੀ ਗੱਲ ਕਰਾਂਗੇ। ਪਹਿਲੇ 'ਚ ਉਹ ਸੀ ਜਿਹੜੀ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਵੀ ਫਾਊਂਡੇਸ਼ਨ, ਕੀ ਤੁਹਾਡੀ ਫਾਊਂਡੇਸ਼ਨ ਸਟਰੋਂਗ ਆ ਇਸ ਰਿਲੇਸ਼ਨਸ਼ਿਪ ਦੀ?
ਤੇ ਉਹਦੇ ਵਿੱਚ ਕੀ ਚੀਜ਼ਾਂ ਸੀਗੀਆਂ? ਉਹਦੇ 'ਚ ਜਿਵੇਂ ਆਪਾਂ ਗੱਲ ਕੀਤੀ ਵੀ ਪਹਿਲੀ ਗੱਲ ਤਾਂ ਹੈਗੀ ਆ ਵੀ ਇਜ਼ ਦ ਅਦਰ ਪਰਸਨ ਅ ਗੁੱਡ ਫਿਟ ਫॉर ਯੂ? ਉਹਦੀ ਚੈੱਕਲਿਸਟ ਲੈ ਰਾਈਟ। ਕਿਵੇਂ ਮਤਲਬ ਆ ਗੁੱਡ ਫਿਟ ਦਾ ਮਤਲਬ ਕੀ ਆ? ਵੀ ਜਿਹੜਾ ਦੂਸਰਾ ਇਨਸਾਨ ਆ ਜਿਹਦੇ ਨਾਲ ਤੁਸੀਂ ਜ਼ਿੰਦਗੀ ਜਿਉਣ ਦੀ, ਇਸ ਰਿਲੇਸ਼ਨਸ਼ਿਪ ਵਿੱਚ ਆਉਣ ਦੀ, ਕਮਿਟਮੈਂਟ ਦੀ ਗੱਲ ਕਰ ਰਹੇ ਹੋ ਜਾਂ ਕੀਤੀ ਹੈ, ਉਹ ਉਸ ਇਨਸਾਨ ਦੀ ਐਜੂਕੇਸ਼ਨ ਕਿਹੋ ਜਿਹੀ ਹੈ, ਉਸਦੀ ਫੈਮਿਲੀ ਕਿਹੋ ਜਿਹੀ ਹੈ, ਉਸਦੀ ਅਪਬ੍ਰਿੰਗਿੰਗ ਕਿਹੋ ਜਿਹੀ ਹੈ, ਉਸਦੀ ਰੈਪੂਟੇਸ਼ਨ ਕਿਹੋ ਜਿਹੀ ਹੈ, ਉਸਦਾ ਬਿਹੇਵੀਅਰ ਕਿਹੋ ਜਿਹਾ ਹੈ, ਉਸਦੇ ਫਰੈਂਡ ਸਰਕਲ ਕਿਹੋ ਜਿਹੇ ਹਨ। ਇਹ ਸਾਰੀਆਂ ਚੀਜ਼ਾਂ ਬੇਸਿਕ ਫਾਊਂਡੇਸ਼ਨਲ ਚੈੱਕਲਿਸਟ 'ਚ ਆਉਂਦੀਆਂ। ਤੇ ਇਸੇ ਕਾਰਨ ਜਿਹੜੀਆਂ ਅਰੇਂਜਡ ਮੈਰਿਜਸ ਸੀਗੀਆਂ ਉਹਦੇ ਵਿੱਚ ਇਹ ਚੈੱਕਲਿਸਟ ਪਹਿਲਾਂ ਪੇਰੈਂਟਸ ਕਵਰ ਕਰ ਲੈਂਦੇ ਸੀ। ਜਾ ਕੇ ਪੁੱਛ ਲਿਆ, ਗੱਲਬਾਤ ਕਰ ਲਈ, ਫੈਮਿਲੀ ਕਿਵੇਂ ਆ, ਬੱਚਾ ਕਿਵੇਂ ਆ, ਮੁੰਡਾ ਕੁੜੀ ਕਿਵੇਂ ਆ। ਸੋ ਉਹ ਚੈੱਕਲਿਸਟ ਜਿਹੜੀ ਆ ਬਹੁਤ, ਚਾਹੇ ਤੁਸੀਂ ਅੱਜ ਅਰੇਂਜ ਮੈਰਿਜਸ ਘੱਟ ਹੁੰਦੀਆਂ, ਤਾਂ ਵੀ ਇਹ ਚੀਜ਼ਾਂ ਬਹੁਤ ਹੀ ਜ਼ਰੂਰੀ ਆ ਸਾਡੇ ਬੱਚਿਆਂ ਨੂੰ, ਤੇ ਜਿਹਨੇ ਵੀ ਚਲੋ ਲਵ ਮੈਰਿਜ ਕਰਾਉਣੀ ਆ ਜਾਂ ਆਪਣੇ ਆਪ ਕਰਾਉਣੀ ਆ, ਇਹ ਚੈੱਕਲਿਸਟ ਜਿਹੜੀ ਹੈ ਜਾਂ ਇਹ ਫਾਊਂਡੇਸ਼ਨਲ ਫਿਟ ਉਹ ਹੈ ਕਿ ਨਹੀਂ, ਇਹਨੂੰ ਬਹੁਤ ਧਿਆਨ ਨਾਲ ਦੇਖ ਲੈਣਾ ਚਾਹੀਦਾ। ਤੇ ਸੈਕੰਡ ਗੱਲ ਜਿਹੜੀ ਫਾਊਂਡੇਸ਼ਨ ਸਟਰੋਂਗ ਦੀ ਗੱਲ ਆਪਾਂ ਕੀਤੀ, ਉਹਦੇ ਵਿੱਚ ਸੀ ਕੈਨ ਯੂ ਟਰਸਟ ਦਿਸ ਪਰਸਨ। ਆਈ ਥਿੰਕ ਮੋਸਟ ਜਿਹੜਾ ਇਸ ਰਿਲੇਸ਼ਨਸ਼ਿਪ ਦਾ ਪਾਰਟ ਜੇ ਤੁਸੀਂ ਕਹਿ ਲਓ ਨਾ, ਤਾਂ ਉਹ ਹੈਗਾ ਟਰਸਟ। ਜਿਵੇਂ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਕਿਹਾ ਸੀ, ਆਪਾਂ ਗੱਲ ਕੀਤੀ ਵੀ ਟਰਸਟ ਤੇ ਰਿਸਪੈਕਟ ਇਹ ਪਿਆਰ ਜਿਹੜੀਆਂ ਹੈਗੀਆਂ ਉਹ ਵਧਾਉਂਦੀਆਂ। ਸੋ ਜਿਹੜਾ ਟਰਸਟ ਆ, ਕੈਨ ਯੂ ਟਰਸਟ ਦਿਸ ਪਰਸਨ। ਜੇ ਤੁਸੀਂ ਆਪ ਹਰੇ ਰਿਲੇਸ਼ਨਸ਼ਿਪ 'ਚ ਹੋ, ਹਰੇ ਮੈਰਿਜ ਨਹੀਂ ਹੋਈ, ਚਲੋ ਤੁਸੀਂ ਗਰਲਫ੍ਰੈਂਡ ਬॉयਫ੍ਰੈਂਡ ਹੈਗਾ, ਹਰੇ ਗੱਲਬਾਤ ਕਰ ਰਹੇ ਹੋ, ਪਹਿਲਾ ਚੈੱਕ ਤਾਂ ਉਹਦਾ ਕਈ ਵਾਰੀ ਤੁਹਾਨੂੰ ਮਿਲ ਕੇ ਬੰਦੇ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਬੰਦਾ ਟਰਸਟਵਰਦੀ ਹੈ ਕਿ ਨਹੀਂ, ਹਨਾ। ਸੋ ਕੈਨ ਯੂ ਟਰਸਟ ਦੈਟ ਪਰਸਨ। ਤੇ ਜਦੋਂ ਤੁਸੀਂ ਰਿਲੇਸ਼ਨਸ਼ਿਪ 'ਚ ਆ ਗਏ, ਮੈਰਿਜ ਹੋ ਗਈ, ਤੇ ਇਹ ਟਰਸਟ ਜਿਹੜਾ ਹੈਗਾ ਹੋਰ ਵੀ ਇੰਪੋਰਟੈਂਟ ਹੋ ਜਾਂਦਾ। ਆਪਾਂ ਗੱਲ ਕਰਾਂਗੇ ਫਿਰ ਇੱਕ ਵਾਰੀ ਅੱਜ ਦੇ ਜਿਹੜਾ ਆਪਣਾ ਐਪੀਸੋਡ ਆ ਉਹ ਹੈਗਾ ਟਰਸਟ ਐਂਡ ਰਿਸਪੈਕਟ ਤੇ। ਸੋ ਫਾਊਂਡੇਸ਼ਨ ਜਿਹੜਾ ਪਾਰਟ ਪਹਿਲਾ, ਉਹ ਸੀ ਤੀਸਰੀ ਗੱਲ ਜਿਹੜੀ ਉਹਦੇ 'ਚ ਸੀ, ਡਜ਼ ਦਿਸ ਪਰਸਨ ਮੇਕਸ ਯੂ ਅ ਬੈਟਰ ਪਰਸਨ ਐਵਰੀ ਸਿੰਗਲ ਡੇ। ਬੜੀ ਇੰਪੋਰਟੈਂਟ ਚੀਜ਼ ਆ। ਜੇ ਤੁਸੀਂ ਦੂਸਰਾ, ਜਿਵੇਂ ਬਹੁਤ ਰਿਲੇਸ਼ਨਸ਼ਿਪ ਟੁੱਟ ਜਾਂਦੇ ਆ, ਉਹਨਾਂ ਤਰਾੜ ਪੈ ਜਾਂਦੀ ਆ, ਕਿਉਂਕਿ ਇੱਕ ਦੂਸਰੇ ਨੂੰ ਇਹੀ ਲੱਗੀ ਜਾਂਦਾ ਵੀ ਇਹ ਲੱਤਾਂ ਖਿੱਚਦਾ ਮੇਰੀਆਂ, ਜਾਂ ਇਹ ਰਿਸਪੈਕਟ ਨਹੀਂ ਕਰਦਾ, ਜਾਂ ਇਹ ਮੈਨੂੰ ਗਰੋ ਨਹੀਂ ਕਰਨ ਦੇ ਰਿਹਾ। ਸੋ ਜਿਹੜੀ ਡਜ਼ ਦਿਸ ਪਰਸਨ ਮੇਕਸ ਯੂ ਅ ਬੈਟਰ ਪਰਸਨ ਐਵਰੀ ਸਿੰਗਲ ਡੇ, ਫਾਊਂਡੇਸ਼ਨਲ ਚੀਜ਼ ਹੈ। ਤੇ ਜੇ ਫਾਊਂਡੇਸ਼ਨ ਬ੍ਰੇਕ ਆ, ਜੇ ਤੁਹਾਨੂੰ ਕੋਈ ਲੈਟਸ ਸੇ ਗੁੱਸੇ ਭਲਾ ਹੋ ਰਿਹਾ, ਪੁੱਟ ਡਾਊਨ ਕਰੀ ਜਾਂਦਾ ਹੈਗਾ, ਜਿਹੜੀਆਂ ਉਹ ਚੀਜ਼ਾਂ ਫਿਰ ਤੁਹਾਨੂੰ ਸੋਚ ਲੈਣਾ ਚਾਹੀਦਾ ਵੀ ਹੋ ਸਕਦਾ ਰਿਲੇਸ਼ਨਸ਼ਿਪ 'ਚ ਵੀ ਤਰਾੜਾ ਤੇ ਜਿਹੜਾ ਪੈਣ ਤੇ ਟੁੱਟ ਭੱਜ ਹੋ ਸਕਦੀ ਆ। ਚੌਥੀ ਗੱਲ, ਜਦੋਂ ਤੁਸੀਂ ਫਾਊਂਡੇਸ਼ਨ ਦੀ ਗੱਲ ਕੀਤੀ ਹੈ ਨਾ, ਵੀ ਕੈਨ ਯੂ ਸੀ ਦਿਸ ਪਰਸਨ ਐਜ਼ ਅ ਮਦਰ ਔਰ ਫਾਦਰ ਆਫ ਯੂਰ ਕਿਡਸ। ਜੇ ਤੁਹਾਨੂੰ ਉਹ ਬੰਦਾ ਤਾਂ ਆਪਣਾ ਹੀ ਲੈਟਸ ਸੇ ਦਾਰੂ ਪੀਂਦਾ ਹੈਗਾ, ਲੈਟਸ ਸੇ ਉਹ ਗਲਤ ਇਨਸਾਨ ਹੈਗਾ, ਤੇ ਤੁਹਾਨੂੰ ਡਰ ਲੱਗਦਾ ਵੀ ਇਹ ਬੰਦੇ ਨੂੰ ਆਪਣਾ ਬੱਚਿਆਂ ਦੇ ਬਾਪ ਨੂੰ ਕਿਵੇਂ ਬਣਾ ਸਕਦੇ ਆ, ਜਾਂ ਕੋਈ ਵੂਮਨ ਹੈ ਜਿਹੜੀ ਨਹੀਂ ਠੀਕ ਹੈਗੀ, ਤਾਂ ਸੋਚ ਲੈਣਾ ਚਾਹੀਦਾ, ਕਿਉਂਕਿ ਬੜੀ ਫਾਊਂਡੇਸ਼ਨਲ ਚੀਜ਼ ਆ। ਕੈਨ ਯੂ ਸੀ ਦਿਸ ਪਰਸਨ ਐਜ਼ ਅ ਮਦਰ ਔਰ ਅ ਫਾਦਰ ਆਫ ਯੂਰ ਕਿਡਸ। ਅਗਲੀ ਗੱਲ ਫਾਊਂਡੇਸ਼ਨ ਦੇ ਵਿੱਚ ਆਪਾਂ ਜਿਹੜੀ ਗੱਲ ਕੀਤੀ ਸੀ, ਉਹ ਹੈਗਾ how does this person handle conflicts or difficult times during the life or difficult times, right? ਇਹ ਬੰਦਾ ਆਪਣੀ ਜ਼ਿੰਦਗੀ ਦੇ ਜਿਹੜੇ ਉਤਰਾਅ ਚੜਾਅ ਆਉਣੇ ਆ, ਦੁੱਖ ਆਉਣੇ ਆ ਜ਼ਿੰਦਗੀ ਦੇ ਵਿੱਚ, ਜਾਂ ਕਨਫਲਿਕਟਸ ਹੋਣੇ ਹੈਗੇ, ਉਹਨਾਂ ਨੂੰ ਕਿਵੇਂ ਹੈਂਡਲ ਕਰਦਾ। ਇਹ ਬੜੀ ਇੰਪੋਰਟੈਂਟ ਫਾਊਂਡੇਸ਼ਨਲ ਚੀਜ਼ ਆ। ਤੇ ਲਾਸਟ ਫਾਊਂਡੇਸ਼ਨ ਦੇ ਵਿੱਚ ਸੀ ਵੀ ਇਹ ਬੰਦਾ ਆਪਣੀ ਜ਼ਿੰਦਗੀ ਨੂੰ ਕਿਵੇਂ ਕੇਅਰ ਕਰ ਰਿਹਾ ਹੈਗਾ। ਜੇ ਉਹ ਆਪਣੀ ਜ਼ਿੰਦਗੀ ਨੂੰ ਕਰ ਰਿਹਾ, ਕੈਨ ਦਿਸ ਪਰਸਨ ਟੇਕ ਕੇਅਰ ਆਫ ਫੈਮਿਲੀ, ਰਾਈਟ, ਕਿਡਸ ਨੂੰ, ਹਾਊਸ ਨੂੰ, ਫਾਈਨੈਂਸਿਸ ਨੂੰ, ਆਲ ਦੈਟ ਸਟਫ। ਜੇ ਉਹ ਆਪਣੀ ਕੇਅਰ ਆਪ ਹੀ ਨਹੀਂ ਕਰ ਰਿਹਾ ਹੈਗਾ, ਉਹ
ਠੀਕ ਹੀ ਨਹੀਂ ਹੈਗਾ, ਸੰਭਾਲ ਨਹੀਂ, ਡਿਸਪਲਿਨ ਨਹੀਂ ਹੈਗਾ, ਤਾਂ ਫਿਰ ਆਈ ਥਿੰਕ ਇਟਸ ਗੋਇੰ ਬੀ ਡਿਫਿਕਲਟ ਉਹ ਬੰਦੇ ਲਈ, ਉਹ ਇਨਸਾਨ ਲਈ, ਉਹ ਬੀਬੀ ਲਈ ਜਾਂ ਉਹ ਘਰ ਵਾਲੇ ਲਈ ਅੱਗੇ ਜ਼ਿੰਦਗੀ ਨੂੰ ਫਰਾਉਣਾ, ਰਾਈਟ। ਸੋ ਜ਼ਿੰਦਗੀ ਦੇ ਵਿੱਚ ਬਹੁਤ ਬੰਪਸ ਆ ਸਕਦੇ ਆ। ਸੋ ਇਹ ਤਾਂ ਸੀ ਫਾਊਂਡੇਸ਼ਨਲ ਚੀਜ਼ ਜਿਹੜੀ ਆਪਾਂ ਪਿਛਲੇ ਐਪੀਸੋਡ 'ਚ ਗੱਲਬਾਤ ਕੀਤੀ। ਜੇ ਤੁਸੀਂ ਨਹੀਂ ਵਾਚ ਕੀਤਾ ਤਾਂ ਤੁਸੀਂ ਪੰਜਾਬੀ ਰੇਡੀਓ USA ਦੀ ਵੈਬਸਾਈਟ ਤੇ, ਫੇਸਬੁੱਕ ਪੇਜ ਤੇ ਜਾਂ ਲਿੰਕਡਇਨ ਪੇਜ ਤੇ ਦੇਖ ਸਕਦੇ ਹੋ। ਅੱਜ ਜਿਹੜੀ ਆਪਾਂ 5 ਚੀਜ਼ਾਂ ਦੀ ਗੱਲ ਕੀਤੀ ਸੀ, ਰਾਈਟ। 5 ਐਪੀਸੋਡਸ, 5 ਸੀਕ੍ਰੇਟਸ ਦੀ। ਸੋ ਪਹਿਲਾ ਸੀ ਫਾਊਂਡੇਸ਼ਨ, ਮੇਕ ਸ਼ੋਰ ਦ ਫਾਊਂਡੇਸ਼ਨ ਇਜ਼ ਸਟਰੋਂਗ। ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਹੈਗਾ ਸੈਕੰਡ ਸੀਕ੍ਰੇਟ ਤੇ, ਉਹ ਹੈਗੀ ਹੈ ਟਰਸਟ ਐਂਡ ਰਿਸਪੈਕਟ ਤੇ। ਬੜੀ ਇੰਪੋਰਟੈਂਟ ਆ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਰਿਲੇਸ਼ਨਸ਼ਿਪ ਲਈ। ਤੀਸਰੇ ਐਪੀਸੋਡ ਦੇ ਵਿੱਚ ਉਹ ਆਪਾਂ ਗੱਲ ਕਰਾਂਗੇ ਕਮਿਊਨੀਕੇਸ਼ਨ ਦੀ। ਆਈ ਥਿੰਕ ਕਮਿਊਨੀਕੇਸ਼ਨ, ਚਾਹੇ ਤੁਸੀਂ ਰਿਲੇਸ਼ਨਸ਼ਿਪ 'ਚ ਗੱਲ ਕਰ ਲਵੋ, ਚਾਹੇ ਬਿਜ਼ਨਸ 'ਚ ਗੱਲ ਕਰ ਲਵੋ, ਚਾਹੇ ਕਿਸੇ ਵੀ ਚੀਜ਼ ਆਪਣੀ ਜ਼ਿੰਦਗੀ ਦੇ ਵਿੱਚ, ਜਿਹੜਾ ਰਿਲੇਸ਼ਨਸ਼ਿਪ ਚਾਹੇ ਪ੍ਰੋਫੈਸ਼ਨਲ ਆ, ਚਾਹੇ ਤੁਹਾਡਾ ਹੋਮ ਵਰਕ ਫੈਮਿਲੀ ਰਿਲੇਸ਼ਨਸ਼ਿਪ ਆ, ਉਹਦੇ 'ਚ ਕਮਿਊਨੀਕੇਸ਼ਨ ਬਹੁਤ ਹੀ ਇੰਪੋਰਟੈਂਟ ਜਿਹੜਾ ਹੈਗਾ ਰੋਲ ਪਲੇ ਕਰਦੀ ਹੈ। ਤੇ ਹਰ ਦਾ ਕਮਿਊਨੀਕੇਸ਼ਨ ਸਟਾਈਲ ਵੀ ਡਿਫਰੈਂਟ ਆ। ਸੋ ਸਮਝਣ ਦੀ ਲੋੜ ਪੈਂਦੀ ਹੈ ਵੀ ਹਰ ਕੋਈ ਬੰਦਾ ਕਮਿਊਨੀਕੇਟ ਕਿਵੇਂ ਕਰਦਾ। ਜਿਵੇਂ ਮੈਂ ਤੁਹਾਨੂੰ ਪਿਛਲੀ ਦੱਸਿਆ ਸੀ ਮੈਸਕੂਲਿਨ ਤੇ ਫੈਮਿਨਿਨ ਪਾਵਰ ਦੀ, ਜਿਹੜਾ ਬੰਦਾ ਉਹਦੀ ਕਮਿਊਨੀਕੇਸ਼ਨ ਡਿਫਰੈਂਟ ਆ, ਜਿਹੜੀ ਵੂਮਨ ਆ ਉਹਦੀ ਕਮਿਊਨੀਕੇਸ਼ਨ ਡਿਫਰੈਂਟ ਆ। ਜੇ ਅਸੀਂ ਇੱਕ ਦੂਸਰੇ ਦੀ ਕਮਿਊਨੀਕੇਸ਼ਨ ਨੂੰ ਸਮਝਣਾ ਤਾਂ ਸਾਨੂੰ ਇੱਕ ਦੂਸਰੇ ਨੂੰ ਸਮਝਣ ਦੀ ਲੋੜ ਪਊਗੀ ਵੀ ਕਮਿਊਨੀਕੇਸ਼ਨ ਹੁੰਦੀ ਕੀ ਆ, ਕਿਵੇਂ ਚੱਲਦੀ ਆ। ਤੇ ਚੌਥੀ ਗੱਲ, ਜਿਹੜੀ ਚੌਥਾ ਸੀਕ੍ਰੇਟ ਸੀ, ਉਹ ਹੈਗਾ ਫੋਰਗਿਵਨੈਸ ਤੇ ਪੇਸ਼ੈਂਸ ਦਾ। ਫੋਰਗਿਵਨੈਸ ਕਹਿ ਲਓ ਜ਼ਿਆਦਾ, ਰਾਈਟ। ਗਲਤੀਆਂ ਹੋਣੀਆਂ, ਲੜਾਈ ਝਗੜੇ ਵੀ ਹੋਣੇ ਆ, ਉਹ ਸੁਭਾਵਿਕ ਆ, ਕਿਉਂਕਿ ਇਨਸਾਨ, ਬੰਦਾ ਤੇ ਔਰਤ ਜਿਹੜੀ ਉਹ ਡਿਫਰੈਂਟ, ਉਹਨਾਂ ਦੀ ਸੋਚ ਡਿਫਰੈਂਟ ਆ, ਉਹਨਾਂ ਦੀ ਬਣਤਰ ਡਿਫਰੈਂਟ ਆ, ਉਹਨਾਂ ਨੂੰ ਬਣਾਇਆ ਹੀ ਗਿਆ ਡਿਫਰੈਂਟ ਹੋਇਆ। ਸੋ ਉਹਨਾਂ ਨੇ ਜਿਹੜਾ ਐਨਰਜੀਜ਼ ਡਿਫਰੈਂਟ ਹੈਗੀਆਂ ਉਹਨਾਂ 'ਚ। ਸੋ ਉਹ ਜਿਹੜੇ ਕਨਫਲਿਕਟ ਤਾਂ ਹੋਣਾ ਹੀ ਹੋਣਾ, ਮੈਜੋਰਟੀ ਲੋਕਾਂ 'ਚ ਹੋਣਾ, ਰਾਈਟ। ਪਰ ਉਹਨੂੰ ਸੰਭਾਲਣਾ ਕਿਵੇਂ ਆ, ਤੇ ਜੇ ਗਲਤੀ ਹੋ ਗਈ ਤਾਂ ਮਾਫ ਕਰਕੇ ਅੱਗੇ ਕਿਵੇਂ ਤੁਰਨਾ, ਇਹ ਬਹੁਤ ਇੰਪੋਰਟੈਂਟ ਹੈ ਉਸ ਜ਼ਿੰਦਗੀ ਦਾ ਅਗਲਾ ਜ਼ਿੰਦਗੀ। ਸੋ ਤੇ ਪੰਜਵਾਂ ਜਿਹੜਾ ਹੈਗਾ ਉਹ ਹੈਗਾ ਗਰੋਇੰਗ ਟੂਗੇਦਰ। ਕਿਉਂਕਿ ਜੇ ਅਸੀਂ ਉਸ ਜ਼ਿੰਦਗੀ ਦੇ ਉੱਤੇ ਕਮਿਟੀ ਕਰ ਲਿਆ ਇਸ ਰਿਲੇਸ਼ਨਸ਼ਿਪ ਨੂੰ, ਤਾਂ ਫਿਰ ਇਹ ਇੰਪੋਰਟੈਂਟ ਆ ਵੀ ਤੁਸੀਂ ਜਿਹੜਾ ਓਲਡ ਹੋਣਾ ਹੈਗਾ ਇਸ ਰਿਲੇਸ਼ਨਸ਼ਿਪ 'ਚ, ਟਰਸਟ ਨਾ, ਰਿਸਪੈਕਟ ਨਾ, ਬੈਟਰ ਕਮਿਊਨੀਕੇਸ਼ਨ ਨਾ, ਰਾਈਟ, ਫੋਰਗਿਵਨੈਸ ਨਾ, ਉਹ ਫਿਰ ਤੁਹਾਡੀਆਂ ਜਿਹੜੀਆਂ ਪੋਜ਼ਿਟਿਵ ਮੈਮਰੀਜ਼ ਆ ਉਹ ਬਿਲਡ ਕਰਦੇ ਰਹੋ। ਇੱਕ ਦੂਸਰੇ ਨੂੰ ਦੁੱਖ ਸੁੱਖ ਦੇ ਵਿੱਚ ਸਹਾਇਤਾ ਕਰੋ, ਉਹਦੇ ਨਾਲ ਖੜੋ, ਤਾਂ ਫਿਰ ਚੰਗੀ ਹੁੰਦੀ ਰਹਿੰਦੀ ਹੈ। ਸੋ ਇਹ ਤਾਂ ਜਿਹੜੀਆਂ 5 ਚੀਜ਼ਾਂ, 5 ਐਪੀਸੋਡ ਆਪਾਂ ਗੱਲਬਾਤ ਕਰਾਂਗੇ। ਅੱਜ ਜਿਹੜੀ ਆਪਾਂ ਗੱਲ ਕਰਨੀ ਉਹ ਸੈਕੰਡ ਚੀਜ਼ ਆ, ਸੈਕੰਡ ਸੀਕ੍ਰੇਟ ਤੇ, ਉਹ ਹੈਗੀ ਹੈ ਟਰਸਟ ਐਂਡ ਰਿਸਪੈਕਟ। ਮੈਂ ਟਰਸਟ ਜਿਹੜੀ ਹੈਗੀ ਆ ਰਿਸਪੈਕਟ ਤੋਂ ਪਹਿਲਾਂ ਕਹਿ ਰਿਹਾ, ਕਿਉਂਕਿ ਟਰਸਟ ਜੇ ਹੈ ਤਾਂ ਰਿਸਪੈਕਟ ਵੀ ਹੋ ਜੂ, ਜੇ ਟਰਸਟ ਹੀ ਨਹੀਂ ਤਾਂ ਰਿਸਪੈਕਟ ਵੀ ਨਹੀਂ ਹੋਣੀ। ਤੇ ਜੇ ਦੋਨੇ ਹੈਗੀਆਂ, ਟਰਸਟ ਐਂਡ ਰਿਸਪੈਕਟ, ਫਿਰ ਪਿਆਰ ਵੀ ਵਧੂਗਾ, ਲਵ ਵੀ ਹੋਊਗਾ, ਰਾਈਟ, ਪਿਆਰ ਵੀ ਹੋਊਗਾ ਉਹਨੂੰ। ਇਹ ਟਰਸਟ ਜਿਹੜੀ ਹੈ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਆ। ਪਹਿਲਾਂ ਜਿਵੇਂ ਆਪਾਂ ਕਹਿੰਦੇ ਆ ਵੀ ਕਈ ਵਾਰੀ ਜਿਹੜੀ ਟਰਸਟ ਆ ਨਾ ਉਹਨੂੰ ਅਰਨ ਕੀਤਾ ਜਾਂਦਾ, ਰਾਈਟ। ਸੋ ਵੀ ਸੇ ਟਰਸਟ ਇਜ਼ ਅਰਨਡ। ਪਰ ਜਿਹੜੀ ਇਸ ਰਿਲੇਸ਼ਨਸ਼ਿਪ 'ਚ ਇਹ ਅਰਨ ਕਰਨ ਤੋਂ ਪਹਿਲਾਂ ਰਿਲੇਸ਼ਨਸ਼ਿਪ ਹੋਇਆ ਸ਼ੁਰੂ, ਤੁਹਾਨੂੰ ਬਾਏ ਡੀਫਾਲਟ, ਕਿਉਂਕਿ ਤੁਸੀਂ ਆਲਰੇਡੀ ਫਾਊਂਡੇਸ਼ਨਲ ਚੈੱਕਲਿਸਟ ਉਹ ਚੀਜ਼ਾਂ ਤੋਂ ਨਿਕਲ ਚੁੱਕੇ ਹੋ, ਸੋ ਤੁਹਾਨੂੰ ਬਾਏ ਡੀਫਾਲਟ ਉਸ ਇਨਸਾਨ ਤੇ ਟਰਸਟ ਕਰਨਾ ਹੀ ਪੈਣਾ ਜਿਹੜਾ ਤੁਹਾਡਾ ਹੁਣ ਸਾਥੀ ਆ। ਉਹ ਬਾਏ ਡੀਫਾਲਟ ਉਸ ਨੂੰ ਤੁਸੀਂ ਟਰਸਟ ਕਰੋ ਅੰਟਿਲ ਉਹ ਪਰਸਨ ਜਿਹੜਾ ਹੈਗਾ ਤੁਹਾਡਾ ਟਰਸਟ ਬ੍ਰੇਕ ਕਰਦਾ। ਜੋ ਟਰਸਟ ਬ੍ਰੇਕ ਵੀ ਕਰਦਾ ਹੈਗਾ ਤਾਂ ਹੋ ਸਕਦਾ ਵੀ ਤੁਹਾਨੂੰ, ਜਿਵੇਂ ਆਪਾਂ ਚੌਥੀ ਦੀ ਗੱਲ ਆ, ਫੋਰਗਿਵਨੈਸ ਨਾਲ ਅੱਗੇ ਮੂਵ ਕਰਨ ਨਾਲ ਚੱਲਣਾ ਪਊਗਾ। ਕਈ ਵਾਰੀ ਔਖਾ, ਬਹੁਤ ਔਖਾ ਹੋ ਜਾਂਦਾ, ਕਈ ਵਾਰੀ ਇਹ ਚੀਜ਼ ਸੌਖੀ ਨਹੀਂ ਹੈਗੀ। ਜਦੋਂ ਕੋਈ ਇਨਸਾਨ ਟਰਸਟ ਬ੍ਰੇਕ ਕਰ ਦਿੰਦਾ, ਉਸ ਟਰਸਟ ਨੂੰ ਫੋਰਗਿਵ ਕਰਨਾ, ਉਹਦੇ ਲਈ ਫਿਰ ਤੁਹਾਨੂੰ ਐਕਸਟਰਾ ਐਫਰਟ ਕਰਨੀ ਪੈਂਦੀ ਹੈ। ਸੋ ਟਰਸਟ ਜਿਹੜਾ ਹੈਗਾ ਇਸ ਰਿਲੇਸ਼ਨਸ਼ਿਪ ਦੇ ਵਿੱਚ, ਜਿਵੇਂ ਕਹ ਲਓ ਵੀ ਜਿਹੜੀ ਨਾ ਇਸ ਰਿਲੇਸ਼ਨਸ਼ਿਪ ਦੀ ਤੇ ਜ਼ਿੰਦਗੀ ਦੀ ਵੀ ਕਹ ਲਓ, ਉਹਦੇ ਵਿੱਚ ਦੋ ਚੀਜ਼ਾਂ ਪਹੀਏ ਆ, ਇੱਕ ਟਰਸਟ ਦਾ ਪਹੀਆ ਤੇ ਇੱਕ ਦੂਸਰਾ ਰਿਸਪੈਕਟ ਦਾ ਪਹੀਆ। ਇਹ ਦੋਨਾਂ ਹੀ ਚੱਲਦੇ ਰਹਿਣਗੇ ਜੇ ਇੱਕੋ ਪੇਸ ਦੇ ਨਾਲ, ਹਿਸਾਬ ਕਿਤਾਬ ਨਾਲ, ਤਾਂ ਉਹ ਜਿਹੜਾ ਜ਼ਿੰਦਗੀ ਦਾ ਗੱਡੀ ਆ ਨਾ ਉਹ ਤੁਰਦੀ ਰਹੂਗੀ।
ਉਹਦੇ 'ਚ ਪਿਆਰ ਹੋਊਗਾ। ਉਹ ਭਾਵੇਂ ਜਿਹੜੇ ਜਿਵੇਂ ਕਹ ਲਓ ਟੋਏ ਟੱਬੇ ਆਏ, ਉੱਤੇ ਥੱਲੇ ਹੋਈ, ਤਾਂ ਚੱਲਦੀ ਰਹੂਗੀ। ਤੇ ਜ਼ਿੰਦਗੀ ਜਿਹੜੀ ਹੈ ਨਾ ਉਸੇ ਤਰ੍ਹਾਂ ਹੀ ਹੈ, ਜਿਵੇਂ ਰਾਹ ਤੇ ਚੱਲਦਾ ਉਹ ਗੱਡੀ ਆ, ਉਹਨੇ ਕਈ ਵਾਰੀ ਪੁਰਾਣੇ ਸਮਿਆਂ ਦੇ ਵਿੱਚ ਉੱਤੇ ਥੱਲੇ ਹੁੰਦੇ ਰਹਿਣਾ ਹੈਗਾ। ਉਹਨੂੰ ਸਪੋਰਟ ਕਰਨ ਦੀ ਖਾਤਰ ਕਿ ਉਹ ਟੁੱਟ ਨਾ ਜਾਵੇ। ਟਰਸਟ ਤੇ ਰਿਸਪੈਕਟ, ਇਹ ਦੋਨੇ ਹੀ ਬਹੁਤ ਜ਼ਰੂਰੀ ਚੀਜ਼ਾਂ ਹੈਗੀਆਂ। ਜਿਵੇਂ ਪਿਛਲੀ ਵਾਰੀ ਆਪਾਂ ਗੱਲ ਕੀਤੀ ਵੀ ਜੇ ਅਸੀਂ ਇਸ ਰਿਲੇਸ਼ਨਸ਼ਿਪ ਦੇ ਕਮਿਟ ਕਰ ਹੀ ਲਿਆ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾਂ ਅੱਗ ਦੇ ਅੱਗੇ, ਜਿਵੇਂ ਹਿੰਦੂ ਰਿਲੀਜਨ ਚ ਕਰਦੇ ਹੈਗੇ ਆ, ਜੇ ਆਪਾਂ ਲਾਵਾਂ ਲੈ ਹੀ ਲਈਆਂ, ਫੇਰੇ ਲੈ ਹੀ ਲਏ ਹੈਗੇ ਆ, ਜੇ ਆਪਾਂ ਕਮਿਟ ਕਰ ਹੀ ਲਿਆ ਹੈਗਾ, ਜੇ ਆਪਾਂ ਇਹ ਕਹਿ ਦਿੱਤਾ ਆਪਾਂ ਨੂੰ ਗੁਰੂ ਸਾਹਿਬ ਨੇ ਵੀ ਤੁਸੀਂ ਮੈਰਿਜ ਉਹ ਨਹੀਂ ਹੈਗੀ ਵੀ ਜਿਹੜੀਆਂ ਦੋ ਬਾਡੀਜ਼ ਆ, ਮੈਰਿਜ ਤਾਂ ਉਹ ਹੈ ਵੀ ਭਾਵੇਂ ਦੋ ਬਾਡੀਜ਼ ਆ ਪਰ ਤੁਹਾਡੀ ਸੋਲ ਇੱਕ ਆ। ਹੁਣ ਜਦੋਂ ਸੋਲ ਇੱਕ ਆ ਤਾਂ ਫਿਰ ਟਰਸਟ ਨਾ ਕਰਨ ਦਾ ਤਾਂ ਕੋਈ ਰੀਜ਼ਨ ਨਹੀਂ, ਸਟਾਰਟਿੰਗ ਪੁਆਇੰਟ ਤਾਂ ਹੈ ਨਹੀਂ। ਠੀਕ ਆ, ਬਾਕੀ ਦਾ ਐਕਸ਼ਨਸ ਹੈਗੇ ਆ। ਜੇ ਅਸੀਂ ਆਪਣੇ ਆਪ ਨੂੰ ਇੱਕ ਸੋਲ ਨਹੀਂ ਸਮਝਿਆ, ਜੇ ਅਸੀਂ ਫਿਰ ਵੀ ਇਹੀ ਸਮਝਦੇ ਵੀ ਇਹ ਇਹਦਾ, ਆ ਮੇਰਾ, ਆ ਤੇਰਾ, ਤੇਰਾ ਮੇਰਾ, ਮੇਰੇ ਘਰ ਦੇ ਤੇਰੇ ਘਰ ਦੇ, ਫਿਰ ਤਾਂ ਤੁਸੀਂ ਇੱਕ ਸੋਲ ਬਣੇ ਹੀ ਨਾ। ਤਾਂ ਜਿਹੜੀ ਫਿਰ ਰਿਲੇਸ਼ਨਸ਼ਿਪ ਦੀ ਫਾਊਂਡੇਸ਼ਨ ਤਾਂ ਸਟਰੋਂਗ ਹੋਈ ਨਹੀਂ ਸੀ ਪਹਿਲਾਂ ਹੀ। ਸੋ ਜੇ ਰਿਲੇਸ਼ਨਸ਼ਿਪ ਤੁਹਾਡਾ ਉਸ ਬੇਸਿਕ ਫਾਊਂਡੇਸ਼ਨ ਦੇ ਉੱਤੇ ਸਟਰੋਂਗ ਹੋ ਕੇ ਚੱਲਦਾ ਹੈ, ਤਾਂ ਫਿਰ ਜਿਹੜੀ ਟਰਸਟ ਆ ਉਹ ਨੈਚੁਰਲ ਆ, ਤੇ ਉਸ ਟਰਸਟ ਨੂੰ ਬਰਕਰਾਰ ਰੱਖਣ ਦੀ ਖਾਤਰ ਮਿਹਨਤ ਕਰਨੀ ਪਊਗੀ। ਉਸ ਟਰਸਟ ਨੂੰ ਬ੍ਰੇਕ ਨਾ ਕਰਨ ਦਿਓ। ਜੇ ਹੁੰਦਾ ਤਾਂ ਕੋਸ਼ਿਸ਼ ਕਰੋ ਆਪਣੀ ਗਲਤੀ ਮੰਨ ਕੇ ਉਸ ਨੂੰ ਅੱਗੇ ਤੋਰੋ। ਫੋਰਗਿਵਨੈਸ ਦੀ ਗੱਲ, ਰਾਈਟ? ਕਿਉਂਕਿ ਇਨਸਾਨ ਆ, ਕਈ ਵਾਰੀ ਇੰਟੈਂਸ਼ਨਲ ਨਹੀਂ ਹੁੰਦੀ ਚੀਜ਼, ਕਈ ਵਾਰੀ ਸੋਚ ਹੀ ਨਹੀਂ ਹੁੰਦੀ, ਸਮਝ ਹੀ ਨਹੀਂ ਹੁੰਦੀ, ਜ਼ਿੰਮੇਵਾਰੀਆਂ ਪੈ ਜਾਂਦੀਆਂ। ਕਿਹੜਾ ਬਾਰ-ਬਾਰ ਬੰਦੇ ਨੇ ਵਿਆਹ ਕਰਾਇਆ ਨਾ, ਉਹਦੇ ਵਿੱਚ ਕੀ ਹੈਗਾ, ਹੁਣ ਕਿਹੜਾ ਪਹਿਲਾਂ ਸਾਰੀਆਂ ਚੀਜ਼ਾਂ ਪਤਾ ਹੀ ਹੁੰਦੀਆਂ। ਹੁਣ ਸਾਰੀਆਂ ਚੀਜ਼ਾਂ ਲਰਨ ਕਰਨੀਆਂ ਜ਼ਿੰਦਗੀ ਦੇ ਵਿੱਚ, ਇਹ ਵੀ ਇੱਕ ਪਰਪਸ ਆ ਰੱਬ ਦੇ। ਰੱਬ ਨੇ ਬੰਦਾ ਤੇ ਜਨਾਨੀ ਬਣਾਉਣ ਨੂੰ, ਜਾਂ ਇਨਸਾਨ ਮੇਲ ਤੇ ਫੀਮੇਲ ਬਣਾਉਣ ਦਾ, ਰਾਈਟ? ਕਿਉਂਕਿ ਜਿਵੇਂ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਗੱਲ ਕੀਤੀ, ਮੈਂ ਇੱਕ ਬੁੱਕ ਪੜ੍ਹੀ ਪਿੱਛੇ, ਉਹਦੇ 'ਚ ਬੜੀ ਵਧੀਆ ਗੱਲ ਆਪਣੀ ਗੁਰੂ ਗ੍ਰੰਥ ਸਾਹਿਬ ਜੀ 'ਚ ਵੀ ਗੱਲ ਇਹ ਕਰਦੇ ਆ। ਕਹਿੰਦੇ ਤੇਰੀ ਜ਼ਿੰਦਗੀ ਦਾ ਪਰਪਸ ਕੀ ਆ? ਅਲਟੀਮੇਟਲੀ ਤੁਸੀਂ ਐਵੋਲੂਸ਼ਨ ਕਰਨੀ ਆ ਆਪਣੀ, ਤਾਂ ਕਿ ਤੁਹਾਡਾ ਜਨਮ ਮਰਨ ਟੁੱਟ ਜਾਏ। ਉਹ ਕਿਵੇਂ ਟੁੱਟੂਗਾ? ਜਦੋਂ ਤੁਸੀਂ ਪਰਮਾਤਮਾ ਵਾਲੇ ਗੁਣ ਧਾਰਨ ਕਰੋਗੇ, ਰਾਈਟ? ਉਹ ਸਪਿਰਿਚੁਅਲ ਟਰਾਂਸਫਰਮੇਸ਼ਨ, ਪ੍ਰੋਫਾਊਂਡ ਸਪਿਰਿਚੁਅਲ ਟਰਾਂਸਫਰਮੇਸ਼ਨ ਜਿਹੜੀ ਹੈਗੀ ਆ ਇਨਸਾਨ ਦੀ, ਜ਼ਰੂਰੀ ਆ ਤਾਂ ਕਿ ਉਹ ਆਪਣੇ ਇਸ ਜ਼ਿੰਦਗੀ ਦੇ ਵਿੱਚ ਇੰਨਾ ਐਵੋਲੂਸ਼ਨ ਕਰ ਲਵੇ ਤਾਂ ਕਿ ਉਹ ਪਰਮਾਤਮਾ ਨਾਲ ਲੈ। ਠੀਕ ਹੈ ਨਾ? ਤੋ ਜੇ ਇਹ ਗੱਲ ਆ ਐਵੋਲੂਸ਼ਨ ਦੀ, ਪ੍ਰੋਫਾਊਂਡ ਸਪਿਰਿਚੁਅਲ ਐਵੋਲੂਸ਼ਨ ਦੀ, ਟਰਾਂਸਫਰਮੇਸ਼ਨ ਦੀ, ਤਾਂ ਇਹਦੇ ਇਸ ਜਰਨੀ ਦੇ ਉੱਤੇ ਇਸ ਰਿਲੇਸ਼ਨਸ਼ਿਪ ਬਹੁਤ ਹੀ ਇੰਪੋਰਟੈਂਟ, ਕਿਉਂਕਿ ਹਸਬੈਂਡ ਇਹ ਵਾਈਫ ਤੇ ਹੀ ਆ ਜਿਨ੍ਹਾਂ ਨੇ ਉਮਰ ਭਰ ਇਕੱਠੇ ਰਹਿਣਾ। ਜੇ ਵਾਅਦਾ ਕੀਤਾ ਸੀ ਤੇ ਤੁਰਨ ਦਾ, ਠੀਕ ਹੈ ਨਾ? ਜੇ ਜਰਨੀ ਸਾਡੀ ਇੱਕੋ ਹੀ ਆ, ਤਾਂ ਫਿਰ ਉਹਦੇ ਤੋਂ ਬਿਨਾਂ ਤਾਂ ਬੱਚਿਆਂ ਨੇ ਵੀ ਚਲੇ ਜਾਣਾ ਹੈਗਾ, ਮਾਂ ਪਿਓ ਨੇ ਵੀ ਚਲੇ ਜਾਣਾ ਹੈਗਾ, ਭੈਣ ਭਾਈਆਂ ਨੇ ਵੀ ਆਪਣੇ ਆਪਣੇ ਲੱਗੇ ਰਹਿਣਾ। ਇਹ ਰਿਲੇਸ਼ਨਸ਼ਿਪ ਨੇ ਹਮੇਸ਼ਾ ਤੁਹਾਡੇ ਨਾਲ ਰਹਿਣਾ ਜੇ ਤੁਸੀਂ ਕਮਿਟਡ ਹੋ। ਤੇ ਜੇ ਨਾਲ ਰਹਿਣਾ ਤੇ ਇੱਕ ਸੋਲ ਆ, ਤਾਂ ਫਿਰ ਇਹ ਬਹੁਤ ਹੀ ਜ਼ਰੂਰੀ ਆ ਕਿ ਉਹ ਟਰਸਟ ਨਾ ਬ੍ਰੇਕ ਕਰਨ ਦੇਵੋ। ਮੈਂ ਤੁਹਾਡੇ ਨਾਲ ਕੁਝ ਚੀਜ਼ਾਂ ਦੱਸੂਗਾ, ਟਰਸਟ ਬ੍ਰੇਕ ਵੀ ਕਿਵੇਂ ਹੋ ਜਾਂਦਾ ਹੈਗਾ। ਕਈ ਵਾਰੀ ਜਿਵੇਂ ਮੈਂ ਕਿਹਾ ਵੀ ਕੋਈ ਇਨਸਾਨ ਕਈ ਵਾਰੀ ਜਾਣ ਕੇ ਨਹੀਂ ਕਰਦਾ, ਪਰ ਜਦੋਂ ਟੁੱਟ ਜਾਂਦਾ ਫਿਰ ਉਹਨੂੰ ਬੜਨਾ ਜੋੜਨਾ ਜਿਹੜਾ ਹੈਗਾ ਬੜਾ ਔਖਾ ਲੱਗਦਾ। ਫਿਰ ਉਹਨੂੰ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ, ਉਹਨੂੰ ਪਹਿਲਾਂ ਮੰਨਣਾ ਪੈਂਦਾ ਵੀ ਹਾਂ ਮੇਰੇ ਤੋਂ ਗਲਤੀ ਹੋ ਗਈ, ਸੌਰੀ, ਮੈਂ ਅੱਗੇ ਹੁਣ ਕਰਦਾ ਹੈਗਾ। ਤੇ ਉਹਨੂੰ ਕਹਿਣ ਦੇ ਨਾਲ ਉਹ ਐਕਸ਼ਨਸ ਲਿਆਉਣਾ ਪੈਣਾ, ਠੀਕ ਹੈ ਨਾ? ਉਹ ਬੜੀ ਚੀਜ਼ ਜ਼ਰੂਰੀ ਹੈਗੀ ਆ। ਜੇ ਗੋਲ ਹੀ ਇੱਕ, ਤੇ ਫਿਰ ਟਰਸਟ ਨੂੰ ਕਿਉਂ ਨਹੀਂ ਹੋਊਗਾ, ਰਾਈਟ? ਹੁਣ ਜਿਵੇਂ ਤੁਸੀਂ ਇਹ ਲਾ ਲਓ ਵੀ ਪਰਿਵਾਰਾਂ 'ਚ ਟਰਸਟ, ਹਸਬੈਂਡ ਵਾਈਫ 'ਚ ਟਰਸਟ ਕਈ ਵਾਰੀ ਟੁੱਟਦਾ ਕਿਵੇਂ? ਹੁਣ ਆਏ ਤਾਂ ਇਕੱਠੇ ਸੀ, ਤੁਰੇ ਤਾਂ ਇਕੱਠੇ ਸੀ, ਆਨੰਦ ਕਾਰਜ ਵੀ ਹੋ ਗਿਆ, ਲਾਵਾਂ ਵੀ ਹੋ ਗਈਆਂ, ਫੇਰੇ ਵੀ ਹੋ ਗਏ, ਸਾਹ ਵੀ ਚੁੱਕ ਲਿਆ, ਪਰ ਹਰੇ ਫਰਕ ਕੀ ਪੈ ਗਿਆ? ਲੈਟਸ ਸੇ ਆਪਾਂ ਲੈਂਦੇ ਆ ਵੀ ਕੁੜੀ ਆਪਣਾ ਘਰ ਛੱਡ ਕੇ ਹਸਬੈਂਡ ਦੇ ਘਰੇ ਆਈ, ਇੱਕ ਟਰਸਟ ਆ ਨਾ ਵੀ ਮੈਂ ਆਪਣਾ ਘਰ ਛੱਡਤਾ, ਹੁਣ ਮੈਂ ਤੇਰੇ ਪੱਲੇ ਲੱਗ ਗਈ, ਹੁਣ ਮੈਂ ਤੇਰੇ ਨਾਲ ਆ, ਤੇਰੇ ਨਾਲ ਹੀ ਮੇਰੇ ਦੁੱਖ ਸੁੱਖ ਆ। ਤੇ ਅੱਗੇ ਹਸਬੈਂਡ ਉਹਨੂੰ, ਉਹਦੀ ਜ਼ਿੰਮੇਵਾਰੀ ਆ। ਹੁਣ ਜੇ ਅਸੀਂ ਇੱਕੋ ਹੀ ਸੋਲ ਆ ਤੇ ਸਾਡੀ ਜ਼ਿੰਮੇਵਾਰੀ ਉਸ ਜਿਹੜੀ ਕੁੜੀ ਆਪਣਾ ਘਰ ਛੱਡ ਕੇ ਆਈ ਆ, ਉਹਨੂੰ ਵੀ ਉਸੇ ਤਰ੍ਹਾਂ ਹੀ ਉਹਦਾ ਟਰਸਟ ਬਰਕਰਾਰ ਰੱਖਣਾ, ਉਹਨੂੰ ਪ੍ਰੋਟੈਕਟ ਕਰਨਾ, ਉਹਨੂੰ ਫੈਮਿਲੀ ਦੇ ਵਿੱਚ ਸਿਮੂਲੇਟ ਕਰਨਾ, ਮਿਲਾਉਣਾ। ਉਹਦੇ ਕੋਈ ਵੀ ਦੁੱਖ ਦਰਦ ਜਾਂ ਕਹਿੰਦਾ ਕੋਈ ਕਰਦਾ, ਉਹਨੂੰ ਨਾਲ ਇਸ ਤਰ੍ਹਾਂ ਦੀ ਫੀਲਿੰਗ ਆ ਜਾਵੇ ਵੀ ਇਹ ਬੰਦਾ ਜਿਹੜਾ ਹੈਗਾ ਮੇਰਾ ਹੀ ਆ,
ਮੇਰਾ ਟਰਸਟ ਆ ਉਹਨੂੰ ਪ੍ਰਾਇੋਰਟੀ ਦੇਵੇ, ਰਾਈਟ। ਹੁੰਦਾ ਕੀ ਹੈਗਾ, ਅਗੇਨ ਕਿਸੇ ਦੀ ਗਲਤੀ ਨਹੀਂ ਹੈ, ਤਾਂ ਕਈ ਵਾਰੀ ਕਹਿ ਲਓ ਨਾ ਜਿਵੇਂ ਵੀ ਬੰਦੇ ਨੇ ਸਿੱਖਣਾ ਜ਼ਿੰਦਗੀ 'ਚੋਂ ਨਾ। ਹੁਣ ਕੁੜੀ ਤਾਂ ਆਈ ਆਪਣੇ ਦੂਸਰੇ ਘਰ ਛੱਡ ਕੇ, ਉੱਥੇ ਫਿਰ ਆਉਂਦੇ ਸਾਰ ਉਹਨੂੰ ਸੱਸ ਦਾ ਮੁੰਡਾ ਫਿਰ ਕਈ ਵਾਰੀ ਉਹਦੀ ਸਪੋਰਟ ਨਹੀਂ ਕਰ ਪਾਉਂਦਾ, ਉਹਨੂੰ ਆਪਣੇ ਫੈਮਿਲੀ ਰਿਲੇਸ਼ਨਸ਼ਿਪ ਦਾ ਹੋ ਜਾਂਦਾ, ਉਹ ਟਰਸਟ ਬ੍ਰੇਕ ਹੋਇਆ। ਕਿਉਂਕਿ ਕੁੜੀ ਆਪਣਾ ਘਰ ਛੱਡ ਕੇ ਆਈ ਆ, ਉਹਦਾ ਮੁੰਡੇ ਦਾ ਫਰਜ਼ ਆ ਵੀ ਉਹਨੂੰ ਪ੍ਰਾਇੋਰਟੀ ਦੇਵੇ, ਆਪਣੇ ਪਰਿਵਾਰ ਦੇ ਵਿੱਚ ਸਿਮੂਲੇਟ ਕਰਾਵੇ, ਨਾਲ ਮਿਲਾਵੇ, ਉਹਦੀ ਪ੍ਰੋਟੈਕਸ਼ਨ ਕਰੇ, ਰਾਈਟ, ਉਹਨੂੰ ਉਹਦਾ ਅਧਿਕਾਰ ਦੇਵੇ। ਹੁਣ ਇਸੇ ਤਰ੍ਹਾਂ ਹੀ ਜੇ ਦੂਸਰੇ ਪਾਸੇ ਲਾ ਲਓ, ਜੇ ਕੁੜੀ ਆਪਣਾ ਘਰ ਛੱਡ ਕੇ ਆਈ ਆ, ਉਹ ਉਹਦਾ ਨਵਾਂ ਘਰ ਆ, ਤਾਂ ਫਿਰ ਉਹਦਾ ਵੀ ਫਰਜ਼ ਬਣਦਾ ਹੈਗਾ ਵੀ ਉਹ ਵੀ ਉਸੇ ਘਰ ਦੇ ਵਿੱਚ ਆ ਕੇ ਉਸ ਘਰ ਨੂੰ ਆਪਣਾ ਸਮਝੇ, ਉਸ ਘਰ ਦੇ ਵਿੱਚ ਆਪਣੇ ਨਾਟ ਓਨਲੀ ਹਸਬੈਂਡ ਬਟ ਜਿਹੜੀ ਤੁਹਾਡੀ ਇਨ-ਲਾਜ਼ ਹੈਗੇ ਆ, ਹੋਰ ਰਿਸ਼ਤੇ ਤੁਸੀਂ ਕ੍ਰੀਏਟ ਕਰ ਰਹੇ ਹੈਗੇ ਹੋ, ਉਹਨਾਂ ਨੂੰ ਵੀ ਡਾਊਟ 'ਚ ਨਾ ਰੱਖੇ। ਕਿਉਂਕਿ ਜਦੋਂ ਤੁਸੀਂ ਡਾਊਟ ਰੱਖ ਲਿਆ, ਕ੍ਰੀਏਟ ਕਰ ਲਿਆ, ਉਹ ਰਿਲੇਸ਼ਨਸ਼ਿਪ 'ਚ ਕਨਫਲਿਕਟ ਸ਼ੁਰੂ ਹੋ ਗਏ, ਉਹਨੂੰ ਹਰਟ ਜਿਹੜਾ ਹੈਗਾ ਤੁਹਾਡਾ ਹਸਬੈਂਡ ਹੋਣਾ ਪਹਿਲਾਂ, ਸੋ ਤੁਹਾਡਾ ਟਰਸਟ ਜਿਹੜਾ ਹੈਗਾ ਉਹ ਬ੍ਰੇਕ ਹੋਣਾ ਸ਼ੁਰੂ ਹੋ ਜਾਣਾ। ਠੀਕ ਹੈ ਨਾ, ਇਹਦਾ ਸਟਾਰਟਿੰਗ ਪੁਆਇੰਟ ਆ। ਮੋਸਟ ਆਫ ਦ ਫੈਮਿਲੀ ਜਿਹੜੀਆਂ ਹੈ ਨਾ, ਇੱਥੋਂ ਹੀ ਸ਼ੁਰੂ ਹੋ ਜਾਣਾ। ਨੂੰਹ ਤੇ ਸੱਸ ਦੀ ਲੜਾਈ ਹੋ ਗਈ, ਉਹ ਮੁੰਡਾ ਵਿੱਚ ਫਸ ਗਿਆ, ਮੁੰਡੇ ਨੇ ਹੌਲਾ ਨਹੀਂ ਕੀਤਾ, ਫਿਰ ਹੌਲੀ ਹੌਲੀ ਰਿਲੇਸ਼ਨਸ਼ਿਪ ਜਿਹੜੇ ਹੈਗੇ ਉਹ ਵਿਗੜਨੇ ਸ਼ੁਰੂ ਹੋ ਜਾਂਦੇ, ਰਿਲੇਸ਼ਨਸ਼ਿਪ ਜਿਹੜਾ ਟੁੱਟਣਾ ਸ਼ੁਰੂ ਹੋ ਜਾਂਦਾ, ਰਾਈਟ। ਸੋ ਦੂਸਰਾ ਦੇਖ ਲਓ ਵੀ ਅੱਜ ਕੱਲ ਜਿਹੜਾ ਹੈਗਾ, ਆਪਾਂ ਦੇਖਿਆ ਇੱਥੇ ਅਮਰੀਕਾ ਦੇ ਵਿੱਚ, ਸਾਰੇ ਤਾਂ ਨਹੀਂ ਹਰੇ ਵੀ ਠੀਕ ਆ ਬਹੁਤ, ਪਰ ਫਿਰ ਵੀ ਤੁਹਾਨੂੰ ਕਈ ਰਿਲੇਸ਼ਨਸ਼ਿਪ ਦੇ ਵਿੱਚ ਮਿਲਣ ਚ ਆਇਆ ਵੀ ਓਵਰ ਦਾ ਟਾਈਮ ਫਿਰ ਉਹ ਆਪਣੀਆਂ ਫਾਈਨੈਂਸਿਸ ਸ਼ੁਰੂ ਕਰ ਲੈਂਦੇ ਆ, ਆਪਣੀ ਚੈੱਕ ਬੁੱਕ, ਆਪਣੀ ਮੇਰੀ ਆ ਵਾ, ਮੇਰਾ ਉਹ ਆ। ਸੋ ਉਹ ਹੁਣ ਕੀ ਹੋ ਗਿਆ, ਜਦੋਂ ਜਿਹੜੀ ਇਹੋ ਜਿਹੀ ਚੀਜ਼ ਹੋ ਗਈ, ਤੇ ਫਿਰ ਤਾਂ ਤੁਸੀਂ ਇੱਕ ਦੂਸਰੇ ਦਾ ਟਰਸਟ ਨਹੀਂ ਨਾ ਕੀਤਾ, ਟਰਸਟ ਤਾਂ ਟੁੱਟ ਗਿਆ। ਹੁਣ ਜਿੱਥੇ ਤੁਹਾਨੂੰ ਲੱਗਿਆ ਵੀ ਮੈਨੂੰ ਆਪਣੀ ਪ੍ਰੋਟੈਕਸ਼ਨ ਆਪ ਕਰਨੀ ਪਈ, ਤੂੰ ਆਪਣੀ ਕਰ, ਫਿਰ ਕੀ ਟਰਸਟ ਟੁੱਟ ਗਿਆ। ਹੁਣ ਤਾਂ ਜਿਹੜਾ ਰਿਲੇਸ਼ਨਸ਼ਿਪ ਆ ਉਹ ਤਾਂ ਟੁੱਟ ਗਿਆ। ਹੁਣ ਤੁਸੀਂ ਇਕੱਠੇ ਤਾਂ ਰਹਿ ਸਕਦੇ ਹੋ, ਪਰ ਉਹਦੇ 'ਚ ਪਿਆਰ ਨਹੀਂ ਹੋਊਗਾ, ਉਹਦੇ 'ਚੋਂ ਹੈਪੀਨੈਸ ਨਹੀਂ ਹੋਊਗੀ, ਕਿਉਂਕਿ ਟੁੱਟ ਗਿਆ, ਰਾਈਟ। ਉਹ ਟੁੱਟ ਗਿਆ ਰਿਲੇਸ਼ਨਸ਼ਿਪ ਜਦੋਂ ਤੁਸੀਂ ਆਪਣਾ ਸੋਚਣਾ ਸ਼ੁਰੂ ਕਰ ਲਿਆ। ਹੁਣ ਜਦੋਂ ਤੁਸੀਂ ਇੱਕ ਸੋਲ ਹੋ, ਜੇ ਤੁਹਾਡੀ ਪ੍ਰਾਇੋਰਟੀ ਤੁਹਾਡਾ ਦੂਸਰਾ ਪਾਰਟਨਰ ਆ, ਤੇ ਤੁਸੀਂ ਆਪਣੇ ਤੋਂ ਉੱਤੇ ਵੱਧ ਕੇ ਉਹਦੇ ਬਾਰੇ ਸੋਚੋਗੇ, ਤੇ ਤੁਹਾਨੂੰ ਟਰਸਟ ਕਰਨਾ ਪਊਗਾ ਵੀ ਇਹ ਜਿਹੜੀ ਚੀਜ਼ ਆ ਉਹ ਮੇਰਾ ਵੀ ਕਰੂਗਾ, ਰਾਈਟ। ਜੇ ਤੁਹਾਨੂੰ ਟਰਸਟ ਨਹੀਂ, ਫਿਰ ਨਹੀਂ ਹੋਣਾ, ਫਿਰ ਕਿਉਂਕਿ ਫਿਰ ਤੁਸੀਂ ਹਮੇਸ਼ਾ ਕਹਿਣਾ ਮੈਨੂੰ ਨਹੀਂ ਪਤਾ ਇਹਨਾਂ ਨੇ ਕਰਨਾ ਕਿ ਨਹੀਂ ਕਰਨਾ। ਸੋ ਤੁਸੀਂ ਤੁਹਾਡੇ ਐਕਸ਼ਨ ਜਿਹੜੇ ਆ ਉਹ ਸ਼ੋਅ ਕਰਨੇ ਆ, ਤਾਂ ਹੌਲੀ ਹੌਲੀ ਉਹ ਟਰਸਟ ਜਿਹੜਾ ਹੈਗਾ ਉਹ ਟੁੱਟਣਾ ਸ਼ੁਰੂ ਹੋ ਜਾਣਾ ਹੈਗਾ। ਇੱਕ ਟਰਸਟ ਹੋਰ ਟੁੱਟਦਾ ਹੈਗਾ, ਉਹ ਵੀ ਬਹੁਤ ਜਿਹੜੀ ਇੰਪੋਰਟੈਂਟ ਚੀਜ਼ ਆ, ਉਹਨੂੰ ਆਪਾਂ ਨੂੰ ਨਾ ਇੰਟੈਂਸ਼ਨਲੀ ਵਾਚ ਕਰਨ ਦੀ ਲੋੜ ਆ। ਉਹ ਹੈਗਾ ਲਾਇੰਗ, ਝੂਠ ਬੋਲਣਾ। ਕਈ ਵਾਰੀ ਝੂਠ ਨੂੰ ਇਹ ਨਹੀਂ ਹੁੰਦਾ ਵੀ ਝੂਠ ਨੂੰ ਝੂਠ ਹੀ ਹੈਗਾ, ਉਹ ਇੰਟੈਂਸ਼ਨਲ ਕਈ ਵਾਰੀ ਹਾਈਡਿੰਗ ਹੋ ਸਕਦੀ ਹੈ ਕਿਸੇ ਚੀਜ਼ ਦੀ। ਕਈ ਵਾਰੀ ਇਨਸਾਨ ਸੋਚਦਾ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਇਹਨੂੰ, ਤਾਂ ਹਾਈਡ ਕਰ ਲੈਂਦਾ ਇੱਕ ਦੂਸਰੇ ਤੋਂ ਚੀਜ਼ਾਂ, ਹਨਾ। ਤੇ ਜਦੋਂ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਗਈਆਂ ਨਾ, ਉਹ ਫਿਰ ਤੁਹਾਡਾ ਉਹੀ ਪੁਰਾਣੀ ਗੱਲ ਵੀ ਇੱਕ ਸੋਲ ਨਹੀਂ ਰਹਿ ਗਈ। ਫਿਰ ਤਾਂ ਇਹ ਆ ਵੀ ਜਿਹੜਾ ਸੱਜੇ ਹੱਥ ਨੂੰ ਸੱਜੇ ਹੱਥ ਨਾਲ ਨਹੀਂ ਪਤਾ, ਖੱਬੇ ਹੱਥ ਨੂੰ ਸੱਜੇ। ਸੋ ਫਿਰ ਪ੍ਰੋਬਲਮ ਸ਼ੁਰੂ ਹੋ ਜਾਣੀਆਂ ਹੈਗੀਆਂ, ਰਾਈਟ। ਫਿਰ ਉਹ ਬ੍ਰੇਕ ਹੁੰਦੀ ਹੈ ਟਰਸਟ। ਸੋ ਬੀਇੰਗ ਓਨੈਸਟ ਐਂਡ ਸ਼ੇਅਰਿੰਗ ਤੁਹਾਡੀਆਂ ਡੇ ਟੂ ਡੇ ਲਾਈਫ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਫੈਮਿਲੀ ਰਿਲੇਸ਼ਨਸ਼ਿਪ, ਕੌਨਫਲਿਕਟਸ, ਹੋਰ ਕੋਈ ਚੀਜ਼ਾਂ, ਉਹ ਬਹੁਤ ਹੀ ਇੰਪੋਰਟੈਂਟ। ਸੋ ਲਾਈਨ ਜਿਹੜਾ ਹੈਗਾ ਨਾ, ਉਹ ਬੜੀ ਛੇਤੀ ਟਰਸਟ ਬ੍ਰੇਕ ਕਰ ਦਿੰਦਾ। ਤੇ ਫਿਰ ਜਦੋਂ ਇੱਕ ਵਾਰੀ ਲਾਈਨ ਜਿਹੜੀ ਪੈਟਰਨ ਬਣਨਾ ਸ਼ੁਰੂ ਹੋ ਜਾਂਦੀ ਹੈ ਨਾ, ਉਹ ਫਿਰ ਟਰਸਟ ਬਿਲਡ ਨਹੀਂ ਹੁੰਦਾ, ਫਿਰ ਕਿਉਂਕਿ ਫਿਰ ਡਾਊਟ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ। ਉਹ ਡਾਊਟ ਇਸ ਤਰ੍ਹਾਂ ਦਾ ਕ੍ਰੀਏਟ ਹੁੰਦਾ ਵੀ ਪਤਾ ਨਹੀਂ ਇਹ ਸੱਚੀ ਗੱਲ ਆ ਕਿ ਝੂਠੀ ਗੱਲ ਆ, ਰਾਈਟ। ਫਿਰ ਤੁਹਾਡਾ ਡਾਊਟ ਕ੍ਰੀਏਟ ਹੋ ਜਾਣਾ, ਫਿਰ ਕੀ ਹੈਗਾ, ਫਿਰ ਟੁੱਟਣਾ ਸ਼ੁਰੂ ਹੋ ਜਾਂਦਾ ਹੈਗਾ, ਫਿਰ ਕੰਮ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਟਰਸਟ, ਜਿਹੜਾ ਟਰਸਟ ਹੈਗਾ, ਇਹ ਬਹੁਤ ਹੀ ਇੰਪੋਰਟੈਂਟ ਆ। ਦੂਸਰਾ ਟਰਸਟ ਟੁੱਟ ਜਾਂਦਾ ਹੈਗਾ ਵੀ ਜਦੋਂ ਨਾ, ਜਿਵੇਂ ਮੈਂ ਪਹਿਲਾਂ ਕਿਹਾ ਵੀ ਇਨਸਾਨ ਜਿਹੜਾ ਹੈਗਾ, ਜਦੋਂ ਤੁਹਾਡਾ ਰਿਲੇਸ਼ਨਸ਼ਿਪ ਇੱਕ ਆ, ਜਦੋਂ ਤੁਸੀਂ ਇਕੱਠੇ ਹੋ, ਤੁਸੀਂ ਵਨ ਸੋਲ ਹੋ, ਇੱਕ ਜੋਤ ਹੋ, ਤੁਸੀਂ ਇਸ ਜਨਨੀ ਤੇ ਤੁਰਨ ਦਾ ਕਮਿਟਮੈਂਟ ਕਰ ਲਈ, ਰਹਿਣਾ ਇੱਕ ਜ਼ਿੰਦਗੀ 'ਚ ਇਕੱਠੇ ਹੀ ਆ। ਤੇ ਫਿਰ ਜਦੋਂ ਤੁਸੀਂ ਹੋਰ ਨੂੰ ਪ੍ਰਾਇੋਰਟੀ ਦਿੰਦੇ ਹੋ, ਆਪਣੇ ਘਰਦਿਆਂ ਨੂੰ ਪ੍ਰਾਇੋਰਟੀ ਦਿੰਦੇ ਹੋ, ਹੋਰ ਕੋਈ ਰਿਲੇਸ਼ਨਸ਼ਿਪ ਨੂੰ ਪ੍ਰਾਇੋਰਟੀ ਦਿੰਦੇ ਹੋ, ਵਿਦ ਮਿਊਚੁਅਲ ਅੰਡਰਸਟੈਂਡਿੰਗ ਇਟਸ ਫਾਈਨ, ਬਟ ਜੇ ਤੁਸੀਂ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ, ਫਿਰ ਵੀ ਟਰਸਟ ਟੁੱਟ ਜਾਣਾ। ਹੁਣ ਮੈਂ ਕਈ ਵਾਰੀ ਦੇਖਿਆ ਹੈਗਾ, ਕਈ ਵਾਰੀ ਸੁਣਿਆ ਰਿਲੇਸ਼ਨਸ਼ਿਪ ਦੇ ਵਿੱਚ, ਦੋਸਤਾਂ ਮਿੱਤਰਾਂ 'ਚ, ਕਈ ਵਾਰੀ ਕੁੜੀ ਜਿਹੜੀ ਹੈਗੀ ਉਹ ਆਪਣੇ ਪੇਰੈਂਟਸ ਨੂੰ ਜ਼ਿਆਦਾ ਪ੍ਰਾਇੋਰਟੀ ਦੇਣੀ ਸ਼ੁਰੂ ਕਰ ਦਿੰਦੀ ਹੈ, ਟਰਸਟ ਟੁੱਟ ਜਾਣਾ, ਕਿਉਂਕਿ ਤੁਹਾਡਾ ਘਰ ਤਾਂ ਆ ਵਾ ਹੁਣ,
ਰਾਈਟ। ਇਹ ਆਪਣੀ ਟ੍ਰੈਡੀਸ਼ਨਸ ਆ, ਇਹ ਸੋਸਾਇਟੀ ਆ ਵੀ ਕੁੜੀ ਜਿਹੜਾ ਆਪਣਾ ਘਰ ਛੱਡ ਕੇ ਹਸਬੈਂਡ ਦੇ ਘਰੇ ਆਉਂਦੀ ਆ, ਜਦੋਂ ਹਸਬੈਂਡ ਜਾਣਾ ਸ਼ੁਰੂ ਕਰ ਦੂਗਾ ਫਿਰ ਉਧਰ ਦੀ ਗੱਲ ਹੋ ਜੂਗੀ। ਪਰ ਰਾਈਟ ਨਾਓ ਤਾਂ ਇਹ ਹੈ ਨਾ, ਉਹ ਜਿਹੜਾ ਆਪਣੀ ਘਰ ਨੂੰ ਹੈਗਾ, ਜੇ ਉਹ ਪ੍ਰਾਇੋਰਟੀ ਦੇਊਗੀ, ਹੋਰ ਕਿਸੇ ਨੂੰ ਪ੍ਰਾਇੋਰਟੀ ਦੇਊਗੀ, ਕੰਮਕਾਰ ਨੂੰ ਲੈਟਸ ਸੇ ਪ੍ਰਾਇੋਰਟੀ ਦੇਤੀ, ਤੁਹਾਡਾ ਕੰਮਕਾਰ ਤਾਂ ਤੁਸੀਂ ਕਰਦੇ ਹੋ ਇਕੱਠਾ ਹੀ ਕਰਨਾ ਨਾ। ਤੁਹਾਡਾ ਕੰਮਕਾਰ ਦਾ ਜਿਹੜਾ ਜ਼ਿੰਦਗੀ ਨੂੰ ਤੋਰਨ ਦਾ ਇੱਕ ਸਾਧਨ ਆ, ਕੰਮਕਾਰ ਪੈਸੇ ਜਿਹੜਾ ਕਮਾਉਣਾ ਹੈ ਉਹ ਤਾਂ ਜ਼ਿੰਦਗੀ ਤੋਰਨ ਦਾ ਸਾਧਨ ਆ, ਪਰ ਉਹ ਪ੍ਰਾਇੋਰਟੀ ਤਾਂ ਨਹੀਂ ਹੈਗੀ ਨਾ। ਪ੍ਰਾਇੋਰਟੀ ਤਾਂ ਤੁਹਾਡਾ ਰਿਲੇਸ਼ਨਸ਼ਿਪ ਆ। ਜੇ ਉਹ ਤੁਹਾਡਾ ਰਿਲੇਸ਼ਨਸ਼ਿਪ ਸਟਰੋਂਗ ਹੈ ਤਾਂ ਬਾਕੀ ਸਾਧਨ ਤਾਂ ਹੋਰ ਵੀ ਬਣ ਜਾਣਗੇ। ਪਰ ਕਈ ਵਾਰੀ ਸਮਝ ਨਹੀਂ ਰਹਿੰਦੀ, ਕਈ ਵਾਰੀ ਇਨਸਾਨ ਦੀ ਗਲਤੀ ਹੋ ਜਾਂਦੀ ਆ, ਉਹ ਈਗੋ ਸਾਰੀਆਂ ਪ੍ਰੋਬਲਮਾਂ ਦਾ ਕਾਰਨ ਨਾ। ਦੋਸਤੋ ਇੱਕ ਗੱਲ ਨੂੰ ਸਮਝੋ, ਜਿਹੜੀ ਮੈਨੂੰ ਸਮਝ ਆਈ ਆ, ਉਹਦੇ ਪਿੱਛੇ ਕਾਰਨ ਈਗੋ ਆ। ਜਿਹੜੀ ਈਗੋ ਆ ਨਾ, ਉਹਦੇ ਨਾਲ ਹੀ ਪ੍ਰੋਬਲਮਾਂ ਸਾਰੀਆਂ ਸ਼ੁਰੂ ਹੁੰਦੀਆਂ, ਤੇ ਈਗੋ ਸਾਰਿਆਂ 'ਚ ਹੀ ਆ। ਇਹਨੂੰ ਘਟਾਉਣਾ ਜਿਹੜਾ ਹੈਗਾ, ਗੁਰੂ ਸਾਹਿਬ ਕਿਰਪਾ ਕਰਨ, ਰੋਜ਼ ਦੀ ਐਫਰਟ ਕਰਨੀ ਪੈਂਦੀ ਹੈ, ਸਮਝਣ ਦੀ ਪੈਂਦੀ ਹੈ, ਤੇ ਜੇ ਗਲਤੀ ਹੋ ਜਾਏ ਅੱਗੇ ਤੁਰ ਕੇ ਮਾਫੀ ਮੰਗ ਕੇ ਅੱਗੇ ਤੁਰਨ ਦੀ ਲੋੜ ਪੈਂਦੀ ਹੈ। ਸੋ ਈਗੋ ਜਿਹੜੀ ਹੈਗੀ ਆ ਨਾ, ਇਹੀ ਡਾਊਟ ਹੈ, ਇਹਨੂੰ ਮਾਇਆ ਕਹਿੰਦੇ ਆ। ਜਿਹੜੀ ਜਿੰਨਾ ਚਿਰ ਸਾਡੀ 'ਚ ਮਾਇਆ ਨਾ, ਮਾਇਆ ਡਿਊਲਿਟੀ ਹੈ, ਜਿਹਨੂੰ ਮਾਇਆ ਕੀ ਹੈ, ਡਿਊਲਿਟੀ ਆ, ਉਹ ਹੈਗੀ ਆ, ਫਿਰ ਇਹ ਜਿਹੜੀਆਂ ਪ੍ਰੋਬਲਮਾਂ ਚੱਲਦੀਆਂ ਰਹਿੰਦੀਆਂ। ਸੋ ਜਿਹੜੀ ਟਰਸਟ ਹੈਗਾ ਉਹ ਬ੍ਰੇਕ ਹੋ ਜਾਂਦਾ ਉਦੋਂ, ਜਦੋਂ ਹਸਬੈਂਡ ਆਪਣੀ ਵਾਈਫ ਨਾਲ ਨਹੀਂ ਖੜਦਾ ਤੇ ਵਾਈਫ ਆਪਣੇ ਹਸਬੈਂਡ ਨਾਲ ਨਹੀਂ ਖੜਦੀ। ਠੀਕ ਹੈ ਨਾ, ਆਪਾਂ ਮੋਢੇ ਨਾਲ ਮੋਢੇ ਜੋੜ ਕੇ ਚੱਲਣਾ ਸੀਗਾ। ਪਰ ਹੋ ਸਕਦਾ ਕਈ ਵਾਰੀ ਕੀ ਹੋਵੇ ਵੀ ਇੱਕ ਦੂਸਰਾ ਇਨਸਾਨ ਤੁਹਾਨੂੰ ਲੱਗਦਾ ਵੀ ਗਲਤ ਆ ਯਾਰ, ਲੈਟਸ ਸੇ ਵਾਈਫ ਨੂੰ ਲੱਗੇ ਵੀ ਹਸਬੈਂਡ ਗਲਤ ਆ, ਪਰ ਜੇ ਉਹਨੇ ਉਹਦੀ ਸਪੋਰਟ ਨਹੀਂ ਕੀਤੀ ਤਾਂ ਟਰਸਟ ਟੁੱਟ ਜਾਣਾ। ਹਾਂ, ਤੁਸੀਂ ਘਰ 'ਚ ਬੈਠ ਕੇ, ਆਪਸ 'ਚ ਬੈਠ ਕੇ ਗੱਲ ਕਰ ਲਓ ਵੀ ਭਾਈ ਮੈਨੂੰ ਆਹ ਗੱਲ ਤੇਰੀ ਠੀਕ ਨਹੀਂ ਲੱਗੀ। ਪਰ ਜਦੋਂ ਤੁਸੀਂ ਬਾਹਰ ਹੋ, ਉਹ ਤੁਹਾਡਾ ਹਸਬੈਂਡ ਬਾਹਰ ਖੜਾ ਹੈਗਾ, ਤਾਂ ਤੁਹਾਨੂੰ ਉਹਦੀ ਸਪੋਰਟ ਕਰਨੀ ਪੈਣੀ ਹੈ, ਕਰਨੀ ਚਾਹੀਦੀ ਹੈ, ਟਰਸਟ ਬਿਲਡ ਕਰਨ ਲਈ। ਅੰਦਰ ਆ ਕੇ ਜ਼ਰੂਰ ਉਹਨੂੰ ਅੰਦਰ ਆ ਕੇ ਕਹੋ ਵੀ ਭਾਈ ਹੇਅਰ ਇਜ਼ ਵਾਟ ਆਈ ਥਿੰਕ ਇਟਸ ਨਾਟ ਰਾਈਟ। ਪਰ ਕਿਸੇ ਦੇ ਅੱਗੇ, ਆਪਣੇ ਪੇਰੈਂਟਸ ਦੇ ਅੱਗੇ, ਆਪਣੇ ਰਿਸ਼ਤੇਦਾਰਾਂ ਦੇ ਅੱਗੇ, ਕਿਸੇ ਹੋਰ ਦੇ ਅੱਗੇ ਤੁਸੀਂ ਕਹੋ ਵੀ ਕੋਈ ਗੱਲ ਨਹੀਂ, ਇਹਨਾਂ ਦਾ ਹੋ ਸਕਦਾ ਮਤਲਬ ਜਿਵੇਂ ਵੀ ਪਿਆਰ ਨਾਲ, ਪਰ ਇਹ ਫੀਲਿੰਗ ਜਿਹੜੀ ਆ ਉਹ ਦੂਸਰੇ ਇਨਸਾਨ ਨੂੰ ਆਵੇ ਵੀ ਇਹ ਇਨਸਾਨ ਮੇਰੇ ਨਾਲ ਖੜਾ, ਚਾਹੇ ਦੁੱਖ ਆ ਚਾਹੇ ਕੋਈ ਸੁੱਖ ਆ, ਚਾਹੇ ਮੈਂ ਗਲਤ ਹਾਂ ਚਾਹੇ ਨਹੀਂ ਗਲਤ ਹੈਗਾ, ਇਹ ਇਨਸਾਨ ਮੇਰੇ ਨਾਲ ਖੜਾ। ਤੇ ਜਿੰਨਾ ਚਿਰ ਇਹ ਫੀਲਿੰਗ ਕ੍ਰੀਏਟ ਨਹੀਂ ਨਾ ਹੁੰਦੀ, ਉਹ ਟਰਸਟ ਦੀ ਫੀਲਿੰਗ, ਉਹਨਾਂ 'ਚ ਫਿਰ ਰਿਸਪੈਕਟ ਵੀ ਨਹੀਂ ਬਣਦਾ। ਰਾਈਟ, ਫਿਰ ਬੰਦਾ ਕਹਿੰਦਾ ਯਾਰ ਪਤਾ ਨਹੀਂ ਹੈਗਾ, ਮੈਂ ਇਹਨੂੰ ਟਰਸਟ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ। ਜੇ ਟਰਸਟ ਕਰ ਨਹੀਂ ਸਕਦਾ, ਫਿਰ ਰਿਸਪੈਕਟ ਵੀ ਨਹੀਂ ਹੋਣੀ। ਜੇ ਰਿਸਪੈਕਟ ਨਹੀਂ ਹੋਣੀ ਤਾਂ ਫਿਰ ਪਿਆਰ ਵੀ ਨਹੀਂ ਹੋਣਾ ਹੈਗਾ, ਫਿਰ ਪਿਆਰ ਵੀ ਉਸ ਤਰ੍ਹਾਂ ਹੀ ਰਹਿ ਜਾਣਾ ਹੈਗਾ। ਇੱਕ ਹੋਰ ਚੀਜ਼ ਨਾਲ ਟਰਸਟ ਟੁੱਟਦੀ ਆ, ਉਹ ਹੈਗਾ ਨਾਟ ਕੀਪਿੰਗ ਪ੍ਰੋਮਿਸਿਸ। ਰਾਈਟ, ਜੇ ਤੁਸੀਂ ਹਸਬੈਂਡ ਵਾਈਫ ਦੇ ਵਿੱਚ ਆਪਸ 'ਚ ਪ੍ਰੋਮਿਸ, ਕਿਉਂਕਿ ਮੈਂ ਆਹ ਕਰ ਲੂੰਗਾ, ਮੈਂ ਆਹ ਮੇਰੀ ਜ਼ਿੰਮੇਵਾਰੀ ਹੈ, ਜਾਂਦਾ ਮੈਂ ਕਰ ਲੂੰਗਾ। ਰਾਈਟ, ਤੁਸੀਂ ਕਰੋ ਨਾ, ਬਾਰ-ਬਾਰ ਨਾ ਕਰੋ, ਫਿਰ ਟਰਸਟ ਟੁੱਟ ਜਾਣਾ। ਲੈਟਸ ਸੇ ਉਹ ਕਹਿੰਦਾ ਵੀ ਮੈਂ ਬੱਚੇ ਨੂੰ ਪੜ੍ਹਾ ਦੂੰਗਾ, ਪਰ ਪੜ੍ਹਾਵੇ ਨਾ। ਰਾਈਟ, ਉਹ ਕਹਿੰਦਾ ਵੀ ਅੱਜ ਮੈਂ ਗਰੋਸਰੀ ਚੁੱਕ ਲਿਆਉਂਗਾ, ਤਾਂ ਰੋਜ਼ ਦਾ ਕੰਮ ਹੀ ਹੋਵੇ ਵੀ ਚੁੱਕ ਕੇ ਨਾ ਲਿਆਵੇ, ਫਿਰ ਵਿਚਾਰੀ ਘਰ ਵਾਲੀ ਨੂੰ ਭੱਜਣਾ ਪਵੇ। ਰਾਈਟ, ਜਾਂ ਉੱਦਾਂ ਹੋਰ ਲੈ ਲਓ ਚੀਜ਼ਾਂ, ਫਿਰ ਟਰਸਟ ਜਿਹੜਾ ਹੈਗਾ ਫਿਰ ਉਹ ਟੁੱਟ ਜੂਗਾ। ਫਿਰ ਦੂਸਰਾ ਬੰਦਾ ਕਹਿੰਦਾ ਮੈਂ ਤਾਂ ਇਹਨੂੰ ਟਰਸਟ ਨਹੀਂ ਕਰ ਸਕਦਾ ਵੀ ਇਹ ਕਰੂਗਾ ਕਿ ਨਹੀਂ ਕਰੂਗਾ, ਸੋ ਮੈਨੂੰ ਨਹੀਂ ਪਤਾ, ਮੈਂ ਤਾਂ ਆਪੇ ਹੀ ਕਰ ਲੈਣਾ। ਹੁਣ ਕੀ ਹੋਇਆ, ਜਿੱਦਣ ਇਹ ਸੋਚ 'ਚ ਮਨ 'ਚ ਵੜ ਗਿਆ, ਫਿਰ ਤੁਸੀਂ ਦੋ ਜੋਤ, ਇੱਕ ਜਿਹੜੀ ਦੋ ਸਰੀਰ ਤੇ ਇੱਕ ਜਿਹੜੀ ਜੋਤ ਆ ਨਾ, ਉਹ ਨਹੀਂ ਰਹਿਣਾ, ਫਿਰ ਟੁੱਟਣਾ ਸ਼ੁਰੂ ਹੋ ਜਾਣਾ, ਫਿਰ ਕੰਮ ਖਰਾਬ ਹੋਣਾ ਚਾਹੀਦਾ। ਜਿਹੜੀ ਟਰਸਟ ਆ ਨਾ, ਇਹ ਫਾਊਂਡੇਸ਼ਨ ਆ ਰਿਲੇਸ਼ਨਸ਼ਿਪ ਦੀ, ਕਿਸੇ ਵੀ ਰਿਲੇਸ਼ਨਸ਼ਿਪ ਦੀ, ਪਰ ਹਸਬੈਂਡ ਐਂਡ ਵਾਈਫ ਦੇ ਰਿਲੇਸ਼ਨਸ਼ਿਪ ਤੇ ਸਮਝ ਲਓ ਵੀ ਇਹ ਫਾਊਂਡੇਸ਼ਨਲ ਚੀਜ਼ ਆ। ਰਾਈਟ, ਜ਼ਿੰਮੇਵਾਰੀਆਂ ਆਉਣਗੀਆਂ, ਕਈ ਵਾਰੀ ਆਪਣੇ ਧਰਮ ਪਤੀ ਜ਼ਿੰਮੇਵਾਰੀਆਂ ਆਉਣਗੀਆਂ, ਕਈ ਵਾਰੀ ਕੰਮ ਪਤੀ ਜ਼ਿੰਮੇਵਾਰੀਆਂ ਆਉਣਗੀਆਂ, ਕਈ ਵਾਰੀ ਰਿਸ਼ਤੇਦਾਰੀ ਪਤੀ ਜ਼ਿੰਮੇਵਾਰੀਆਂ ਆਉਣਗੀਆਂ। ਪਰ ਤੁਹਾਡਾ ਜਿਹੜਾ ਇਹ ਰਿਲੇਸ਼ਨਸ਼ਿਪ ਹੈ ਨਾ, ਇਹਨੂੰ ਪ੍ਰਾਇੋਰਟੀ ਦੇਣਾ ਚਾਹੀਦਾ, ਇਹਦੇ 'ਚ ਟਰਸਟ ਬਿਲਡ ਕਰਨੀ ਚਾਹੀਦੀ ਆ। ਫਿਰ ਮਿਊਚੁਅਲੀ ਇਟਸ ਨਾਟ ਅ ਪ੍ਰੋਬਲਮ। ਜੇ ਤੁਹਾਨੂੰ ਲੈਟਸ ਸੇ ਕੋਈ ਬੰਦਾ ਆਰਮੀ 'ਚ ਆ, ਉਹਨੇ ਜਾ ਕੇ ਆਪਣੇ ਦੇਸ਼ ਲਈ ਮਰਨਾ, ਤੇ ਉਹਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਆ, ਤਾਂ ਗੁੱਡ ਥਿੰਗ ਆ। ਰਾਈਟ, ਜੇ ਆਪਣੀ ਕੌਮ ਦੇ ਕਈ ਜਿਵੇਂ ਸ਼ਹੀਦ ਹੋਏ ਆ ਮੁੰਡੇ ਕੁੜੀਆਂ, ਦੂਸਰੇ ਆਪਣੇ ਪੁਰਾਣੇ ਸਮਿਆਂ ਦੇ ਵਿੱਚ ਕਿੰਨੇ ਆਪਣੇ ਸ਼ਹੀਦ ਸਿੰਘ ਸਿੰਘਣੀਆਂ ਸੀਗੇ, ਉਹ ਆਪਣੇ ਇੱਕ ਧਰਮ ਲਈ ਲੜਦੇ ਸੀ, ਪਰ ਉਹ ਅੰਡਰਸਟੈਂਡਿੰਗ ਸੀ ਵੀ ਸਾਡੇ ਜਿਹੜੇ ਹੈਗੀ ਆ ਉਹ ਲੋੜ ਆ। ਰਾਈਟ, ਉੱਥੇ ਫਿਰ ਰਿਸਪੈਕਟ ਵੀ ਹੁੰਦੀ ਸੀਗੀ। ਰਾਈਟ, ਉੱਥੇ ਚਾਰ ਵੀ ਚੱਲਦਾ ਸੀਗਾ। ਤੇ ਜਿਹੜੀ
ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਇਹਦੀ ਟਰਸਟ ਦੀ, ਇਹਦੇ 'ਚ ਮੈਂ ਤੁਹਾਨੂੰ ਨਾ ਕੁਛ 5-7 ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਉਹ ਕਰਕੇ ਫਿਰ ਆਪਾਂ ਰਿਸਪੈਕਟ ਦੀ ਗੱਲ ਕਰਾਂਗੇ। ਪਹਿਲੀ ਗੱਲ ਤਾਂ ਜਿਹੜੀ ਉਹ ਹੈਗਾ ਵੀ ਜਿਹਨਾਂ ਨਾ ਟਰਸਟ ਆ, ਹੈ ਨਾ? ਉਹਦੀ ਮੈਂ ਤੁਹਾਨੂੰ ਬਿਹੇਵੀਅਰਸ ਦੱਸਦਾ ਕੁਛ ਨਾ ਕੁਛ। ਪਰ ਬਿਫੋਰ ਆਈ ਟਾਕ ਅਬਾਊਟ ਬਿਹੇਵੀਅਰਸ, ਜਿਹੜੀ ਜੇ ਤੁਸੀਂ ਕਿਸੇ ਇਨਸਾਨ ਤੇ ਟਰਸਟ ਕਰ ਸਕਦੇ ਹੋ, ਫਿਰ ਕੀ ਹੁੰਦਾ ਵੀ ਟਰਸਟ ਜਿਹੜਾ, ਜੇ ਟਰਸਟ ਨਹੀਂ, ਪਹਿਲਾਂ ਤੇ ਲਾਓ ਵੀ ਜੇ ਟਰਸਟ ਨਹੀਂ ਫਿਰ ਕੀ ਹੁੰਦਾ, ਤਾਂ ਜਿਹੜਾ ਦੂਸਰਾ ਇਨਸਾਨ ਆ ਨਾ ਉਹ ਇਨਸਿਕਿਉਰ ਫੀਲ ਕਰਦਾ, right? ਕਿਉਂਕਿ ਜੇ ਮੈਨੂੰ ਕਿਸੇ ਤੇ ਟਰਸਟ ਹੀ ਨਹੀਂ ਹੈਗਾ, ਮੈਨੂੰ ਦੂਸਰੇ ਪਰਸਨ ਤੇ ਟਰਸਟ ਨਹੀਂ ਹੈਗਾ, ਫਿਰ ਮੈਂ ਇਨਸਿਕਿਉਰ ਹੀ ਰਹੂੰਗਾ ਨਾ, ਮੈਨੂੰ ਤਾਂ ਪਤਾ ਨਹੀਂ ਹੈਗਾ ਉਹਨੇ ਕਰਨਾ ਕਿ ਨਹੀਂ ਕਰਨਾ ਹੈਗਾ, ਮੇਰੇ ਨਾਲ ਖੜਨਾ ਕਿ ਨਹੀਂ ਖੜਨਾ ਹੈਗਾ। ਸੋ ਇਨਸਿਕਿਉਰਿਟੀ ਜਿਹੜੀ ਹੈਗੀ ਆ, ਉਹ ਜੇ ਟਰਸਟ ਨਹੀਂ ਹੈਗਾ ਤਾਂ ਇਨਸਿਕਿਉਰਿਟੀ ਕ੍ਰੀਏਟ ਹੋਗੀ। ਦੂਸਰੀ ਜਿਹੜੀ ਜੇ ਟਰਸਟ ਨਹੀਂ ਹੈਗਾ ਤਾਂ ਸਸਪੀਸ਼ਨ ਕ੍ਰੀਏਟ ਹੋ ਜਾਊਗਾ, ਡਾਊਟ ਕ੍ਰੀਏਟ ਹੋ ਜਾਊਗਾ ਵੀ ਇਹਨੇ, ਉਹੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਬਈ ਆਮ ਨਾਟ ਸ਼ੋਰ ਇਹ ਮੇਰੀ ਸਾਈਡ ਤੇ ਕਿ ਨਹੀਂ ਸਾਈਡ ਤੇ। ਤਾਂ ਸਸਪੀਸ਼ਨ, ਉਹ ਡਾਊਟ, ਉਹ ਇਨਸਿਕਿਉਰਿਟੀ ਜਿਹੜੀ ਹੈਗੀ ਆ ਨਾ, ਉਹ ਵਿਦਆਊਟ ਟਰਸਟ ਕ੍ਰੀਏਟ ਹੋ ਜਾਂਦੀ ਹੈ। ਜੇ ਤੁਹਾਡਾ ਟਰਸਟ ਨਹੀਂ ਨਾ ਹੈਗਾ ਤਾਂ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਕ੍ਰੀਏਟ ਹੋਣਗੀਆਂ। ਇਨਸਿਕਿਉਰਿਟੀ ਜਿਹੜੀ ਹੈਗੀ ਆ ਮੇਨ ਟਰਸਟ। ਜੇ ਤੁਹਾਡਾ ਟਰਸਟ ਆ ਫਿਰ ਕੀ ਹੁੰਦਾ, ਜਦੋਂ ਕਿਸੇ ਦਾ ਟਰਸਟ ਹੈਗਾ, ਜੇ ਮੈਨੂੰ ਪਤਾ ਉਹਨੇ ਮੇਰੇ ਨਾਲ ਖੜਨਾ ਹੈਗਾ ਤਾਂ ਫਿਰ ਕੀ ਹੈਗਾ, ਮੈਂ ਸਿਕਿਉਰ ਫੀਲ ਕਰੂੰਗਾ, ਰਾਈਟ? ਮੈਂ ਚੱਕਰੀ ਕੋਈ ਨਹੀਂ ਹੈਗਾ, ਉਹ ਬੰਦਾ ਮੇਰੇ ਨਾਲ ਆ, ਉਹਨੇ ਨਾਲ ਖੜਨਾ ਮੇਰੇ। ਫਿਰ ਤੁਹਾਡਾ ਹੈਗਾ ਤੁਸੀਂ ਓਪਨਲੀ ਕਮਿਊਨੀਕੇਟ ਵੀ ਕਰ ਪਾਓਗੇ, ਕਿਉਂਕਿ ਤੁਹਾਨੂੰ ਜੇ ਪਤਾ ਹੀ ਹੈ ਵੀ ਉਹ ਬੰਦਾ ਮੇਰੇ ਨਾਲ ਖੜਨਾ, ਉਹਨੇ ਗੱਲਬਾਤ ਕਰ ਸਕਦਾ ਮੈਂ ਉਹਦੇ ਨਾਲ, ਫਿਰ ਤੁਸੀਂ ਕੋਈ ਦੁੱਖ ਤਾਲ ਆਊਗਾ ਉਹਦੇ ਨਾਲ ਸ਼ੇਅਰ ਕਰੋਗੇ, ਤੁਹਾਨੂੰ ਪਤਾ ਵੀ ਉਹਨੇ ਤੁਹਾਨੂੰ ਚੰਗੀ ਸਲਾਹ ਦੇਣੀ ਆ, ਉਹਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਨੀ ਆ। ਸੋ ਉਹ ਜਿਹੜੀ ਜਿਹੜੀ ਚੀਜ਼ ਆ ਟਰਸਟ ਦੇ ਨਾਲ, ਫਿਰ ਜਿਹੜੀਆਂ ਤੁਹਾਡੀਆਂ ਨੀਡਸ ਆ, ਕਮਿਊਨੀਕੇਸ਼ਨਸ ਆ, ਤੁਹਾਡੀ ਸਿਕਿਉਰਿਟੀ ਹੈਗੀ ਆ, ਉਹ ਫਿਰ ਤੁਹਾਡੀਆਂ ਵਧਣੀਆਂ ਸ਼ੁਰੂ ਹੋ ਜਾਣਾ, ਰਾਈਟ? ਜਦੋਂ ਤੁਹਾਡੀ ਉਹ ਫੀਲਿੰਗ ਆ ਗਈ ਵੀ ਯਾਰ ਇਹ ਬੰਦਾ ਟਰਸਟਵਰਦੀ ਹੈ, ਮੇਰਾ ਹੀ ਪਾਰਟ ਆ, ਇਹ ਮੇਰੀ ਜ਼ਿੰਦਗੀ ਆ, ਇਹ ਮੇਰੇ ਨਾਲ ਖੜਾ ਵਾ, ਠੀਕ ਆ, ਦੁੱਖ ਸੁੱਖ ਸਾਡੇ ਕਈ ਵਾਰੀ ਡਿਫਰੈਂਸ ਹੋਣਗੀਆਂ, ਸਾਡੀਆਂ ਪ੍ਰੋਬਲਮਸ ਹੋਣਗੀਆਂ, ਕਨਫਲਿਕਟਸ ਵੀ ਹੋ ਸਕਦੇ ਆ, ਡਿਫਰੈਂਸ ਆਰਗੂਮੈਂਟਸ ਵੀ ਹੋ ਸਕਦੇ ਆ, ਪਰ ਐਟ ਦ ਐਂਡ ਆਈ ਟਰਸਟ ਦਿਸ ਪਰਸਨ। ਜਿੱਦਣ ਉਹ ਆਉਣੀਆਂ ਸ਼ੁਰੂ ਹੋ ਗਈਆਂ ਨਾ, ਤਾਂ ਫਿਰ ਹੌਲੀ ਹੌਲੀ ਜਿਹੜੀਆਂ ਬਾਕੀ ਚੀਜ਼ਾਂ ਹੌਲੀ ਹੌਲੀ ਘਟਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਸੋ ਜਿਹੜੀ ਬਿਹੇਵੀਅਰ ਦੀ ਗੱਲ ਕਰਨਾ, ਰਾਈਟ? ਬਿਹੇਵੀਅਰ ਕਿਹੜੇ ਕਿਹੜੇ ਹੈਗੇ ਟਰਸਟ ਬਿਲਡ ਕਰਨ ਦੀ ਖਾਤਰ? ਆਈ ਥਿੰਕ ਪਹਿਲਾਂ ਆਪਾਂ ਗੱਲ ਕੀਤੀ ਉਹ ਹੈਗੀ ਹੈ ਬੀ ਓਨੈਸਟ, ਟਾਕ ਸਟ੍ਰੇਟ, ਓਪਨ ਕਮਿਊਨੀਕੇਸ਼ਨ। ਇਹ ਜਿਹੜੀਆਂ ਤਿੰਨੇ ਚੀਜ਼ਾਂ ਨਾ ਇੱਕੋ ਚੀਜ਼ 'ਚ ਕਹਿ ਲਓ, ਬੀ ਓਨੈਸਟ। ਕੋਈ ਗੱਲ ਨਹੀਂ ਹੈਗੀ, ਜੇ ਉਹ ਬੰਦੇ ਨੂੰ ਤੁਸੀਂ ਟਰਸਟ ਕਰਦੇ ਹੋ ਤੇ ਉਹ ਤੁਹਾਨੂੰ ਟਰਸਟ ਕਰਦਾ ਹੈਗਾ ਤਾਂ ਘਬਰਾਉਣ ਦੀ ਗੱਲ ਨਹੀਂ ਹੈਗੀ। ਓਨੈਸਟਲੀ ਗੱਲਬਾਤ ਕਰੋ, ਓਪਨ ਕਮਿਊਨੀਕੇਸ਼ਨ ਰੱਖੋ, ਤੇ ਉਸ ਗੱਲਬਾਤ ਦੇ ਵਿੱਚ ਲੁਕਾ ਚੁਕਾ ਕੇ ਚੇਂਜ ਕਰਕੇ ਗੱਲ ਨੂੰ ਇਸ ਤਰ੍ਹਾਂ ਨਾ ਕਰੋ, ਸਿੱਧੀ ਗੱਲ ਕਰੋ। ਉਹਨੂੰ ਕਹਿਣ ਦਾ ਢੰਗ ਹੋ ਸਕਦਾ ਉਹ ਇਹਦਾ ਵੀ ਤੁਸੀਂ ਮਤਲਬ ਸਿੱਧੀ ਮੂੰਹ ਤੇ ਨਾ ਮਾਰੋ, ਰਾਈਟ? ਆਊਟ ਵੀ ਮੈਂ ਅੱਜ ਤੇਰੇ ਨਾਲ ਗੱਲ ਕਰਨੀ ਚਾਹੁੰਦਾ, ਆਹ ਇਸ਼ੂ ਹੈਗਾ, ਬਟ ਆਈ ਵਾਂਟ ਮੇਕ ਸ਼ੋਰ ਆਈ ਬ੍ਰਿੰਗ ਇਟ ਟੂ ਯੂਰ ਅਟੈਂਸ਼ਨ, ਤੇ ਹੋਪਫੁਲੀ ਵੀ ਕੈਨ ਹੈਵ ਅ ਗੁੱਡ ਕਨਵਰਸੇਸ਼ਨ ਔਨ ਦਿਸ, ਰਾਈਟ? ਮੈਂ ਤੇਰੇ ਨਾਲ, ਸੋ ਜਿਹੜੀਆਂ ਗੱਲ ਕਰਨ ਦਾ ਢੰਗ ਆ, ਪਰ ਉਹ ਗੱਲ ਕਰਨ ਢੰਗ ਨਾਲ ਉਹ ਇਹ ਜਿਹੜਾ ਉਹਦਾ ਇੰਟੈਂਟ ਆ, ਉਹ ਬੀ ਓਨੈਸਟ, ਟਾਕ ਸਟ੍ਰੇਟ, ਘੁਮਾਓ ਨਾ, ਚੇਂਜ ਨਾ ਕਰੋ ਗੱਲ ਨੂੰ, ਓਪਨ ਕਮਿਊਨੀਕੇਸ਼ਨ ਰੱਖੋ ਤੇ ਟਰਸਟ ਕਰੋ। ਵੀ ਹੋ ਸਕਦਾ ਉਸ ਟਾਈਮ ਮੂਵਮੈਂਟ 'ਚ ਦੂਸਰਾ ਰਿਸਪੌਂਸ ਨਾ ਠੀਕ ਹੋਵੇ, ਕਿਉਂਕਿ ਆਪਾਂ ਸਾਰੇ ਗਰੋ ਹੋ ਰਹੇ ਆ, ਰਾਈਟ? ਆਪਾਂ ਹਰੇ ਉਹਨਾਂ ਸ਼ਾਇਦ ਨਾ ਵੀ ਹੋਵੇ, ਕਈ ਵਾਰੀ ਗੁੱਸਾ ਗਲਾ ਆ ਜਾਂਦਾ ਹੈਗਾ, ਪਰ ਟਰਸਟ ਰੱਖੋ ਵੀ ਇਹ ਇਨਸਾਨ, ਚਲੋ ਕੋਈ ਗੱਲ ਨਹੀਂ, ਜੇ ਗੁੱਸੇ ਗਲੇ ਹੋ ਵੀ ਗਿਆ ਹੈਗਾ ਤਾਂ ਵੀ ਉਹ ਤੁਹਾਨੂੰ ਟਰਸਟ ਤੁਹਾਡਾ ਵਧੂਗਾ, ਘਟੂਗਾ ਨਹੀਂ। ਦੂਸਰਾ ਬਿਹੇਵੀਅਰ ਉਹ ਹੈਗਾ ਸ਼ੋ ਲੋਇਲਟੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ, ਜਿਹੜੀ ਸੈਂਸ ਆਫ ਬਿਲੋਂਗਿੰਗ ਆ, ਸੈਂਸ ਆਫ ਪਾਰਟਨਰਸ਼ਿਪ ਆ, ਔਰ ਸੈਂਸ ਆਫ ਦਿਸ ਲੋਇਲਟੀ ਆ, ਉਹ ਤੁਹਾਡਾ ਟਰਸਟ ਬਿਲਡ ਕਰੂਗੀ, ਰਾਈਟ? ਵੀ ਆਰ ਇਨ ਦਾ ਸੇਮ ਟੀਮ ਇਨ ਦਿਸ ਰਿਲੇਸ਼ਨਸ਼ਿਪ। ਇਹ ਗੱਲ ਪਹਿਲਾਂ ਖੋਲ ਕੇ ਸਮਝ ਲੈਣੀ ਚਾਹੀਦੀ ਹੈ। ਜਦੋਂ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਇੱਕੋ ਟੀਮ ਦੇ ਮੈਂਬਰ ਹੋ, ਇੱਕੋ ਹੀ ਗੋਲ ਆ ਤੁਹਾਡਾ, ਤਾਂ ਫਿਰ ਉਹਦੇ ਵਿੱਚ ਲੋਇਲਟੀ ਨਹੀਂ ਹੋਊਗੀ, ਤਾਂ ਫਿਰ ਤੁਸੀਂ ਇੱਕ ਦੂਸਰੇ ਨੂੰ ਪਾਸ ਨਹੀਂ ਦਓਗੇ, ਇੱਕ ਦੂਸਰੇ ਨੂੰ ਖਿੱਚੋਗੇ, ਰਾਈਟ? ਉਹ ਜਿਹੜੇ ਕਹ ਲਓ ਗੇਮ ਦੇ ਵਿੱਚ ਕੀ ਹੁੰਦਾ, ਫਿਰ ਖਰਾਬ ਹੋ ਜਾਂਦਾ, ਫਿਰ ਤੁਸੀਂ ਵਿਨ ਨਹੀਂ ਕਰਨਾ ਹੈਗਾ, ਫਿਰ ਲੂਜ਼ ਹੋ ਜਾਊਗਾ।
ਸੋ ਸ਼ੋ ਲੋਇਲਟੀ, ਸਟੈਂਡ ਵਿਦ ਯੂਰ ਪਾਰਟਨਰ ਈਵਨ ਦੋ ਤੁਹਾਨੂੰ ਲੱਗੇ ਵੀ ਮੈਨੂੰ ਪਤਾ ਨਹੀਂ ਲੱਗਣਾ ਵੀ ਇਹਨੇ ਮੇਰੇ ਨਾਲ ਖੜਨਾ ਕਿ ਨਹੀਂ ਨਾ, ਟਰਸਟ ਕਰੋ ਵੀ ਉਹ ਤੁਹਾਡੇ ਨਾਲ ਖੜੂਗਾ, ਤੁਸੀਂ ਲੋਇਲਟੀ ਸ਼ੋ ਕਰੋ। ਜੇ ਨਹੀਂ ਵੀ ਹੋਊਗਾ ਤਾਂ ਵੀ ਗੱਲ ਚੇਂਜ ਹੋ ਜਾਣੀ ਹੈਗੀ ਆ। ਤੀਸਰਾ ਬਿਹੇਵੀਅਰ, ਉਹ ਹੈਗਾ ਕਲੈਰੀਫਾਈ ਐਕਸਪੈਕਟੇਸ਼ਨਸ। ਠੀਕ ਹੈ ਨਾ, ਉਹ ਜੇ ਕਈ ਲੜਾਈਆਂ ਤੇ ਝਗੜਿਆਂ ਦਾ ਕਾਰਨ ਹੀ ਆ ਐਕਸਪੈਕਟੇਸ਼ਨਸ ਹੀ ਆ ਨਾ, ਜਿਹੜੇ ਡਿਜ਼ਾਇਰਸ ਹੈਗੀਆਂ, ਐਕਸਪੈਕਟੇਸ਼ਨਸ ਹੈਗੀਆਂ ਵੀ ਮੇਰਾ ਘਰ ਵਾਲਾ ਆ ਕਰੇ, ਮੇਰੀ ਘਰ ਵਾਲੀ ਆ ਕਰੇ। ਜਦੋਂ ਐਕਸਪੈਕਟੇਸ਼ਨਸ ਮੈਚ ਨਹੀਂ ਕਰਦੀਆਂ ਜਾਂ ਫੁੱਲਫਿਲ ਨਹੀਂ ਹੁੰਦੀਆਂ, ਫਿਰ ਲੜਾਈ ਝਗੜਾ ਕਿਹੜਾ ਹੁੰਦਾ। ਤੋ ਜਿਹੜੀ ਉਹ ਕਲੈਰੀਫਾਈ ਐਕਸਪੈਕਟੇਸ਼ਨਸ ਕਰਨਾ ਹੈਗਾ ਵੀ ਵਾਟ ਡੂ ਯੂ ਐਕਸਪੈਕਟ ਫਰੋਮ ਮੀ ਇਸ ਸਿਚੁਏਸ਼ਨ ਵਿੱਚ, ਰਾਈਟ। ਜੇ ਤੁਸੀਂ ਹੁਣ ਕਿਤੇ ਜਾਣਾ ਕਰਨਾ, ਤੇ ਜੇ ਐਕਸਪੈਕਟੇਸ਼ਨਸ ਕਲੀਅਰ ਹੋਣਗੀਆਂ ਤਾਂ ਕਮਿਊਨੀਕੇਸ਼ਨ ਵੀ ਬੈਟਰ ਹੋਊਗੀ। ਜੇ ਕਮਿਊਨੀਕੇਸ਼ਨ ਬੈਟਰ ਹੋਊਗੀ, ਐਕਸਪੈਕਟੇਸ਼ਨਸ ਕਲੀਅਰ ਹੋਣਗੀਆਂ, ਤਾਂ ਮੋਸਟ ਆਫ ਦਾ ਟਾਈਮ ਜਿਹੜੀ ਹੈਗੀ ਆ ਉਹ ਕੌਨਫਲਿਕਟ ਜਿਹੜੇ ਆ ਘਟ ਜਾਣਗੇ। ਤੇ ਬਾਉਂਡਰੀ ਸੈੱਟ ਕਰਨੀਆਂ ਬੜੀ ਇੰਪੋਰਟੈਂਟ ਆ। ਮੈਂ ਮੀਨ ਇਹ ਤਾਂ ਕਲੀਅਰ ਹੀ ਹੈਗਾ ਵੀ ਜੇ ਤੁਸੀਂ ਹਸਬੈਂਡ ਤੇ ਵਾਈਫ ਆਪਣੀਆਂ ਬਾਉਂਡਰੀਜ਼ ਨਹੀਂ ਸੈੱਟ ਕਰਦੀਆਂ ਤਾਂ ਫਿਰ ਵੀ ਮਾੜੀ ਗੱਲ ਹੈਗੀ ਆ। ਲੈਟਸ ਸੇ ਜੇ ਹਸਬੈਂਡ ਆ ਉਹ ਮਾਰਕੁੱਟੀ ਕਰਦਾ, ਗਲਤੀ ਬੋਲਦਾ, ਠੀਕ ਆ, ਫਿਰ ਉਹ ਜਿਹੜੀ ਆ ਗਲਤ ਗੱਲ ਹੈਗੀ। ਇਸੇ ਤਰ੍ਹਾਂ ਹੀ ਜੇ ਵਾਈਫ ਹੈਗੀ ਆ, ਜੇ ਉਹ ਗਲਤ ਬੋਲਦੀ ਆ, ਗਲਤ ਕਰਦੀ ਹੈਗੀ ਆ, ਮਤਲਬ ਗਲਤ ਇਨ ਦਾ ਸੈਂਸ ਲਾਈਕ ਉੱਚਾ ਮਾੜਾ ਢਾਲਾ ਬੋਲਦੀ ਆ ਸਾਰਿਆਂ ਨੂੰ, ਤਾਂ ਫਿਰ ਉਹ ਜਿਹੜੀ ਆ ਨਾ ਉਹ ਵੀ ਫਿਰ ਕਾਰਨ ਬਣ ਜਾਂਦੀਆਂ ਹੈਗੀਆਂ ਕਈ ਵਾਰੀ ਰਿਲੇਸ਼ਨਸ਼ਿਪ ਨੂੰ ਬਹੁਤ ਦੂਰ ਤੱਕ ਤੋੜ ਦਿੰਦੀਆਂ, ਫਿਰ ਜੁੜਨਾ ਵੀ ਔਖਾ ਹੋ ਜਾਂਦਾ। ਬਾਉਂਡਰੀਜ਼ ਕ੍ਰੀਏਟ ਕਰਨੀਆਂ ਜ਼ਰੂਰੀ ਆ। ਉਹਦੇ 'ਚ ਐਕਸਪੈਕਟੇਸ਼ਨਸ ਨੂੰ ਕਲੈਰੀਫਾਈ ਕਰਨਾ ਬਹੁਤ ਇੰਪੋਰਟੈਂਟ ਹੈਗਾ। ਇੱਕ ਹੋਰ ਬਿਹੇਵੀਅਰ ਹੈਗਾ, ਚੌਥਾ ਬਿਹੇਵੀਅਰ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਹੈਗਾ ਲਿਸਨ ਫਸਟ। ਕਈ ਵਾਰੀ ਕੀ ਹੁੰਦਾ ਨਾ ਵੀ ਲੜਾਈ ਝਗੜਾ ਤਾਂ ਹੋ ਜਾਂਦਾ, ਪਰ ਆਪਾਂ ਇੱਕ ਜਣਾ ਹੀ ਬੋਲੀ ਜਾਂਦਾ, ਉਹ ਫਿਰ ਉਹ ਇੱਕ ਹੀ ਹੁੰਦਾ ਇਹੋ ਜਿਹੇ ਵਰਡ ਯੂਜ਼ ਕਰਦਾ, ਫਿਰ ਦੂਸਰਾ ਬੰਦਾ ਵਰਡ ਯੂਜ਼ ਕਰਦਾ ਹੈਗਾ, ਫਿਰ ਲੜਾਈ ਵੱਜ ਜਾਂਦੀ ਹੈ। ਪਰ ਜਿਹੜੇ ਵਰਡਸ ਤੁਸੀਂ ਯੂਜ਼ ਕੀਤੇ ਨਾ, ਉਹ ਫਿਰ ਇਹੋ ਜਿਹੇ ਹਰਟ ਕਰਦੇ ਆ ਨਾ, ਫਿਰ ਉਹ ਜ਼ਿੰਦਗੀ ਭਰ ਹੀ ਹਰਟ ਕਰੀ ਜਾਣੇ। ਠੀਕ ਹੈ, ਸੋ ਜੇ ਕਿਤੇ ਡਿਸਐਗਰੀਮੈਂਟ ਹੋ ਵੀ ਗਿਆ, ਹੋਣੀ ਆ, ਹੋ ਸਕਦੇ ਆ, ਉਹਦੇ 'ਚ ਲਿਸਨ ਫਸਟ। ਉਹਦੇ 'ਚ ਪਹਿਲਾਂ ਸੁਣਨ ਦੀ ਆਦਤ ਵੀ ਪਾਓ, ਦੂਸਰੀ ਸਾਈਡ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਫਿਰ ਆਪੇ ਹੀ ਹੌਲੀ ਹੌਲੀ ਜੇ ਤੁਸੀਂ ਸਮਝੋਗੇ ਤਾਂ ਤੁਹਾਡਾ ਟਰਸਟ ਆ, ਪਿਆਰ ਹੈਗਾ, ਰਿਸਪੈਕਟ ਹੈਗੀ ਆ। ਜੇ ਕੋਈ ਅੱਜ ਗਲਤ ਪਲਤ ਹੋ ਵੀ ਗਿਆ, ਕੋਈ ਡਿਸਐਗਰੀਮੈਂਟ ਹੋ ਵੀ ਗਿਆ, ਕੋਈ ਕਨਫਲਿਕਟ ਖੜਾ ਵੀ ਹੋ ਗਿਆ, ਤੇ ਤੁਸੀਂ ਦੂਸਰੇ ਨੇ ਸੁਣਿਆ ਵੀ ਭਾਈ ਮੈਨੂੰ ਇਸ ਤਰ੍ਹਾਂ ਲੱਗਿਆ ਹੈਗਾ, ਤੂੰ ਕੀ ਕਹਿਣਾ, ਤੇਰੀ ਕੀ ਓਪੀਨੀਅਨ, ਕਿਉਂ ਹੋ ਗਿਆ ਇਸ ਤਰ੍ਹਾਂ, ਤਾਂ ਕੋਈ ਨਾ ਕੋਈ ਕਾਰਨ ਤਾਂ ਹੋਊਗਾ ਨਾ। ਜੇ ਤੁਸੀਂ ਕਾਰਨ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨੂੰ ਲੜਾਈ ਜਿਵੇਂ ਨਾ ਕਈ ਵਾਰੀ ਕੀ ਹੁੰਦਾ, ਬੰਦਾ ਮੈਂ ਆਮ ਹੀ ਦੇਖਿਆ ਕਿ ਦੂਸਰੇ ਦੀ ਗੱਲ ਸੁਣਦਾ ਪਰ ਸੁਣਦੇ ਨਹੀਂ। ਉਹ ਤਾਂ ਸੁਣ ਲਈ, ਪਰ ਤੁਹਾਡਾ ਆਪਣਾ ਮਨ ਬਣਾਇਆ ਹੀ ਹੁੰਦਾ ਵੀ ਆਹੀ ਗੱਲ, ਬਸ ਫਿਰ ਉਹ ਆਪਣੀ ਉਸੇ ਨੂੰ ਹੀ ਦੱਬੀ ਜਾਣਾ, ਰਾਈਟ। ਫਿਰ ਲੜਾਈ ਤਾਂ ਪੈਣੀ ਹੈਗੀ ਆ, ਰਾਈਟ। ਨਹੀਂ, ਸੁਣਨਾ ਵੀ ਇਸੇ ਤਰ੍ਹਾਂ ਹੀ ਚਾਹੀਦਾ ਹੈਗਾ, ਤਾਂ ਕਿ ਉਹਦੇ 'ਚ ਤੁਸੀਂ ਵਿਦ ਪੋਜ਼ਿਟਿਵ ਇੰਟੈਂਸ਼ਨਸ, ਨੈਗੇਟਿਵ ਇੰਟੈਂਸ਼ਨਸ ਨਾਲ ਨਹੀਂ। ਜੇ ਤਾਂ ਤੁਸੀਂ ਆਲਰੇਡੀ ਆਪਣਾ ਮਾਈਂਡ ਹੀ ਬਣਾ ਲਿਆ ਹੈਗਾ, ਫਿਰ ਉਹ ਗੱਲ ਵੀ ਨਹੀਂ ਸੁਣਨੀ ਹੈਗੀ, ਤੁਹਾਡੇ ਕੰਨ 'ਚੋਂ ਨਿਕਲਣੀ, ਦੂਸਰੇ ਪਾਸੇ ਦੀ ਨਿਕਲ ਜਾਣੀ, ਰਾਈਟ। ਪੰਜਵਾਂ ਬਿਹੇਵੀਅਰ ਜਿਹੜਾ ਹੈਗਾ, ਕੀਪ ਕਮਿਟਮੈਂਟਸ, ਬੀ ਅਕਾਊਂਟੇਬਲ, ਰਾਈਟ। ਜੇ ਤੁਸੀਂ ਉਹ ਕਰੋਗੇ ਤੁਹਾਡਾ ਟਰਸਟ ਵਧੂਗਾ। ਜੇ ਤੁਸੀਂ ਆਪਣੀ ਜ਼ਿੰਮੇਵਾਰੀਆਂ ਨਿਭਾਓਗੇ, ਲੈਟਸ ਸੇ ਤੁਸੀਂ ਟਾਈਮ ਸਿਰ ਜਾਣਾ, ਆਪਣਾ ਬੱਚਿਆਂ ਨੂੰ ਸਾਂਭਣਾ, ਜਿਹੜੀ ਜ਼ਿੰਮੇਵਾਰੀ ਤੁਹਾਡੀ ਲੱਗੀ ਆ ਉਹਨੂੰ ਪੂਰੇ ਕਰਨਾ, ਉਹ ਜਿਹੜੀਆਂ ਸਾਰੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਤੁਹਾਡੇ ਸਾਥ ਚੱਲਣੀਆਂ ਸੀਗੀਆਂ, ਜੇ ਤੁਹਾਡਾ ਦੂਸਰਾ ਪਾਰਟਨਰ ਤੁਹਾਡੇ ਤੇ ਟਰਸਟ ਕਰ ਸਕਦਾ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਚੁੱਕੋਗੇ, ਮੈਂ ਆਪਣੀ ਜ਼ਿੰਮੇਵਾਰੀ ਚੁੱਕਣੀ ਹੈ, ਤੇ ਫਿਰ ਜ਼ਿੰਦਗੀ ਜਿਹੜੀ ਆ ਸੌਖੀ ਸ਼ੁਰੂ ਹੋ ਜਾਣੀ ਹੈਗੀ, ਰਾਈਟ। ਕਿਉਂਕਿ ਇੱਕ ਦੂਸਰੇ ਤੇ ਟਰਸਟ ਵੱਧ ਜਾਣਾ, ਤੁਹਾਨੂੰ ਇਹ ਪਤਾ ਲੱਗ ਜਾਣਾ ਦੂਸਰਾ ਬੰਦਾ ਅਕਾਊਂਟੇਬਲ ਹੈਗਾ, ਉਹ ਆਪਣੀਆਂ ਕਮਿਟਮੈਂਟਸ ਨੂੰ ਰੱਖਦਾ ਹੈਗਾ, ਤਾਂ ਫਿਰ ਆਪਣੇ ਆਪ ਹੌਲੀ ਹੌਲੀ ਜਿਹੜਾ ਹੈਗਾ ਟਰਸਟ ਵਧੂਗਾ, ਰਾਈਟ, ਕਿਉਂਕਿ ਹੋਣਾ ਹੀ ਹੈ ਤਾਂ। ਤੇ ਛੇਵਾਂ ਬਿਹੇਵੀਅਰ ਹੈਗਾ, ਉਹ ਹੈਗਾ ਡੈਮੋਨਸਟ੍ਰੇਟ ਰਿਸਪੈਕਟ। ਫਿਰ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਆਪਾਂ ਵੀ ਜਿਹੜੀ ਟਰਸਟ ਆ ਉਹ ਰਿਸਪੈਕਟ ਵਧਾਊਗਾ, ਪਰ ਜਦੋਂ ਟਰਸਟ ਵੀ ਹੈਗਾ ਤੁਹਾਨੂੰ ਰਿਸਪੈਕਟ ਸ਼ੋ ਵੀ ਕਰਨੀ ਪੈਣੀ, ਡੈਮੋਨਸਟ੍ਰੇਟ ਵੀ ਕਰਨਾ ਪੈਣਾ, ਸ਼ੋ ਵੀ ਕਰਨੀ ਪੈਣੀ ਉਹ ਰੈਸਟ ਜਿਹੜੀ ਰਿਸਪੈਕਟ ਹੈਗੀ ਆ। ਤੇ ਸੱਤਵਾਂ ਬਿਹੇਵੀਅਰ, ਫਿਰ ਆਪਾਂ ਰਿਸਪੈਕਟ ਦੀ ਗੱਲ ਕਰਾਂਗੇ ਹੋਰ, ਉਹ ਹੈਗਾ ਐਕਸੈਪਟ ਐਂਡ ਲਰਨ ਫਰੋਮ ਯਰ ਮਿਸਟੇਕਸ। ਇਨਸਾਨ ਤੋਂ ਗਲਤੀਆਂ ਹੋਣੀਆਂ ਹੀ ਹੋਣੀਆਂ, ਆਪਾਂ ਪਰਫੈਕਟ ਨਹੀਂ ਹੈਗੇ, ਹਰ ਇਨਸਾਨ ਨੇ ਗਲਤੀਆਂ ਕਰਨੀਆਂ, ਹਸਬੈਂਡ ਨੇ ਵੀ ਕਰਨੀਆਂ,
ਵਾਈਫ ਨੇ ਵੀ ਕਰਨੀ ਆ। ਪਰ ਉਹਦੇ ਪਿੱਛੇ ਜੇ ਅਸੀਂ ਇਹ ਰਿਲੇਸ਼ਨਸ਼ਿਪ ਨੂੰ ਲੌਂਗ ਟਰਮ ਚਲਾਉਣਾ, ਖੁਸ਼ ਬਣਾਉਣਾ ਹੈਗਾ, ਤਾਂ ਆਪਣੀਆਂ ਗਲਤੀਆਂ ਨੂੰ ਮੰਨਣਾ ਪਊਗਾ, ਦਿਲੋਂ ਮੰਨਣਾ ਪਊਗਾ। ਜਿੰਨਾ ਚਿਰ ਤੁਸੀਂ ਦਿਲੋਂ ਨਹੀਂ ਨਾ ਮੰਨਦੇ ਉਹ ਗਲਤੀ ਨੂੰ, ਉੱਤੋਂ ਤਾਂ ਕਹਿ ਲਓ ਭਾਵੇਂ, ਫਿਰ ਉਹ ਟਰੱਸਟ ਨਹੀਂ ਬਣਦਾ। ਫਿਰ ਉਹ ਐਵੇਂ ਹੀ ਲੱਗਦਾ ਵੀ ਇਹ ਮੂੰਹ ਤੋਂ ਕਹਿੰਦਾ ਹੈਗਾ, ਅੱਜ ਕੱਲ੍ਹ ਨੂੰ ਹੈ, ਕੱਲ੍ਹ ਨੂੰ ਫਿਰ ਉਸ ਤਰ੍ਹਾਂ ਦੀ ਗੱਲ ਹੋ ਜਾਣੀ ਆ। ਫਿਰ ਉਹ ਗੱਲ ਨਹੀਂ ਬਣਦੀ, ਫਿਰ ਗੱਲ ਅੱਗੇ ਤੁਰੂਗੀ ਨਹੀਂ। ਚਲੋ, ਇਹ ਤਾਂ ਸੀ ਬਿਹੇਵੀਅਰਸ, ਜਿਹੜੇ ਮੈਂ ਤੁਹਾਡੇ ਨਾਲ 7 ਬਿਹੇਵੀਅਰ ਸਾਂਝੇ ਕੀਤੇ ਟਰਸਟ ਨੂੰ ਬਿਲਡ ਕਰਨ ਦੀ ਖਾਤਰ, ਜੇ ਕਿਤੇ ਟੁੱਟ ਵੀ ਜਾਵੇ ਜਾਂ ਟਰਸਟ ਨੂੰ ਕੀਪ ਕਰਨ ਦੀ ਖਾਤਰ। ਮੈਂ ਦੁਬਾਰਾ ਰਿਪੀਟ ਕਰ ਦੇਣਾ, ਫਿਰ ਆਪਾਂ ਰਿਸਪੈਕਟ ਦੀ ਗੱਲ ਕਰਾਂਗੇ। ਪਹਿਲਾ ਸੀ ਬੀ ਓਨੈਸਟ, ਇਵਨ ਓਪਨ ਕਮਿਊਨੀਕੇਸ਼ਨ, ਡੋਂਟ ਗੋ ਅਰਾਊਂਡ ਇਟ, ਰਾਈਟ, ਬੀ ਸਟ੍ਰੇਟ। ਜਿਹੜੀ ਗੱਲ ਹੈਗੀ ਆ, ਪਰ ਉਹਨੂੰ ਸਿੱਧੀ ਮੂੰਹ ਤੇ ਨਾ ਮਾਰੋ, ਬੈਠ ਕੇ ਆਪਣੇ ਪਿਆਰ ਨਾਲ, ਪਰ ਉਹਨੂੰ ਘੁਮਾਓ ਫਿਰਾਓ ਨਾ। ਆਪਣਾ ਜਿਹੜੀ ਸਿੱਧੀ ਗੱਲ ਆ ਓਨੈਸਟਲੀ ਉਹਨੂੰ ਦੱਸੋ। ਲੋਇਲਟੀ ਸ਼ੋ ਕਰੋ, ਸ਼ੋ ਟਰਸਟ, ਸ਼ੋ ਫੇਥ, ਸ਼ੋ ਦੈਟ ਯੂ ਆਰ ਮਾਈ, ਆਈ ਐਮ ਯੂਅਰ ਬਿਗੇਸਟ ਚੀਅਰ ਲੀਡਰ। ਤੂੰ ਮੇਰੀ ਪ੍ਰਾਇੋਰਟੀ ਆ, ਟਰਸਟ ਬਣੂਗਾ। ਕਲੈਰੀਫਾਈ ਐਕਸਪੈਕਟੇਸ਼ਨਸ ਐਂਡ ਸੈਟ ਬਾਉਂਡਰੀਜ਼, ਰਾਈਟ। ਜੇ ਐਕਸਪੈਕਟੇਸ਼ਨਸ ਕਲੀਅਰ ਨਹੀਂ, ਫਿਰ ਕੋਈ ਹਸਬੈਂਡ ਹੋਰ ਕੁਛ ਚਾਹੁੰਦਾ, ਵਾਈਫ ਕੁਛ ਹੋਰ ਚਾਹੁੰਦੀ ਹੈ, ਫਿਰ ਲੜਾਈਆਂ ਹੋ ਸਕਦੀਆਂ, ਜਿਹੜੀਆਂ ਡਿਸਐਗਰੀਮੈਂਟਸ ਹੋ ਸਕਦੀਆਂ। ਲਿਸਨ ਫਸਟ, ਸੁਣੋ ਗੱਲ ਨੂੰ, ਬੋਲੀ ਨਾ ਜਾਓ, ਲੜੀ ਨਾ ਜਾਓ, ਪਹਿਲਾਂ ਸੁਣ ਵੀ ਲਓ ਦੂਸਰੇ ਦੀ ਗੱਲ। ਕੀਪ ਯੂਰ ਕਮਿਟਮੈਂਟਸ, ਬੀ ਅਕਾਊਂਟੇਬਲ ਫॉर ਯੂਰ ਸਟਫ, ਕਿਉਂਕਿ ਜ਼ਿੰਦਗੀ ਤਾਂ ਹੀ ਚੱਲਣੀ ਹੈ ਨਾ, ਦੋਨਾਂ ਨਾਲ ਹੀ ਚੱਲਣੀ ਹੈ, ਇਕੱਲੇ ਨੇ ਤਾਂ ਚੱਲਣੀ ਹੈ ਨਹੀਂ। ਸ਼ੋ ਰਿਸਪੈਕਟ, not only have respect but also show respect and learn from mistakes and apologize. Don't keep on doing it again and again. ਹੁਣ ਜਿਹੜੀ ਗੱਲ ਆਪਾਂ ਕਰਦੇ ਹਾਂ ਰਿਸਪੈਕਟ ਦੀ, ਕਿ ਮੈਂ ਤੁਹਾਨੂੰ ਦੱਸਿਆ ਵੀ ਜੇ ਟਰਸਟ ਨਹੀਂ ਤਾਂ ਰਿਸਪੈਕਟ ਨਹੀਂ ਹੋਣੀ। ਜੇ ਟਰਸਟ ਹੈਗਾ ਤਾਂ ਹੁਣ ਰਿਸਪੈਕਟ ਵੀ ਹੋਊਗੀ, ਰਿਸਪੈਕਟ ਹੋਊਗੀ, ਹੋ ਸਕਦੀ ਹੈ ਨਾ। ਉਹਦੇ 'ਚ ਕੀ ਹੈਗਾ, ਦੇਖੋ ਟਰਸਟ ਹੋ ਸਕਦਾ ਬੰਦੇ ਨੂੰ, ਫਿਰ ਵੀ ਲੜਾਈ ਝਗੜੇ ਹੋਣਗੇ ਨਾ, ਤਾਂ ਵੀ, ਕਿਉਂਕਿ ਡਿਸਐਗਰੀਮੈਂਟ ਤਾਂ ਹੋਣੀਆਂ ਹੀ ਆ, ਦੋਨੇ ਜਾਣੇ ਦੀ ਓਪੀਨੀਅਨ ਡਿਫਰੈਂਸ ਹੈਗੀ, ਬਣੇ ਡਿਫਰੈਂਟ ਢੰਗ ਨਾਲ ਹੋਏ ਆ ਇਨਸਾਨ, ਬੰਦਾ ਤੇ ਔਰਤ ਜਿਹੜੀ ਹੈਗੀ ਆ। ਸੋ ਜੇ ਹੈਗਾ ਰਿਸਪੈਕਟ ਜਿਹੜੀ ਆ ਤਾਂ ਬਣਨੀ ਆ, ਤਾਂ ਉਹ ਬਰਕਰਾਰ ਰਹਿਣੀ ਹੈਗੀ ਆ, ਜੇ ਤੁਸੀਂ ਜਿਹੜੀਆਂ ਡਿਫਰੈਂਸਿਸ ਨੂੰ ਆ ਨਾ, ਉਹ ਵੈਲਿਊ ਯੂਰ ਡਿਫਰੈਂਸਿਸ, ਅਪਰੀਸ਼ੀਏਟ ਐਂਡ ਵੈਲਿਊ ਦ ਡਿਫਰੈਂਸਿਸ, ਕਿਉਂਕਿ ਡਿਫਰੈਂਸਿਸ ਤਾਂ ਹੋਣੀਆਂ। ਜੇ ਸਾਨੂੰ ਇਹ ਪਤਾ ਵੀ ਉਹਦੇ ਓਪੀਨੀਅਨ ਤੇ ਮੇਰੀ ਓਪੀਨੀਅਨ ਦੇ ਵਿੱਚ ਫਰਕ ਹੋਣਾ ਹੀ ਹੋਣਾ, ਹੋ ਸਕਦਾ, ਪਰ ਉਹ ਡਿਫਰੈਂਸਿਸ ਜਿਹੜੇ ਹੈਗੇ ਆ ਉਹਨਾਂ ਨੂੰ ਲੜਾਈ ਦਾ ਕਾਰਨ ਨਾ ਬਣਾਓ, ਉਹਨਾਂ ਨੂੰ ਉਹ ਸਮਝੋ ਵੀ ਵੈਲਿਊ ਦ ਡਿਫਰੈਂਸਿਸ। ਕਿਉਂਕਿ ਜਿਹੜੀ ਦੋਨਾਂ ਸਾਈਡਾਂ ਦਾ ਆਪਣਾ ਓਪੀਨੀਅਨ ਹੋ ਸਕਦੀ ਆ, ਤੇ ਤੁਸੀਂ ਦੋਨਾਂ ਓਪੀਨੀਅਨ ਤੋਂ ਲਰਨ ਕਰ ਸਕਦੇ ਹੋ, ਉਹਨੂੰ ਲੜਾਈ ਦਾ ਕਾਰਨ ਨਾ ਬਣਾਓ। ਅੰਡਰਸਟੈਂਡ ਕਰੋ ਵੀ ਉਹ ਜਿਹੜਾ ਦੂਸਰਾ ਬੰਦਾ ਹੈਗਾ, ਦੂਸਰਾ ਇਨਸਾਨ ਹੈਗਾ, ਇਸ ਜ਼ਿੰਦਗੀ ਦੇ ਤੁਹਾਡੇ ਨਾਲ ਪਾਰਟਨਰ ਜਿਹੜਾ ਤੁਰਨ ਦਾ ਜਿਹਨੇ ਵਾਅਦਾ ਕੀਤਾ ਹੋਇਆ, ਉਹਦੀ ਕੀ ਓਪੀਨੀਅਨ ਆ, ਕਿਉਂ ਕਹਿ ਰਿਹਾ ਹੈਗਾ, ਉਹ what lessons ਉਹ ਬ੍ਰਿੰਗ ਕਰ ਰਿਹਾ ਹੈਗਾ, the value the differences, ਤੇ ਜਿਹੜੀ ਉਹ ਬੰਦਾ ਇਨਸਾਨ ਹੈਗਾ ਉਹ ਇਸ ਰਿਲੇਸ਼ਨਸ਼ਿਪ ਦੇ ਵਿੱਚ ਕੀ ਲਿਆ ਰਿਹਾ ਹੈਗਾ, ਉਹਨੂੰ ਅਪਰੀਸ਼ੀਏਟ ਕਰੋ, ਫਿਰ ਤੁਹਾਡੀ ਰਿਸਪੈਕਟ ਵੀ ਹੋ ਜਾਊਗੀ। ਹੁਣ ਕਈ ਵਾਰੀ ਦੇਖਿਆ ਹੋਊਗਾ ਤੁਸੀਂ ਵੀ ਨਾ, ਘਰਾਂ ਦੇ ਵਿੱਚ ਜਿਹੜੀ ਮਾਂ ਹੈਗੀ ਆ ਜਾਂ ਵਾਈਫ ਹੈਗੀ ਆ, ਕਹਿ ਲਓ, ਹੈ ਨਾ, ਉਹ ਬਹੁਤ ਕੰਮ ਕਰਦੀ ਆ, ਬੱਚੇ ਵੀ ਸਾਂਭਦੀ ਆ, ਕੰਮ ਤੇ ਵੀ ਜਾਂਦੀ ਆ, ਘਰ ਨੂੰ ਵੀ ਸਾਂਭਦੀ ਹੈਗੀ ਆ, ਰਾਈਟ, ਪਰ ਉਹਦੀ ਜਿਹੜੀ ਕਈ ਵਾਰੀ ਰਿਸਪੈਕਟ ਨਹੀਂ ਹੁੰਦੀ, ਕਿਉਂਕਿ ਉਹ ਮੇਲ ਡੋਮੀਨੇਟਡ ਸੁਸਾਇਟੀ ਦੇ ਵਿੱਚ ਇਹ ਸਮਝ ਆਵੇ ਤਾਂ ਉਹਦਾ ਕੰਮ ਹੀ ਸੀ, ਸੋ ਕਦੇ ਅਪਰੀਸ਼ੀਏਸ਼ਨ ਵੀ ਨਾ ਹੋਈ। ਫਿਰ ਜਿਹੜੀ ਉਹ ਰਿਸਪੈਕਟ ਜਿਹੜੀ ਹੈ, ਫਿਰ ਰਿਲੇਸ਼ਨਸ਼ਿਪ ਤਾਂ ਹੁੰਦਾ, ਚੱਲਦਾ ਰਹਿੰਦਾ, ਪਰ ਉਹਦੇ 'ਚ ਫਿਰ ਉਹ ਪਿਆਰ ਨਹੀਂ ਰਹਿੰਦਾ, ਖੁਸ਼ੀ ਨਹੀਂ ਰਹਿੰਦੀ। ਪਰ ਜੇ ਤੁਸੀਂ ਉਸ ਨੂੰ, ਉਹਦੀ ਵੈਲਿਊ ਜਿਹੜੀ ਹਸਬੈਂਡ ਜਾਂ ਵਾਈਫ ਲੈ ਕੇ ਆਉਂਦੀ, ਪਹਿਲਾਂ ਆਪਾਂ ਉਹ ਗੱਲ ਕਰ ਲੈਂਦੇ ਹਾਂ ਨਾ, ਜੇ ਉਹ ਤੁਸੀਂ ਉਹਦੀ ਵੈਲਿਊ ਨੂੰ, ਜਿਹੜੀ ਉਹ ਵੈਲਿਊ ਲਿਆ ਰਹੀ ਹੈ ਰਿਲੇਸ਼ਨਸ਼ਿਪ ਦੇ ਵਿੱਚ, ਪਰਿਵਾਰ ਦੇ ਵਿੱਚ, ਜੇ ਤੁਸੀਂ ਉਹਨੂੰ ਅਪਰੀਸ਼ੀਏਟ ਕਰੋਗੇ ਤਾਂ ਰਿਸਪੈਕਟ ਵਧੂਗੀ। ਇਸੇ ਤਰ੍ਹਾਂ ਹੀ ਹਸਬੈਂਡ ਆ, ਉਹ ਲੈਟਸ ਸੇ ਬਾਹਰ ਜਾਂਦਾ, ਕੰਮਕਾਰ ਕਰਦਾ, ਹੋਰ ਚੀਜ਼ਾਂ ਕਰਦਾ, ਸਿਕਿਉਰਿਟੀ ਪ੍ਰੋਵਾਈਡ ਕਰਦਾ, ਆਪਣੀਆਂ ਚੀਜ਼ਾਂ ਹੋਰ ਬਹੁਤ ਚੀਜ਼ਾਂ ਨੇ, ਜਿਹੜਾ ਕੁਛ ਵੀ ਕਰਨੇ ਆ, ਘਰ ਦੇ ਕੰਮਕਾਰ ਬਹੁਤ ਹੈਗੇ, ਬਾਹਰ ਦੇ ਕੰਮਕਾਰ ਬਹੁਤ ਹੈਗੇ। ਜੇ ਵਾਈਫ ਉਸ ਚੀਜ਼ ਨੂੰ ਰਿਸਪੈਕਟ ਨਹੀਂ ਕਰੂਗੀ, ਤਾਂ ਫਿਰ ਉਹਨੂੰ ਵੀ ਲੱਗਣ ਲੱਗ ਵੀ ਯਾਰ ਮੈਂ ਤਾਂ ਸਾਰਾ ਕੁਝ ਹੀ ਕਰੀ ਜਾਂਦਾ, ਮੈਂ ਤਾਂ ਮਰਦਾ ਹਾਂ, ਮੈਂ ਤਾਂ ਆਹ ਕਰਦਾ, ਪਰ ਮੇਰੀ ਵੈਲਿਊ ਨਹੀਂ, ਮੇਰੀ ਰਿਸਪੈਕਟ ਨਹੀਂ ਹੈਗੀ।
ਫਿਰ ਉਹ ਰਿਲੇਸ਼ਨਸ਼ਿਪ ਜਿਹੜਾ ਹੈਗਾ ਉਹ ਇੱਕ ਜਿਹੜਾ ਹੈਗਾ ਉਹਦੇ 'ਚ ਤਰਾਰਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਹਨਾਂ 'ਚ ਰਿਸਪੈਕਟ ਨਹੀਂ ਰਹੂਗੀ, ਉਹਦੇ 'ਚ ਖੁਸ਼ੀ ਨਹੀਂ ਰਹੂਗੀ। ਜੇ ਲੜਾਈ ਹੁੰਦੀ ਵੀ ਆ, ਇੱਕ ਨਾ ਮਤਲਬ ਇੱਕ ਮੇਰੇ ਲੜਕੇ ਦਾ ਦੋਸਤ ਆ, ਉਹਨੇ ਬੜੀ ਵਧੀਆ ਗੱਲ ਕਹੀ। ਕਹਿੰਦਾ ਉਹ ਹਰੇ ਉਹਦਾ ਵਿਆਹ ਨਹੀਂ ਹੋਇਆ। ਕਹਿੰਦਾ ਮੈਂ ਨਾ ਜਿਹੜੀ ਕੁੜੀ ਲੱਭ ਰਿਹਾ, ਆਈ ਵਾਂਟ ਦਿਸ ਥਿੰਗ। ਮੈਂ ਚਾਹੁੰਦਾ ਵੀ ਉਹ ਨਾ ਜੇ ਲੜਾਈ ਵੀ ਹੋਵੇ ਤਾਂ ਲੜਾਈ ਜਿਹੜੀ ਆ ਫਾਈਟ ਕੰਸਟਰਕਟਿਵਲੀ, ਉਹ ਡਿਸਟਰਕਟਿਵ ਫਾਈਟ ਨਹੀਂ ਹੋਣੀ ਚਾਹੀਦੀ। ਲੜਾਈ ਤਾਂ ਹੋਣੀ ਆ, ਰਿਲੇਸ਼ਨਸ਼ਿਪ ਆ, ਡਿਫਰੈਂਸ ਓਪੀਨੀਅਨ ਤਾਂ ਹੋਣੇ ਹੀ ਹੈਗੇ ਆ, ਲੜਾਈ ਝਗੜਾ ਵੀ ਹੋ ਸਕਦਾ ਹੈਗਾ। ਪਰ ਉਹ ਕਹਿੰਦਾ ਵੀ ਜਿਹੜੀ ਲੜਾਈ ਵੀ ਹੋਣੀ ਹੈ ਨਾ ਕੰਸਟਰਕਟਿਵ ਹੋਵੇ। ਕੰਸਟਰਕਟਿਵ ਦਾ ਮਤਲਬ ਵੀ ਲੜਾਈ ਝਗੜਾ ਤਾਂ ਹੋ ਗਿਆ, ਪਰ ਉਹਦਾ ਪਰਪਸ ਹੋਵੇ ਲੜਨਾ ਹੀ ਨਹੀਂ। ਉਹਦਾ ਪਰਪਸ ਆ ਵੀ ਹਾਂ ਜੇ ਕੋਈ ਪ੍ਰੋਬਲਮ ਸੀ ਅਸੀਂ ਉਹਨੂੰ ਰਿਜ਼ੋਲਵ ਕਰਨਾ ਹੈਗਾ। ਮੈਂ ਠੀਕ ਆ, ਦੀਸ ਕਾਈਂਡ ਆਫ ਇਮੋਸ਼ਨਸ ਕਮ, ਪਰ ਜਿਹੜੇ ਅਸੀਂ ਇਮੋਸ਼ਨਸ ਹੈਗੇ ਆ ਉਹਨੂੰ ਕੰਸਟਰਕਟਿਵਲੀ ਜਿਹੜਾ ਹੈਗਾ ਉਹ ਜਿਹੜੀ ਹੈਗਾ। ਕਈ ਵਾਰੀ ਕੀ ਹੁੰਦਾ ਹੈਗਾ ਵੀ ਜਦੋਂ ਲੜਾਈ ਝਗੜਾ ਹੁੰਦਾ ਉਹਦੇ 'ਚ ਆਵਾਜ਼ ਉੱਚੀ ਹੋ ਜਾਂਦੀ ਆ, ਕਈ ਵਾਰੀ ਮਤਲਬ ਉਹ ਜਿਹੜੀ ਚੰਗੀ ਗੱਲ ਨਹੀਂ ਹੈਗੀ। ਪਰ ਚਲੋ ਮੰਨ ਲਈਏ ਉਹ ਗਲਤੀਆਂ ਹੋ ਜਾਂਦੀਆਂ ਹੈਗੀਆਂ। ਕਈ ਵਾਰੀ ਵਰਡਸ ਜਿਹੜੇ ਹੈਗੇ ਆ, ਤੁਸੀਂ ਸ਼ਬਦ ਜਿਹੜੇ ਯੂਜ਼ ਕਰਦੇ ਹੈਗੇ ਹੋ, ਉਹ ਵੀ ਗਲਤ ਮਲਤ ਹੋ ਜਾਂਦੇ ਆ ਯੂਜ਼, ਉਹ ਵੀ ਚੰਗੀ ਗੱਲ ਨਹੀਂ ਹੈਗੀ। ਪਰ ਚਲੋ ਜੇ ਤੁਹਾਡਾ ਪਿਆਰ ਆ, ਜੇ ਤੁਹਾਡੀ ਫਾਊਂਡੇਸ਼ਨ ਸਟਰੋਂਗ ਹੈਗੀ ਆ, ਜੇ ਤੁਹਾਡਾ ਰਿਲੇਸ਼ਨਸ਼ਿਪ ਸਟਰੋਂਗ ਹੈਗਾ, ਤਾਂ ਫਿਰ ਉਹਨਾਂ ਤੋਂ ਤੁਸੀਂ ਅੱਗੇ ਉੱਠ ਸਕਦੇ ਹੋ। ਨਹੀਂ ਪਰ ਕਈ ਵਾਰੀ ਔਖਾ ਹੋ ਜਾਂਦਾ ਹੈਗਾ। ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਨੂੰ ਇੰਟੈਂਸ਼ਨਲੀ ਵਾਚ ਕਰਨ ਦੀ ਲੋੜ ਆ ਵੀ ਜਿਹੜੇ ਇਸ ਦੇ ਵਿੱਚ ਕਿਹੋ ਜਿਹੀ ਤੁਸੀਂ ਜਿਹੜੇ ਵਰਡਸ ਹੈਗੇ ਉਹ ਤੁਸੀਂ ਯੂਜ਼ ਕਰਦੇ ਹੈਗੇ ਹੋ, ਤੁਹਾਡੀ ਆਵਾਜ਼ ਹੈਗੀ ਹੈ, ਕਿਸ ਤਰ੍ਹਾਂ ਤੁਸੀਂ ਉਹ ਕੰਸਟਰਕਟਿਵਲੀ ਫਾਈਟ ਕਰ ਸਕਦੇ ਹੋ। ਇਹ ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ। ਤੇ ਇਹਨਾਂ ਦੇ ਵਿੱਚ ਇੱਕ ਚੀਜ਼ ਰਿਸਪੈਕਟ ਹੋਰ ਵੀ ਹੈਗੀ ਆ, ਉਹ ਹੈਗੀ ਆ ਵੀ ਨਾ ਜੇ ਲੜਾਈ ਝਗੜਾ ਤਾਂ ਹੋਣਾ, ਦੇਖੋ ਉਹਦੇ 'ਚ ਸੈਂਸ ਆਫ ਹਿਊਮਰ ਵੀ ਰੱਖ ਲੈਣਾ ਚਾਹੀਦਾ ਥੋੜ੍ਹਾ ਜਿਹਾ। ਉਹ ਵੀ ਹਰ ਇੱਕ ਨੂੰ, ਇਨਸਾਨ ਨੂੰ ਨਹੀਂ ਹੈਗਾ। ਕਈ ਵਾਰੀ ਕਹਿੰਦੇ ਨਾ ਵੀ ਜੇ ਗੁੱਸਾ ਲੜਾਈ ਝਗੜਾ ਹੋਇਆ, ਜੇ ਉਹਦੇ 'ਚ ਕੋਈ ਹਾਸੇ ਵਾਲੀ ਗੱਲ ਵੀ ਆ ਜਾਂਦੀ, ਕਰ ਲੈਂਦਾ ਬੰਦਾ, ਕੁਝ ਕਹਿ ਦਿੰਦਾ ਇਹੋ ਜਿਹੀ ਗੱਲ, ਤਾਂ ਗੁੱਸਾ ਠੰਡਾ, ਲੜਾਈ ਵੀ ਕਈ ਵਾਰੀ ਹਟ ਜਾਂਦੀਆਂ ਹੈਗੀਆਂ। ਸੋ ਜਿਹੜੀਆਂ ਉਹ ਵੀ ਹੈਗੀਆਂ ਨਾ, ਉਹ ਵੀ ਤੁਹਾਡੀ ਰਿਸਪੈਕਟ ਜਿਹੜੀ ਹੈਗੀ ਆ ਉਹਨੂੰ ਬਰਕਰਾਰ ਰੱਖਣੀ ਆ। ਪਰ ਰਿਸਪੈਕਟ ਜਿਹੜੀ ਆ ਉਹ ਜੇ ਅਸੀਂ ਇੱਕ ਦੂਸਰੇ ਨੂੰ ਬਰਾਬਰ ਹੀ ਨਹੀਂ ਸਮਝਾਂਗੇ ਤਾਂ ਫਿਰ ਰਿਸਪੈਕਟ ਨਹੀਂ ਹੋਣੀ। ਤੇ ਬਰਾਬਰ ਕਿਉਂ ਨਹੀਂ ਸਮਝਾਂਗੇ? ਜਦ ਤੁਸੀਂ ਇੱਕ ਦੂਸਰੇ ਨਾਲ ਇਕੱਠੇ ਸਾਰੀ ਜ਼ਿੰਦਗੀ ਜਿਉਣ ਦਾ ਪ੍ਰੋਮਿਸ ਕਰ ਲਿਆ, ਲਾਵਾਂ ਲੈ ਲਈਆਂ, ਫੇਰੇ ਲੈ ਲਏ, ਤਾਂ ਫਿਰ ਕਿਉਂ ਨਹੀਂ ਹੋਊਗਾ? ਫਿਰ ਕਿਉਂ ਹੋਣਾ ਚਾਹੀਦਾ ਵੀ ਇੱਕ ਦੂਸਰੇ ਤੋਂ ਅਲੱਗ ਕੇ ਹੋ ਗਿਆ ਸੋਚ ਕੇ? ਇੱਕ ਦੂਸਰੇ ਨੂੰ ਟਰਸਟ ਟੁੱਟ ਗਿਆ। ਜੇ ਟਰਸਟ ਟੁੱਟੂਗਾ ਤਾਂ ਰਿਸਪੈਕਟ ਟੁੱਟ ਜੂਗੀ। ਜੇ ਟਰਸਟ ਹੈਗਾ ਤਾਂ ਤੁਹਾਨੂੰ ਰਿਸਪੈਕਟ ਨੂੰ ਵੀ ਬਰਕਰਾਰ ਕਰਨਾ ਪੈਣਾ ਬਾਏ ਅੰਡਰਸਟੈਂਡਿੰਗ ਵੀ ਜਿਹੜੀਆਂ ਡਿਫਰੈਂਸ ਓਪੀਨੀਅਨਸ ਹੋਣਗੀਆਂ, ਅਪਰੀਸ਼ੀਏਟ ਕਰਨਾ ਵੀ ਉਹ ਦੂਸਰਾ ਬੰਦਾ ਕਿਵੇਂ ਵੈਲਿਊ ਲਿਆ ਰਿਹਾ ਹੈਗਾ, ਉਸ ਨੂੰ ਇਕੁਅਲ ਸਮਝਣਾ। ਕਈ ਵਾਰੀ ਪਰਿਵਾਰਾਂ 'ਚ ਦੇਖਿਆ ਹੋਊਗਾ ਵੀ ਆਪਾਂ ਦੇ ਰਿਸ਼ਤੇਦਾਰੀਆਂ 'ਚ ਵੀ ਦੇਖਦੇ ਹਾਂ ਵੀ ਔਰਤ ਨੂੰ ਨਾ ਕਈ ਵਾਰੀ ਜਿਹੜਾ ਹੈਗਾ ਉਹ ਐਂ ਕਹ ਲਓ ਵੀ ਉਸ ਤਰ੍ਹਾਂ ਦਾ ਦਰਜਾ ਨਹੀਂ ਮਿਲਦਾ। ਤੈਨੂੰ ਨਹੀਂ ਪਤਾ ਹੈਗਾ, ਜਾਂ ਇਹ ਸਮਝ ਲਓ ਉਹਨੂੰ ਕਹਿ ਦੇ ਵੀ ਚੁੱਪ ਕਰਕੇ ਬਿਠਾਤਾ, ਜਾਂ ਉਹਨੂੰ ਇਨਵੋਲਵ ਨਹੀਂ ਕੀਤਾ ਹਰ ਡਿਸੀਜ਼ਨ ਮੇਕਿੰਗ। ਹੁਣ ਤਾਂ ਥਿੰਗਸ ਚੇਂਜ ਹੋ ਰਹੀਆਂ ਹੈਗੀਆਂ, ਕੋਈ ਐਡੀ ਫਰਕ ਪਈ ਜਾਂਦਾ ਹੈਗਾ, ਪਰ ਸਟਿਲ ਮੀਨਸ ਉਹ ਜਿਹੜੀਆਂ ਚੀਜ਼ਾਂ ਨਾ, ਤਾਂ ਰਿਸਪੈਕਟ ਟੁੱਟ ਜਾਂਦੀ ਹੈ। ਜਦੋਂ ਰਿਸਪੈਕਟ ਟੁੱਟ ਗਈ, ਟਰਸਟ ਟੁੱਟ ਗਿਆ, ਫਿਰ ਰਿਲੇਸ਼ਨਸ਼ਿਪ ਵੀ ਜਿਹੜਾ ਹੈਗਾ ਉਹ ਫਿਰ ਉਹ ਜਿਵੇਂ ਮੈਂ ਪਹਿਲਾਂ ਕਿਹਾ ਵੀ ਉਹ ਹਾਵੀ ਹੋਣਾ ਸ਼ੁਰੂ ਹੋ ਜਾਂਦਾ। ਫਿਰ ਉਹ ਹੈਵੀ ਜਦੋਂ ਹੁੰਦਾ ਹੈਗਾ, ਫਿਰ ਭਾਰ ਬਣ ਜਾਂਦਾ, ਫਿਰ ਉਹਦੇ 'ਚ ਖੁਸ਼ੀ ਨਹੀਂ ਰਹਿੰਦੀ, ਫਿਰ ਉਹ ਇਕੱਠੇ ਤਾਂ ਹੋ ਸਕਦੇ ਆ, ਫਿਰ ਲੜਾਈਆਂ ਝਗੜੇ ਸ਼ੁਰੂ, ਦੂਸਰੀਆਂ ਗੱਲਾਂ ਆ ਜਾਂਦੀਆਂ ਨਾ। ਰਿਸਪੈਕਟ ਜਿਹੜੀ ਹੈਗੀ ਹੈ ਨਾ, ਉਹ ਤਾਂ ਵੀ ਬਣਨੀ ਹੈਗੀ ਆ when you listen to each other, you share your opinion, you share your feelings, and you can have a better discussion, positive discussion. ਹੁਣ ਇਹਦੇ ਲਈ ਵੀ ਰਾਹ ਵਾ ਬਣਾਉਣਾ ਪੈਂਦਾ, ਮਤਲਬ ਇਹ ਸੌਖਾ ਨਹੀਂ ਹੈਗਾ ਉਹ ਸਟੇਜ ਤੇ ਪਹੁੰਚਣਾ ਵੀ ਜਿੱਥੇ ਤੁਸੀਂ ਓਪਨਲੀ ਬਹਿ ਕੇ ਗੱਲਾਂ ਬਾਤਾਂ ਕਰ ਸਕੋ, ਆਰਗੂਮੈਂਟਸ ਕਰ ਸਕੋ, ਡਿਸਕਸ਼ਨ ਕਰ ਸਕੋ। ਪਰ ਸਮੇਂ ਕੰਮਾਂ ਤੇ ਹੁੰਦੇ ਆ, ਕੰਮਾਂ 'ਚ ਡਰ ਹੁੰਦਾ, ਰਾਈਟ? ਕੰਮ ਤੇ ਹੁਣ ਜਿਵੇਂ ਕਹ ਲਓ ਵੀ ਜੇ ਮੈਂ ਹੈਗਾ, ਮੈਂ CEO ਹੈਗਾ, ਮੇਰੇ ਨਾਲ ਰੂਮ 'ਚ ਬੈਠੇ ਆ, ਆਈ ਆਸਕ them to be ਲਾਈਕ ਮੇਰੇ ਨਾਲ ਡਿਸਐਗਰੀ ਕਰੋ ਜੇ ਤੁਹਾਨੂੰ ਲੱਗਦਾ ਹੈਗਾ, ਤਾਂ ਕਿ ਵੀ ਕੈਨ ਹੈਵ ਅ ਡਿਫਰੈਂਟ ਪੁਆਇੰਟ ਆਫ ਵਿਊਜ਼, ਰਾਈਟ? But at the end of it, once we make a decision, then all of us are gonna follow. So ਉਹ ਡਿਫਰੈਂਟ ਆ ਕੰਮ ਦੀ ਗੱਲ, ਰਾਈਟ? ਘਰਾਂ ਦੇ ਵਿੱਚ ਤਾਂ ਰੋਜ਼ ਦਾ ਕੰਮ ਆ, ਕਈ ਵਾਰੀ ਹਜ਼ਾਰਾਂ ਡਿਸਫਰੈਂਸਿਸ ਹੋਣਗੀਆਂ,
ਹਜ਼ਾਰਾਂ ਪ੍ਰੋਬਲਮਸ ਆਉਣਗੀਆਂ, ਪਰ ਜੇ ਅਸੀਂ ਇੱਕ ਦੂਸਰੇ ਨੂੰ ਸੁਣਾਂਗੇ, ਕੰਸਟਰਕਟਿਵਲੀ ਇੱਕ ਦੂਸਰੇ ਨੂੰ ਲਿਸਨ ਕਰਕੇ ਉਹਦਾ ਪੁਆਇੰਟ ਆਫ ਵਿਊ ਸਮਝਾਂਗੇ, ਉਹਨੂੰ ਟਰਸਟ ਕਰਾਂਗੇ, ਉਹਨੂੰ ਰਿਸਪੈਕਟ ਦੇਵਾਂਗੇ, ਤੇ ਫਿਰ ਸੋਲਵ ਕਰਨੀਆਂ ਚੀਜ਼ਾਂ ਹੈਗੀਆਂ ਉਹ ਥੋੜ੍ਹੀਆਂ ਸੌਖੀਆਂ ਹੋ ਜਾਣੀਆਂ ਹੈਗੀਆਂ। ਸੋ ਇਹਦੇ ਪਿੱਛੇ ਕੀ ਕਾਰਨ ਆ? ਉਹ ਹੈਗਾ ਕਮਿਊਨੀਕੇਸ਼ਨ, ਜਿਹੜੀ ਆਪਾਂ ਤੀਜੇ ਪਾਰਟ 'ਚ ਗੱਲ ਕਰਾਂਗੇ। ਜਿਹੜੀ ਕਮਿਊਨੀਕੇਸ਼ਨ ਆ ਨਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਕਮਿਊਨੀਕੇਸ਼ਨ ਵੀ ਮਲਟੀਪਲ ਟਾਈਪਸ ਦੀ ਆ। ਜਿਹੜੀ ਕਮਿਊਨੀਕੇਸ਼ਨ ਵੂਮਨ ਕਰ ਰਹੀ ਆ, ਉਹ ਕਈ ਵਾਰੀ ਬੰਦੇ ਨੂੰ ਨਹੀਂ ਸਮਝ ਨਹੀਂ ਆਉਂਦੀ। ਜੋ ਬੰਦਾ ਕਮਿਊਨੀਕੇਟ ਕਰ ਰਿਹਾ ਔਰਤ ਨੂੰ ਸਮਝ ਨਹੀਂ ਆਉਂਦੀ ਹੈਗੀ, ਕਿਉਂਕਿ ਬੜੇ ਡਿਫਰੈਂਟ ਟਾਈਪ ਦੀਆਂ ਹੋਈਆਂ, ਉਹਨਾਂ ਦੀਆਂ ਫੀਲਿੰਗਸ ਡਿਫਰੈਂਟ ਆ, ਉਹਨਾਂ ਨੂੰ ਨੇਚਰ ਨਹੀਂ, ਜਿਵੇਂ ਕਹਿੰਦੇ ਆ ਮੈਸਕੂਲਿਨ ਤੇ ਫੈਮਿਨਿਨ ਦੀਆਂ ਐਨਰਜੀਜ਼ ਹੈਗੀਆਂ, ਉਹ ਵੱਧ ਘੱਟ ਹੈਗੀਆਂ। ਤੁਸੀਂ ਜਿਹੜਾ ਸਾਰਿਆਂ ਨਾਲੋਂ ਵੱਡਾ ਕੰਮ ਜਿਹੜਾ ਹੈਗਾ ਨਾ, ਉਹ ਆਪਣੇ ਪਾਰਟਨਰ ਦਾ ਵੱਡਾ ਚੀਅਰ ਲੀਡਰ ਬਣ, ਉਹਦੇ ਨਾਲ ਟਰਸਟ ਹੋਣਾ। ਜੇ ਉਹਨੂੰ ਇਹ ਹੋ ਗਿਆ ਨਾ ਵੀ ਜਿਵੇਂ ਮੈਂ ਪਹਿਲਾਂ ਵੀ ਕਿਹਾ, ਜਦੋਂ ਤੁਸੀਂ ਜ਼ਿੰਦਗੀ ਦੇ ਰਾਹ ਤੇ ਇਕੱਠੇ ਤੁਰਨਾ ਸ਼ੁਰੂ ਹੀ ਕਰ ਲਿਆ, ਫਿਰ ਕਾਹਦੇ ਲਈ ਕੋਈ ਹੋਰ ਇਨਸਾਨ, ਕੋਈ ਹੋਰ ਚੀਜ਼ ਪ੍ਰਾਇਓਰਟੀ ਲਾਏ ਉਹਦੇ ਤੇ? ਤੁਸੀਂ ਤਾਂ ਇਕੱਠੇ ਹੋ, ਫਿਰ ਤੁਹਾਨੂੰ ਟਰਸਟ ਕਰ ਲਓ, ਫਿਰ ਕੋਈ ਗੱਲ ਨਹੀਂ ਹੈਗੀ। ਵੱਧ ਘਾਟਾ ਤਾਂ ਘੱਟ ਇਕੱਠਿਆਂ ਦਾ ਹੀ ਆ, ਰਾਈਟ। ਕਿ ਔਰਤ ਨੂੰ ਲੱਗੋ ਇਹਨੇ ਤਾਂ ਸਾਰਾ ਘਰ, ਆਪਣਾ ਘਰ ਜਿਹੜਾ ਹੈਗਾ ਆਪਣੇ ਘਰਦਿਆਂ ਨੂੰ ਹੀ ਦੇ ਦੇਣਾ। ਤੁਸੀਂ ਉਹਨੂੰ ਅਜ਼ਿਊਮ ਨਾ ਕਰੋ, ਉਹਨੂੰ ਟਰਸਟ ਕਰੋ। ਐਂਡ ਜੇ ਦੇ ਦੂਗੀ ਤਾਂ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ, ਕੋਈ ਨਹੀਂ ਗੱਲ ਹੈਗੀ, ਕੁਛ ਨਹੀਂ ਟੁੱਟਦਾ। ਪ੍ਰਮਾਤਮਾ ਸਾਰਿਆਂ ਨਾਲੋਂ ਵੱਡਾ, ਉਹ ਦੇਣ ਵਾਲਾ ਹੈਗਾ, ਕਰ ਦੂਗਾ। ਪਰ ਜੇ ਤੁਹਾਡੇ 'ਚ ਇਹ ਅਬੰਡੈਂਸ ਹੈਗੀ ਆ, ਇਹ ਟਰਸਟਵਰਦੀ ਨੇਚਰ ਹੈਗੀ ਆ, ਤਾਂ ਦੂਸਰਾ ਪਾਰਟਨਰ ਵੀ ਤੁਹਾਡੇ ਨਾਲ ਚੱਲੂਗਾ। ਫਿਰ ਅਲਟੀਮੇਟਲੀ ਤਾਂ ਚੇਂਜ ਹੋ ਜਾਣੀ ਹੈਗੀ ਹੈ ਗੱਲ। ਬੀਇੰਗ ਰਿਲਾਇਬਲ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਅਕਾਊਂਟੇਬਲ, ਰਿਲਾਇਬਲ, ਜਿਹੜੀਆਂ ਇਹ ਨਾ ਬਹੁਤ ਇੰਪੋਰਟੈਂਟ ਆ। ਜੇ ਤੁਸੀਂ ਰਿਲਾਇਬਲ ਹੋ ਨਾ ਆਪਣੀ ਰਿਲੇਸ਼ਨਸ਼ਿਪ ਦੇ ਵਿੱਚ ਦੂਸਰੇ ਪਾਰਟਨਰ ਨੂੰ, ਤਾਂ ਫਿਰ ਟਰਸਟ ਤੇ ਰਿਸਪੈਕਟ ਵੱਧ ਜਾਂਦੀ ਆ। ਜੇ ਉਹਨੂੰ ਪਤਾ ਵੀ ਆ ਮੇਰੇ ਨਾਲ ਖੜਾ ਹੈ, ਤਾਂ ਫਿਰ ਟਰਸਟ। ਕਈ ਵਾਰੀ ਜਿਹੜੀ ਨਾ ਪ੍ਰੋਬਲਮ ਕੀ ਹੁੰਦੀ ਹੈ, ਮੈਂ ਦੇਖਿਆ ਕਈ ਵਾਰੀ ਉਹ ਹੈਗਾ ਵੀ ਬੰਦਾ ਨਾ ਅਜ਼ਿਊਮ ਕਰਨਾ ਸ਼ੁਰੂ ਕਰ ਦਿੰਦਾ। ਜਿਹੜੀ ਅਜ਼ੰਪਸ਼ਨਸ ਆ, ਫਿਰ ਉਹ ਪ੍ਰੋਬਲਮ ਆਉਂਦੀਆਂ, ਰਾਈਟ। ਜਿਵੇਂ ਕਹਿੰਦਾ ਵੀ ਉਹੀ ਅਜ਼ਿਊਮ ਕਰ ਲੈ ਵੀ ਇਹਨੇ ਤਾਂ ਐਂ ਕਰ ਦੇਣਾ, ਇਹਨੇ ਉਹ ਕਰ ਦੇਣਾ ਹੈਗਾ, ਇਹਨੇ ਤਾਂ ਆਹ ਵੇਚ ਦੇਣਾ, ਇਹਨੇ ਤਾਂ ਆਹ ਖਾ ਲੈਣਾ, ਇਹਨੇ ਉਹ ਕਰ ਦੇਣਾ ਹੈਗਾ। ਪਹਿਲਾਂ ਨਹੀਂ ਟਰਸਟ, ਪਹਿਲਾਂ ਟਰਸਟ ਕਰਨਾ। ਫਿਰ ਉਹ ਜੇ ਟਰਸਟ ਬ੍ਰੇਕ ਹੋ ਗਿਆ, ਫਿਰ ਕਨਵਰਸੇਸ਼ਨ ਆ, ਰਾਈਟ, ਵੀ ਭਾਈ ਆਹ ਹੋ ਗਿਆ, ਕਿਉਂ ਹੋ ਗਿਆ, ਆਪਾਂ ਕੀ ਕਰ ਸਕਦੇ ਹਾਂ ਬੈਟਰ, ਕਿਵੇਂ ਚਲਾਈਏ ਇਹਨਾਂ ਨੂੰ ਅੱਗੇ। ਤੇ ਫਿਰ ਵੀ ਨਹੀਂ ਚੱਲਦਾ, ਫਿਰ ਠੀਕ ਆ, ਫਿਰ ਆਪਾਂ ਦੇਖਾਂਗੇ ਫਿਰ ਉਹ ਕੀ ਹੁੰਦਾ ਹੈ ਨਾ। ਫਿਰ ਅਗਲੀ ਗੱਲ ਕਰ ਸਕਦੇ ਹਾਂ ਆਪਾਂ, ਵੀ ਅਗਲਾ ਸਟੈਪ ਲਓ, ਵੀ ਭਾਈ ਨਹੀਂ ਭਾਈ ਆਪਣੀ ਮੇਬੀ ਫਾਊਂਡੇਸ਼ਨ ਹੀ ਸਟਰੋਂਗ ਨਹੀਂ ਸੀ, ਸੋ ਵੀ ਨੀਡ ਟੂ ਫਿਗਰ ਆਊਟ ਸਮਥਿੰਗ ਐਲਸ। ਪਰ ਉਹਨਾਂ ਚਿਰ ਤੁਸੀਂ ਜਿਹੜਾ ਇਸ ਰਿਲੇਸ਼ਨਸ਼ਿਪ ਦੇ ਵਿੱਚ ਜੇ ਖੁਸ਼ੀ ਲਿਆਉਣੀ ਆ ਤੇ ਖੁਸ਼ੀ ਰੱਖਣੀ ਆ, ਉਹ ਟਰਸਟ ਤੇ ਰਿਸਪੈਕਟ, ਇਹ ਬਹੁਤ ਹੀ ਇੰਪੋਰਟੈਂਟ ਚੀਜ਼ਾਂ, ਇਹ ਪਹੀਏ ਆ ਜ਼ਿੰਦਗੀ ਦੇ। ਟਰਸਟ ਤੇ ਰਿਸਪੈਕਟ। ਟਰਸਟ ਸਾਰਿਆਂ ਨਾਲੋਂ ਵਧੀਆ ਇੰਪੋਰਟੈਂਟ ਚੀਜ਼ ਆ। ਜਿੱਦਣ ਟਰਸਟ ਬ੍ਰੇਕ ਸ਼ੁਰੂ ਹੋਣਾ, ਤਾਂ ਦਈਏ ਕਈ ਜਿਹੜਾ ਪਹੀਆ ਹੈ ਨਾ, ਉਹ ਫਿਰ ਲੜਖੜਾਉਣਾ ਸ਼ੁਰੂ ਹੋ ਜਾਂਦਾ, ਕਿਉਂਕਿ ਰਿਸਪੈਕਟ ਜਿਹੜੀ ਆ ਉਹਦੇ ਨੂੰ ਫੀਡ ਕਰਦੀ ਆ, ਉੱਥੋਂ ਸ਼ੁਰੂ ਹੁੰਦਾ, ਇੱਧਰ ਨੂੰ ਜਾਣਾ ਉਹਦੀ ਐਕਸਲ ਨੂੰ, ਰਾਈਟ, ਉਹਦੇ ਫੇਰ ਜਾਣਾ ਹੈਗਾ ਉੱਧਰ ਨੂੰ। ਤੇ ਜਿਹੜਾ ਫੈਮਿਲੀ ਆ, ਉਹਦੇ ਵਿੱਚ ਆਪਣੀ ਜਿਹੜੀ ਰਿਸਪੈਕਟ ਵਧੂਗੀ, ਉਹ ਤਾਂ ਵੀ ਵਧੂਗੀ ਜੇ ਤੁਸੀਂ ਆਪਣੀ ਫੈਮਿਲੀ ਨੂੰ ਅੱਗੇ ਵਧਾਉਣ ਦੀ ਖਾਤਰ ਆਪ ਸੈਕਰੀਫਾਈਸ ਕਰਦੇ ਹੋ, ਰਾਈਟ। ਉਹ ਸੈਕਰੀਫਾਈਸਿਸ ਇਕੱਲਾ ਫਾਈਨੈਂਸ਼ੀਅਲ ਨਹੀਂ ਹੈਗਾ, ਤੁਸੀਂ ਬਹੁਤ ਚੀਜ਼ਾਂ ਹੈਗੀਆਂ, ਰਾਈਟ। ਵੀ ਜਿਵੇਂ ਕਹ ਲਓ ਵੀ ਇਨਸਾਨ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਵੀ ਹੈਗਾ, ਉਹਨਾਂ ਨੂੰ ਫਾਈਨੈਂਸ਼ੀਅਲ ਜਿਹੜੀ ਸਟੇਬਿਲਿਟੀ ਵੀ ਦੇਣੀ ਹੈਗੀ ਆ, ਉਹਨਾਂ ਦੀ ਮੈਂਟਲ, ਉਹਨਾਂ ਦੀ ਸਪਿਰਿਚੁਅਲ ਗਰੋਥ 'ਚ ਵੀ ਹੈਲਪਫੁਲ ਹੋਣਾ ਹੈਗਾ। ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਹੈਗੀਆਂ ਨਾ, ਇਹ ਅਲਟੀਮੇਟਲੀ ਸਾਨੂੰ ਉਹ ਰਿਸਪੈਕਟ ਵਧਾਉਣ ਦੇ ਵਿੱਚ ਹੈਲਪ ਕਰਦੀਆਂ। ਸੋ ਦੋਸਤੋ, ਅੱਜ ਦੇ ਦੂਸਰੇ ਐਪੀਸੋਡ 'ਚ ਦ ਸੀਕ੍ਰੇਟਸ ਆਫ ਹੈਪੀ ਮੈਰਿਜ ਦੇ ਵਿੱਚ ਆਪਾਂ ਗੱਲਬਾਤ ਕੀਤੀ, ਉਹ ਸੀ ਟਰਸਟ ਤੇ ਰਿਸਪੈਕਟ ਦੀ। ਮੈਂ ਇੱਕ ਵਾਰੀ ਸਮਰਾਈਜ਼ ਕਰ ਦੇਣੀਆਂ ਸਾਰੀਆਂ ਚੀਜ਼ਾਂ, ਤਾਂ ਕਿ ਆਪਾਂ ਜਦੋਂ ਅਗਲੇ ਐਪੀਸੋਡ ਦੀ ਗੱਲ ਕਰਾਂਗੇ, ਉਹ ਆਪਾਂ ਕਮਿਊਨੀਕੇਸ਼ਨ ਦੀ ਗੱਲ ਕਰਾਂਗੇ। ਸੋ ਜਿਹੜਾ ਟਰਸਟ, ਪਹਿਲਾ ਸੀਕ੍ਰੇਟ ਕੀ ਸੀ? ਉਹ ਸੀ ਵੀ ਫਾਊਂਡੇਸ਼ਨ ਸਟਰੋਂਗ ਹੋਣੀ ਚਾਹੀਦੀ ਹੈ। ਉਹ ਜਿਹੜੀ ਫਾਊਂਡੇਸ਼ਨ ਸਟਰੋਂਗ ਦੇ ਵਿੱਚ ਆਪਾਂ 5-4 ਚੀਜ਼ਾਂ ਗੱਲ ਕੀਤੀ ਸੀ, ਉਹਦੇ 'ਚ
ਵੀ ਉਹ ਕਲਚਰਲੀ ਮਤਲਬ ਪਹਿਲਾਂ ਤਾਂ ਫਿੱਟ ਹੈਗਾ ਤੁਹਾਡੇ ਲਈ, ਉਹਦੀ ਐਜੂਕੇਸ਼ਨ, ਉਹਦਾ এনवायरमेंट, ਉਹਦੀ ਅਪਬ੍ਰਿੰਗਿੰਗ, ਉਹਦੇ ਫਰੈਂਡਸ, ਉਹਦੀ ਫੈਮਿਲੀ ਕਿਸ ਤਰ੍ਹਾਂ ਦੀ ਆ, ਉਹ ਮੇਕ ਸ਼ੋਰ ਉਹ ਮੈਚ ਕਰਦੇ ਆ, ਰਾਈਟ? ਕਿਉਂਕਿ ਜੇ ਮੈਚ ਨਹੀਂ ਕਰਨਗੇ, ਠੀਕ ਆ, ਅੰਡਰਸਟੈਂਡੇਬਲ, ਉਹ ਤੁਹਾਡੀ ਚੋਇਸ ਆ ਵੀ ਜੇ ਨਹੀਂ ਕਰਨੇ ਤਾਂ ਨਹੀਂ ਕਰਨੇ, ਪਰ ਜੇ ਤੁਹਾਨੂੰ ਉਹ ਮੈਚ ਨਹੀਂ ਕਰਨਗੇ ਤਾਂ ਪ੍ਰੋਬਲਮ ਆਉਣਗੀਆਂ, ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਦੋਨਾਂ ਹਸਬੈਂਡ ਵਾਈਫ ਦੀ ਨਹੀਂ ਹੈਗੀ, ਉਹ ਰਿਲੇਸ਼ਨਸ਼ਿਪ ਨਾਲ ਵੀ ਹੈਗੀ ਆ, ਮਾਂ ਪਿਓ ਭੈਣ ਭਾਈ ਦੂਸਰੇ ਰਿਲੇਸ਼ਨਸ਼ਿਪ ਦੇ ਨਾਲ ਵੀ ਚੱਲਦੀ ਆ। ਜਿਹੜੀ ਦੂਸਰੀ ਗੱਲ ਸੀਗੀ ਉਹ ਆਪਾਂ ਗੱਲ ਕੀਤੀ ਵੀ ਉਹ ਕੈਨ ਯੂ ਟਰਸਟ ਦਿਸ ਪਰਸਨ। ਥਰਡ ਆਪਾਂ ਗੱਲ ਕੀਤੀ ਉਹ ਸੀਗੀ ਵੀ ਕੈਨ ਯੂ ਸੀ ਡਸ ਦਿਸ ਪਰਸਨ ਮੇਕਸ ਯੂ ਅ ਬੈਟਰ ਪਰਸਨ ਐਵਰੀ ਸਿੰਗਲ ਡੇ, ਉਹ ਪਰਸਨ ਤੁਹਾਨੂੰ ਚੰਗਾ ਬਣਾਉਂਦਾ ਰੋਜ਼ ਦੀ ਰੋਜ਼। ਚੌਥੀ ਗੱਲ ਆਪਾਂ ਕੀਤੀ ਸੀ ਉਹ ਬੰਦਾ ਤੁਸੀਂ ਕੈਨ ਯੂ ਸੀ ਦੈਟ ਪਰਸਨ ਐਜ਼ ਅ ਮਦਰ ਔਰ ਅ ਫਾਦਰ ਆਫ ਯੂਰ ਕਿਡਸ, ਵੀ ਕੀ ਤੁਹਾਨੂੰ ਲੱਗਦਾ ਵੀ ਉਹ ਚੰਗਾ ਬਾਪ ਜਾਂ ਮਾਂ ਬਣ ਸਕਦੀ ਹੈ ਤੁਹਾਡੇ ਬੱਚਿਆਂ ਦੀ। ਆਪਾਂ ਇਹ ਦੇਖਿਆ ਵੀ ਉਹ ਕੌਨਫਲਿਕਟ ਕਿਵੇਂ, ਪੰਜਵੀਂ ਜਿਹੜੀ ਫਾਊਂਡੇਸ਼ਨ 'ਚ ਆਪਾਂ ਗੱਲ ਕੀਤੀ ਸੀ, ਉਹ ਕੌਨਫਲਿਕਟਸ ਨੂੰ ਕਿਵੇਂ ਹੈਂਡਲ ਕਰਦਾ, ਰਾਈਟ? ਜਾਂ ਡਿਫਿਕਲਟ ਟਾਈਮਸ ਨੂੰ ਕਿਵੇਂ ਹੈਂਡਲ ਕਰੂਗਾ, ਉਹ ਬਹੁਤ ਇੰਪੋਰਟੈਂਟ ਆ, ਕਿਉਂਕਿ ਡਿਫਿਕਲਟ ਟਾਈਮਸ ਆਉਣੇ ਹੀ ਆਉਣੇ ਹੈਗੇ ਆ। ਜੇ ਤੁਸੀਂ ਬ੍ਰੇਕ ਹੋ ਜਾਂਦੇ ਹੈਗੇ ਹੋ, ਤੁਹਾਡੀ ਮੈਂਟਲ ਸਟੇਟ ਉਹੋ ਜਿਹੀ ਨਹੀਂ ਹੈਗੀ, ਤੁਸੀਂ ਤਾਂ ਭੱਜੀ ਜਾਂਦੇ, ਤੁਸੀਂ ਹੈਂਡਲ ਨਹੀਂ ਕਰ ਸਕਣਾ ਹੈਗਾ ਆਪਣੀ ਜ਼ਿੰਦਗੀ ਨੂੰ, ਠੀਕ ਹੈ ਨਾ? ਕਿਉਂਕਿ ਜ਼ਿੰਦਗੀ ਈਜ਼ੀ ਨਹੀਂ ਹੈਗੀ। ਤੇ ਅਗਲੀ ਗੱਲ, ਲਾਸਟ ਗੱਲ ਫਾਊਂਡੇਸ਼ਨ ਦੇ ਵਿੱਚ ਉਹ ਸੀਗੀ ਵੀ ਉਹ ਆਪਣੀ ਜ਼ਿੰਦਗੀ ਨੂੰ ਫਿਰ ਕਿਵੇਂ ਤੋਰੂਗਾ, ਆਪਣੀ ਜੇ ਅੱਜ ਆਪਣੀ ਜ਼ਿੰਦਗੀ ਨੂੰ ਨਹੀਂ ਸਾਂਭ ਸਕਦਾ ਹੈਗਾ ਤਾਂ ਆਪਣੀ ਅੱਗੇ ਜਾਣ ਵਾਲੀ ਜਿਹੜੀ ਆਉਣ ਵਾਲੀ ਹੋਰ ਜ਼ਿੰਮੇਵਾਰੀਆਂ ਵਧਣੀਆਂ ਹੈਗੀਆਂ ਤਾਂ ਉਹਨੂੰ ਕਿਵੇਂ ਸਾਂਭੂਗਾ, ਰਾਈਟ? ਇਸੇ ਤਰ੍ਹਾਂ ਹੀ ਜੇ ਤੁਹਾਡਾ ਰਿਲੇਸ਼ਨ ਹੋ ਵੀ ਗਿਆ, ਚਲੋ ਹੋ ਵੀ ਗਿਆ, ਅੱਜ ਜੇ ਉਹ ਆਪਣੀ ਜ਼ਿੰਦਗੀ ਨੂੰ ਨਹੀਂ ਸਾਂਭ ਸਕਦਾ ਹੈਗਾ ਤਾਂ ਕੀ ਗਰੰਟੀ ਆ, ਫਿਰ ਉਹ ਟਰਸਟ ਨਹੀਂ ਬਣਨਾ ਹੈਗਾ, ਫਿਰ ਰਿਸਪੈਕਟ ਨਹੀਂ ਹੋਣੀ ਹੈਗੀ, ਤਾਂ ਫਾਊਂਡੇਸ਼ਨਲੀ ਸਟਰੋਂਗ ਨਹੀਂ ਹੋਣਾ ਹੈਗਾ, ਠੀਕ ਹੈ ਨਾ? ਇਸੇ ਤਰ੍ਹਾਂ ਹੀ ਟਰਸਟ ਆ। ਸੋ ਦੂਸਰਾ ਪਾਰਟ ਜਿਹੜੀ ਆਪਾਂ ਦੂਸਰਾ ਐਪੀਸੋਡ ਸੀ ਉਹ ਅੱਜ ਦਾ ਉਹ ਸੀ ਟਰਸਟ ਤੇ ਰਿਸਪੈਕਟ ਤੇ। ਟਰਸਟ ਬਹੁਤ ਹੀ ਇੰਪੋਰਟੈਂਟ ਹੈ, ਫਾਊਂਡੇਸ਼ਨ ਆ ਕਿਸੇ ਵੀ ਰਿਲੇਸ਼ਨਸ਼ਿਪ ਦੀ, ਰਾਈਟ? ਉਹ ਟਰਸਟ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਹਮੇਸ਼ਾ ਬੀ ਓਨੈਸਟ, ਬੀ ਸਟ੍ਰੇਟ ਫਾਰਵਰਡ, ਸੈਟ ਦਾ ਬਾਉਂਡਰੀਜ਼, ਕਲੈਰੀਫਾਈ ਐਕਸਪੈਕਟੇਸ਼ਨਸ, ਜਿਹੜੀਆਂ ਉਹ ਚੀਜ਼ਾਂ ਹੈਗੀਆਂ ਨਾ ਤੁਹਾਨੂੰ ਉਹ ਲਿਸਨ ਫਸਟ, ਰਿਸਪੈਕਟ, ਕੀਪ ਯੂਰ ਕਮਿਟਮੈਂਟਸ, ਇਹ ਵਧਾਉਣਗੀਆਂ ਟਰਸਟ ਨੂੰ। ਜਦੋਂ ਤੁਸੀਂ ਇਸ ਰਿਲੇਸ਼ਨਸ਼ਿਪ 'ਚੋਂ ਤਾਂ ਟਰਸਟ ਤੁਹਾਡਾ ਜਿਹੜਾ ਹੈਗਾ ਉਹਨੂੰ ਡਾਊਟ ਨਾ ਕ੍ਰੀਏਟ ਕਰੋ। ਪਹਿਲਾਂ ਤੁਸੀਂ ਇਹ ਸਮਝੋ ਵੀ ਮੈਂ ਟਰਸਟ ਕਰਨਾ ਹੀ ਕਰਨਾ, ਉਸ ਪਰਸਨ ਦਾ ਤੁਸੀਂ ਚੀਅਰ ਲੀਡਰ ਬਣੋ। ਤੁਸੀਂ ਸਮਝ ਰਹੇ ਹੋ ਇਹ ਮੇਰੇ ਲਈ ਸਾਰਿਆਂ ਨਾਲੋਂ ਇੰਪੋਰਟੈਂਟ ਪਰਸਨ ਆ ਇਸ ਰਿਲੇਸ਼ਨਸ਼ਿਪ 'ਚ, ਜ਼ਿੰਦਗੀ ਜਿਉਣ ਦੇ ਵਿੱਚ, ਕਿਉਂਕਿ ਇਹ ਹਸਬੈਂਡ ਵਾਈਫ ਹੀ ਹੈ ਜਿਹਨਾਂ ਨੇ ਐਂਡ ਤੱਕ ਹੋ ਸਕਦਾ ਜੇ ਇਕੱਠੇ ਰਹਿਣਗੇ ਤਾਂ ਮਰਨ ਦੇ ਸਮੇਂ ਤੱਕ ਇਕੱਠੇ ਚੱਲੀ ਜਾਣਗੇ, ਬਾਕੀਆਂ ਨੇ ਨੇ ਆਪਣੇ ਆਪਣੇ ਚੱਲ ਜਾਣਾ। ਸੋ ਜੇ ਇਸ ਤਰ੍ਹਾਂ ਦਾ ਰਿਲੇਸ਼ਨਸ਼ਿਪ ਆ, ਸਾਰੇ ਨਾਲੋਂ ਵਧੀਆ ਰਿਲੇਸ਼ਨਸ਼ਿਪ ਆ, ਸਾਰੇ ਨਾਲੋਂ ਇੰਪੋਰਟੈਂਟ ਰਿਲੇਸ਼ਨਸ਼ਿਪ ਆ, ਤੇ ਫਿਰ ਇਹਨੂੰ ਕਿਉਂ ਨਹੀਂ ਚੰਗਾ ਬਣਾਉਣਾ ਚਾਹੀਦਾ? ਕਿਉਂ ਨਹੀਂ ਉਹਦੇ ਵਿੱਚ ਰਿਸਪੈਕਟ ਤੇ ਟਰਸਟ ਹੋਣਾ ਨਹੀਂ ਚਾਹੀਦਾ? ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਉਹਦੇ ਨਾਲ ਸਟਰੋਂਗ ਹੋਊਗਾ ਰਿਲੇਸ਼ਨਸ਼ਿਪ, ਖੁਸ਼ੀ ਆਊਗੀ ਉਸ ਰਿਲੇਸ਼ਨਸ਼ਿਪ ਦੇ ਵਿੱਚ। ਇਸੇ ਤਰ੍ਹਾਂ ਹੀ ਰਿਸਪੈਕਟ ਆ, ਸਾਨੂੰ ਇੱਕ ਦੂਸਰੇ ਨੂੰ ਬਰਾਬਰ ਕਰਕੇ ਸਮਝਣਾ ਚਾਹੀਦਾ। ਇੱਕ ਦੂਸਰਾ ਜਿਹੜੀਆਂ ਚੀਜ਼ਾਂ ਉਹ ਵੈਲਿਊਜ਼ ਤੁਹਾਡੀਆਂ ਲਾਈਫ 'ਚ ਲਿਆਉਂਦਾ ਨਾ, ਉਹਨੂੰ ਅਪਰੀਸ਼ੀਏਟ ਕਰਨ ਦੀ ਲੋੜ ਆ। ਉਹਦੀਆਂ ਜਿਹੜੀਆਂ ਡਿਫਰੈਂਸ ਓਪੀਨੀਅਨਸ ਆ ਉਹਨਾਂ ਨੂੰ ਸਮਝਣ ਦੀ ਲੋੜ ਆ, ਲਿਸਨ ਕਰਨ ਦੀ ਲੋੜ ਆ, ਵਿਦਾਊਟ ਅਜ਼ਿਊਮਿੰਗ ਥਿੰਗਸ। ਲਿਸਨ ਕਰਨਾ, ਇੱਕ ਦੂਸਰੇ ਦੀ ਓਪੀਨੀਅਨ ਨੂੰ ਸਮਝਣਾ ਵੀ ਕੀ ਕਾਰਨ ਹੈ ਇਹਦਾ, ਕੀ ਬਣਿਆ ਹੈਗਾ। ਤੇ ਜੇ ਕਿਤੇ ਲੜਾਈ ਝਗੜਾ ਹੋ ਵੀ ਜਾਂਦਾ ਵਿੱਚ ਸੁਭਾਵਿਕ ਆ, ਤਾਂ ਫਿਰ ਉਸ ਦੇ ਵਿੱਚ ਕੋਸ਼ਿਸ਼ ਕਰੋ ਵੀ ਵਾਲੇ ਸਟਰੋਂਗ ਵਰਡ ਨਾ ਯੂਜ਼ ਕਰੋ। ਗਲਤ ਵਰਡ ਕਈ ਵਾਰੀ ਹੋ ਜਾਂਦੇ ਆ, ਫਿਰ ਟੁੱਟ ਜਾਂਦਾ। ਉਹਦੇ ਵਿੱਚ ਆਪਣੀ ਆਵਾਜ਼ ਜਿਹੜੀ ਹੈਗੀ ਆ ਉਹ ਬਾਹਲੀ ਉੱਚੀ ਨਾ ਕਰੋ, ਕੋਸ਼ਿਸ਼ ਕਰੋ ਵੀ ਉਹਨੂੰ ਬੈਠ ਕੇ ਚੰਗੀ ਤਰ੍ਹਾਂ ਨਾਲ ਸਮਝ ਕੇ ਸੋਲ ਕੇ ਸੋਲਵ ਕਰੋ। ਜੇ ਪਿਆਰ ਬਣੂਗਾ, ਰਿਸਪੈਕਟ ਬਣੂਗੀ, ਟਰਸਟ ਵੀ ਬਣੂਗਾ। ਤੇ ਲਾਸਟ ਗੱਲ ਜਿਹੜੀ ਆਪਾਂ ਚੌਥੇ ਪੰਜਵੇਂ ਐਪੀਸੋਡ 'ਚ ਜਾ ਕੇ ਗੱਲ ਕਰਾਂਗੇ ਉਹ ਹੈਗੀ ਆ ਫੋਰਗਿਵਨੈਸ ਦੀ। ਕੋਈ ਗੱਲ ਨਹੀਂ, ਗਲਤੀਆਂ ਸਾਰੇ ਇਨਸਾਨ ਤੋਂ ਹੋ ਜਾਂਦੀਆਂ, ਹਰ ਇਨਸਾਨ ਤੋਂ ਹੋ ਸਕਦੀ ਆ। ਜੇ ਕਦੇ ਟਰਸਟ ਬ੍ਰੇਕ ਹੋ ਗਿਆ, ਜੇ ਕਿਤੇ ਗਲਤ ਬੋਲ ਵੀ ਹੋ ਗਿਆ, ਜੇ ਗਲਤ ਕਿਤੇ ਲੜਾਈ ਵੀ ਹੋ ਗਈ ਹੈਗੀ ਆ, ਤਾਂ ਕੋਈ ਗੱਲ ਨਹੀਂ। ਆਪਣੀ ਗਲਤੀ ਨੂੰ ਮੰਨਣਾ ਉਹ ਵੱਡਾਪਨ ਆ, ਉਹ ਵੱਡੀ ਗੱਲ ਆ, ਮੰਨ ਲੈਣੀ ਚਾਹੀਦੀ ਆ। ਫੋਰਗਿਵ ਕਰ ਦੇਣਾ ਚਾਹੀਦਾ। ਦੂਸਰੇ ਨੇ ਮੰਗੀ ਆ ਤਾਂ ਮਾਫ ਕਰ ਦੇਣਾ ਚਾਹੀਦਾ, ਤੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਵੀ ਇਸੇ ਨੂੰ, ਇਹ ਵੀ ਸੌਖਾ ਚੀਜ਼ ਨਹੀਂ ਹੈਗੀ, ਹਨਾ? ਸੋ ਇਹਦੇ ਲਈ ਇੰਟੈਂਸ਼ਨਲੀ ਤੁਹਾਨੂੰ ਐਫਰਟ ਕਰਦੇ ਪੈਣਾ ਚਾਹੀਦਾ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸੀਕ੍ਰੇਟਸ ਆਫ ਹੈਪੀ ਮੈਰਿਜ ਦੇ ਵਿੱਚ ਆਪਾਂ ਦੂਸਰੇ ਐਪੀਸੋਡ ਦੇ ਵਿੱਚ ਟਰਸਟ ਤੇ ਰਿਸਪੈਕਟ ਦੀ ਗੱਲ ਕੀਤੀ। ਅਗਲੇ ਐਪੀਸੋਡ ਦੇ ਵਿੱਚ ਆਪਾਂ ਕਮਿਊਨੀਕੇਸ਼ਨ ਦੀ ਗੱਲ ਕਰਾਂਗੇ। ਤਦ ਤੱਕ ਸਾਡੇ ਸਾਰਿਆਂ ਦਾ ਰੱਬ ਰਾਖਾ।
ਤੁਹਾਨੂੰ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਸਤਵਿੰਦਰ ਸਿੰਘ ਮਾਂਗੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ। ਤਦ ਤੱਕ ਪ੍ਰਮਾਤਮਾ ਆਪ ਜੀ ਦੇ ਅੰਗ ਸੰਗ ਹੋ ਕੇ ਆਪ